ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਮੈਂ ਸਾਰੇ ਦੋਸਤਾਂ ਨੂੰ ਰਿਕੁਐਸਟ ਕਰਾਂਗਾ ਜਿਹੜੇ ਸਾਨੂੰ ਵੇਖ ਰਹੇ ਨੇ ਉਹ ਇਸ ਵੀਡੀਓ ਲਿੰਕ ਨੂੰ ਸ਼ੇਅਰ ਕਰ ਦੇਣ ਔਰ ਬਾਕੀ ਦੋਸਤਾਂ ਤੱਕ ਮੈਸੇਜ ਦੇ ਰਾਹੀਂ ਪੜਾ ਦੇਣ ਕਿਉਂਕਿ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਸਾਡਾ ਦਿਨ ਦੇ ਟਾਈਮ ਤੇ ਹੋ ਰਿਹਾ ਅਮੂਮਨ ਸਾਡੇ ਪ੍ਰੋਗਰਾਮ ਰਾਤ ਹੁੰਦੇ ਬਿਕੋਜ਼ ਸਾਡੇ ਸਕਾਲਰ ਦੇ ਕੋਲ ਟਾਈਮ ਜ਼ਾਹਿਰ ਹੈ ਸਾਡਾ ਇੱਥੇ ਦਾ ਔਰ ਅਮਰੀਕਾ ਦਾ ਟਾਈਮ ਡਿਫਰੈਂਟ ਹੋਣ ਦੀ ਵਜ੍ਹਾ ਤੋਂ ਡਾਕਟਰ ਸਾਹਿਬ ਦੇ ਕੋਲ ਜਿਹੜਾ ਟਾਈਮ ਅਵੇਲੇਬਲ ਸੀ ਉਹਦੇ ਚ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਔਰ ਅਸੀਂ ਅੱਜ ਦਾ ਇਹ ਪ੍ਰੋਗਰਾਮ ਕਰਨ ਵਿੱਚ ਕਾਮਯਾਬ ਹੋਏ ਅਸੀਂ ਬਹੁਤ ਮਸ਼ਕੂਰ ਆ ਡਾਕਟਰ ਦਲਵੀਰ ਪੰਨੂ ਹੋਰਾਂ ਦੇ ਕਿ ਉਹਨਾਂ ਨੇ ਟਾਈਮ ਕੱਢਿਆ ਤੇ ਅੱਜ ਦਾ ਇਹ ਪ੍ਰੋਗਰਾਮ ਮੈਂ ਇੱਕ ਵਾਰੀ ਫੇਰ ਜਿਹੜੇ ਦੋਸਤ ਵੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਇਹਨੂੰ ਸ਼ੇਅਰ ਕਰ ਦੇਣ ਤਾਂ ਕਿ ਅੱਜ ਵੀ ਸਾਰੇ ਲੋਕ ਇਸ ਦੇ ਲਾਈਵ ਸੈਸ਼ਨ ਦੇ ਵਿੱਚ ਸ਼ਾਮਲ ਹੋ ਸਕਣ ਅਸੀਂ ਗੱਲ ਕਰਾਂਗੇ ਕਿ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਜਿਹੜਾ ਬੇਸਿਕ ਅਸੀਂ ਜਿਹਨੂੰ ਕਹਿ ਲਈਏ ਕਿ ਜਿਹੜਾ ਸਾਡਾ ਵਿਜ਼ਨ ਸੀ ਉਹ ਜਿਸ ਤਰ੍ਹਾਂ ਇਹ ਸੀ ਕਿ ਪੰਜਾਬ ਦੀ ਹਿਸਟਰੀ ਦੇ ਗ੍ਰੇ ਏਰੀਆਜ਼ ਨੂੰ ਅਸੀਂ ਵੇਖੀਏ ਔਰ ਪੰਜਾਬ ਦੀ ਜਿਹੜੀ ਤਾਰੀਖ ਹੈ ਪੰਜਾਬ ਦੀ ਬੋਲੀ ਰਾਹੀਂ ਇਕੱਠੀ ਕਰੀਏ ਔਰ ਜਿਹੜਾ ਇੱਕ ਸਟਿਗਮਾ ਹੈ ਜਾਂ ਜਿਹੜਾ ਇੱਕ ਸਵਾਲ ਹੈ ਕਿ ਪੰਜਾਬੀ ਵਿੱਚ ਲਿਖੀਆਂ ਗਈਆਂ ਜਿਹੜੀਆਂ ਕਿਤਾਬਾਂ ਨੇ ਮੋਸਟਲੀ ਉਹ ਸਾਇੰਟੀਫਿਕ ਨਹੀਂ ਹੈ ਰੈਫਰੈਂਸ ਨਹੀਂ ਹੈ ਤੇ ਅਸੀਂ ਉਹ ਤੋਂ ਵੱਖਰਿਆਂ ਹੋ ਕੇ ਇਹਨਾਂ ਚੀਜ਼ਾਂ ਨੂੰ ਕਰੀਏ ਕਿ ਜਿਹਦੇ ਨਾਲ ਪੰਜਾਬੀ ਦੇ ਵਿੱਚ ਵੀ ਉਹ ਸਾਇੰਟੀਫਿਕ ਮੈਥੋਡੋਲੋਜੀਕਲੀ ਉਹ ਬਿਲਕੁਲ ਠੀਕ ਜਲੇ ਨੇ ਚੀਜ਼ਾਂ ਛਪਣ ਤਾਂ ਕਿ ਬੋਲੀ ਜਿਹੜੀ ਅੱਗੇ ਵਧੇ ਸੋ ਇਸ ਵਾਸਤੇ ਅਸੀਂ ਇਹ ਆਪਣਾ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਇਹ ਸਾਰਾ ਜਿਹੜਾ ਹੈ ਉਹ ਆਰ ਕੀਤਾ ਔਰ ਉਸ ਤੋਂ ਬਾਅਦ ਫਿਰ ਅਸੀਂ ਇਹ ਕੰਮ ਕੀਤਾ ਇਹ ਗੱਲ ਕਰਨਾ ਮੈਂ ਇਸ ਤੋਂ ਵੀ ਜ਼ਰੂਰੀ ਸਮਝਣਾ ਕਿ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਜਿਹੜਾ ਪਹਿਲਾ ਪ੍ਰੋਗਰਾਮ ਸੀ ਉਹ ਪਹਿਲਾ ਪ੍ਰੋਗਰਾਮ ਜਿਹੜਾ ਉਹ ਡਾਕਟਰ ਦਲਵੀਰ ਪੰਨੂ ਹੋਣਾ ਨੇ ਕਿਤਾਬ ਦੇ ਉੱਪਰ ਕੀਤਾ ਗਿਆ ਸੀ ਸਾਡੇ ਸ਼ਹਿਰ ਲਾਇਲਪੁਰ ਦੇ ਵਿੱਚ ਤੋ ਇਹ ਸਮਝ ਲਓ ਕਿ ਇਹਦਾ ਜਿਹੜਾ ਨੀਂਹ ਪੱਥਰ ਰੱਖਣ ਵਾਲਿਆਂ ਦੇ ਵਿੱਚ ਜਿਹੜਾ ਨਾਂ ਹੈ ਉਹ ਡਾਕਟਰ ਦਲਵੀਰ ਪੰਨੂ ਹੋਣਾ ਦਾ ਵੀ ਹੈ ਉਹ ਜਦੋਂ ਵੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੁੰਦੀ ਹੈ ਔਰ ਹਮੇਸ਼ਾ ਹੀ ਇੱਕ ਸਾਡਾ ਸਾਥ ਉਹਨਾਂ ਦੇ ਨਾਲ ਰਿਹਾ ਗੱਲ ਕਰਨੇ ਅੱਜ ਦੇ ਪ੍ਰੋਗਰਾਮ ਦੇ ਉੱਪਰ ਜਿਸ ਤਰ੍ਹਾਂ ਕਿ ਪੰਜਾਬ ਦੀ ਜਿਹੜੀ ਧਰਤੀ ਹੈ ਉਹਦੇ ਤੇ ਇੱਕ ਸ਼ੁਰੂ ਤੋਂ ਇੱਕ ਟੁਰਿਆ ਆਣ ਡਿਆ ਕਿ ਜਿਹੜੀ ਸਾਡੀ ਜਿਹਨੂੰ ਕਹ ਲਓ ਸਟਰਗਲ ਹੈ ਜਾਂ ਜਿਹੜੀ ਜਦੋਜਹਿਦ ਹੈ ਉਹ ਚੱਲਦੀ ਆ ਰਹੀ ਹੈ ਲੇਕਿਨ ਵਾਅਦਾ ਇਹ ਹੋ ਰਿਹਾ ਕਿ ਉਹ ਸਾਡੀਆਂ ਜਿਹੜੀਆਂ ਤਹਿਰੀਕਾਂ ਸਨ ਉਹ ਜਿਹੜੀਆਂ ਸਾਡੀਆਂ ਜਿਹੜੇ ਧਰਤੀ ਮਾਂ ਵਾਸਤੇ ਲੜੇ ਗਏ ਯੁੱਧ ਸਨ ਉਹ ਕਦੀ ਵੀ ਉਹਨਾਂ ਨੂੰ ਉਹ ਸਤਿਕਾਰ ਨਹੀਂ ਮਿਲਿਆ ਉਹ ਮਾਣ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਉਹ ਇਸ ਤੋਂ ਨਹੀਂ ਮਿਲਿਆ ਕਿ ਅਸੀਂ ਜਿਹੜਾ ਉਹ ਆਪ ਤਾਰੀਖ ਨਹੀਂ ਲਿਖ ਸਕੇ ਹੁਣ ਜਦੋਂ ਸਾਡੇ ਸਕਾਲਰ ਆਪ ਤਾਰੀਖ ਲਿਖਣ ਲੱਗੇ ਨੇ ਤੇ ਗੱਲ ਅੱਗੇ ਵਧੀ ਤੇ ਉਹ ਕਹਿੰਦੇ ਹੁੰਦੇ ਨੇ ਕਿ ਜਿੰਨਾ ਚਿਰ ਸ਼ੇਰਾਂ ਵਿੱਚ ਤਾਰੀਖਦਾਨ ਨਹੀਂ ਜੰਮੇਗਾ ਉਨੀ ਦੇਰ ਤੱਕ ਜਿਹੜੇ ਸ਼ਿਕਾਰੀਆਂ ਦੀ ਤਾਰੀਖ ਹੀ ਗਲੋਰੀਫਾਈ ਹੁੰਦੀ ਰਹੇਗੀ ਸੋ ਇਸ ਕਰਕੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਹੁਣ ਪੰਜਾਬੀ ਦੇ ਸਕਾਲਰਸ ਨੇ ਉਹਨਾਂ ਨੇ ਪੰਜਾਬ ਦੀ ਤਾਰੀਖ ਲਿਖਣੀ ਸ਼ੁਰੂ ਕੀਤੀ ਤੇ ਅਸੀਂ ਹਰ ਦਿਨ ਇੱਕ ਨਵਾਂ ਦਿਨ ਵੇਖਣੀ ਔਰ ਨਵੇਂ ਤੋਂ ਨਵੀਂ ਜਿੱਥੇ ਸਰਦਾਰ ਅਜੀਤ ਸਿੰਘ ਦਾ ਦਿਨ ਮਨਾਇਆ ਗਿਆ ਔਰ ਅੱਜ ਜਿਹੜਾ ਹੈ ਸਾਕਾ ਨਨਕਾਣਾ ਸਾਹਿਬ ਜਿਹੜਾ ਇੱਕ ਬਹੁਤ ਵੱਡਾ ਤਾਰੀਖ ਦੇ ਵਿੱਚ ਇੱਕ ਬਹੁਤ ਵੱਡਾ ਬਾਬ ਹੈ ਜਿਹਨੂੰ ਵੇਖਿਆ ਜਾ ਸਕਦਾ ਹੈ ਜਿਹਦੇ ਵਿੱਚ ਅਸੀਂ ਕਹਿ ਲਈਏ ਕਿ ਅਸੀਂ ਪੀਸਫੁਲ ਸਟਰਗਲ ਦੇ ਵਿੱਚ ਇੱਕ ਰਿਕਾਰਡ ਕਾਇਮ ਕੀਤਾ ਇੱਕ ਬੰਨੇ ਪਰ ਜੋ ਇੱਥੇ ਅੰਗਰੇਜ਼ਾਂ ਕੀਤਾ ਉਹ ਦੂਜੇ ਬੰਨੇ ਤੇ ਇਸ ਸਾਰੀ ਤਾਰੀਖ ਤੋਂ ਸਾਡੇ ਕਮ ਸੇ ਕਮ ਇਸ ਚੜ੍ਹਦੇ ਲਹਿੰਦੇ ਪੰਜਾਬ ਦੇ ਵਿੱਚ ਲੋਕ ਬਿਲਕੁਲ ਨਹੀਂ ਜਾਣਦੇ ਅਸੀਂ ਬਹੁਤ ਧੰਨਵਾਦੀ ਹਾਂ ਡਾਕਟਰ ਦਲਵੀਰ ਪੰਨੂ ਹੋਣਾ ਦੇ ਸ਼ੋਬੇ ਦੇ ਲਿਹਾਜ਼ ਤੋਂ ਤੇ ਉਹ ਡੈਂਟਿਸਟ ਨੇ ਡਾਕਟਰ ਨੇ ਮੈਡੀਸਨ ਦੇ ਤੇ ਪਰ ਇਸ ਉਹਨਾਂ ਦੀ ਇਹ ਬੜੀ ਮਿਹਰਬਾਨੀ ਕਿ ਆਪਣੀ ਧਰਤੀ ਦੇ ਨਾਲ ਜੁੜੇ ਹੋਏ ਨੇ ਔਰ ਮੈਂ ਇਹ ਵੀ ਗੱਲ ਕਰਦਾ ਜਾਵਾਂ ਮੈਂ ਟਾਈਮ ਜ਼ਿਆਦਾ ਇਸ ਤੋਂ ਲੈ ਰਿਹਾ ਕਿ ਸਾਡੇ ਦੋਸਤ ਕੁਛ ਆ ਰਹੇ ਨੇ ਤੇ ਅਸੀਂ ਫਿਰ ਉਦੋਂ 2 ਮਿੰਟ ਜਿਹੜਾ ਉਹਦੇ ਨਾਲ ਗੱਲ ਕਰ ਲਈਏ ਮੈਂ ਇਹ ਵੀ ਗੱਲ ਕਰਦਾ ਜਾਵਾਂ ਕਿ ਡਾਕਟਰ ਦਲਵੀਰ ਪੰਨੂ ਹੋਰੀ ਇਹ ਮੇਰਾ ਪਰਸਨਲ ਉਹਨਾਂ ਦੀ ਅਬਜ਼ਰਵੇਸ਼ਨ ਹੈ ਉਹਨਾਂ ਦੇ ਬਾਰੇ ਚ ਕਿ ਜਦੋਂ ਵੀ ਉਹ ਪਾਕਿਸਤਾਨ ਆਉਂਦੇ ਨੇ ਤੇ ਉਹਨਾਂ ਨੂੰ ਫਾਲੋ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਔਰ ਇੰਨੀ એનર્ਜੀ ਹੁੰਦੀ ਹੈ ਕਿ ਉਹ ਇੱਕ ਘੰਟੇ ਚ ਕਸੂਰ ਦਾ ਜਿਹੜਾ ਸਾਰਾ ਉਹ ਖਾ ਰਹੇ ਨੇ ਔਰ ਉਹਦੇ ਚ ਬਿਲਕੁਲ ਫਰੈਸ਼ ਨਜ਼ਰ ਆ ਰਹੇ ਨੇ ਬੜੇ ਪੁਰਜੋਸ਼ ਨੇ ਸਾਰੀਆਂ ਚੀਜ਼ਾਂ ਨੂੰ ਇੰਜੈਕਸ ਔਰ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਘੰਟੇ ਡੇਢ ਤੋਂ ਬਾਅਦ ਲੱਗਦਾ ਕਿ ਦੀਪਾਲਪੁਰ ਨੇ ਦੀਪਾਲਪੁਰ ਤੋਂ ਫਿਰ ਉਹ ਹੜੱਪਾ ਨੇ ਫਿਰ ਉਹ ਲਾਇਲਪੁਰ ਨੇ ਫਿਰ ਯਾਨੀ ਰਾਤ ਦਿਨ ਤੱਕ ਉਹ ਹਰ ਚੀਜ਼ ਨੂੰ ਇਸ ਤਰ੍ਹਾਂ ਕਵਰ ਕਰ ਰਹੇ ਹੁੰਦੇ ਨੇ ਔਰ ਉਹਦੇ ਚ ਸਭ ਤੋਂ ਇੰਟਰਸਟਿੰਗ ਗੱਲ ਇਹ ਵੇ ਕਿ ਉਹਨਾਂ ਦੇ ਆਉਣ ਦੇ ਨਾਲ ਸਾਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਕਿ ਇਹ ਸਾਈਟਸ ਜਿਹੜੀਆਂ ਨੇ ਨਾ ਉਹ ਮੌਜੂਦ ਨਹੀਂ ਅਸੀਂ ਨਹੀਂ ਲੱਭ ਸਕੇ ਉਹ ਜਦੋਂ ਆਪ ਆਉਂਦੇ ਨੇ ਤੇ ਉਹ ਐਕਸਪਲੋਰ ਕਰ ਲੈਂਦੇ ਨੇ ਸੋ ਅਸੀਂ ਜ਼ਿਆਦਾ ਟਾਈਮ ਨਹੀਂ ਲਵਾਂਗੇ ਤੇ ਅਸੀਂ ਆਪਣੇ ਜਿਹੜੇ ਹੈ ਡਾਕਟਰ ਦਲਵੀਰ ਪੰਨੂ ਹੁਣੀ ਸਾਡੇ ਨਾਲ ਸਾਕਾ ਨਨਕਾਣਾ ਸਾਹਿਬ ਦੇ 100 ਸਾਲ ਪੂਰੇ ਹੋਣ ਤੇ ਜਿਹੜੇ ਨੇ ਉਹ ਗੱਲਬਾਤ ਕਰਨਗੇ ਅਸੀਂ ਹੁਣ ਰਿਕੁਐਸਟ ਕਰਾਂਗੇ ਡਾਕਟਰ ਦਲਵੀਰ ਪੰਨੂ ਜੀ ਨੂੰ ਕਿ ਉਹ ਆਣ ਤੇ ਅੱਜ ਦੀ ਗੱਲਬਾਤ ਸਾਡੇ ਨਾਲ ਸਾਂਝੀ ਕਰਨ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੇ ਲੈਲਪੁਰ ਅਸੀਂ ਸਦਾ ਹੀ ਤੁਹਾਨੂੰ ਵੈਲਕਮ ਕਰਨੇ ਆ ਔਰ ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਸਾਡੇ ਕੋਲ ਆਉਂਦੇ ਰਹਿੰਦੇ ਹੋ ਤੁਸੀਂ ਮਾਈਕ ਆਪਣਾ ਆਨ ਕਰੋ ਪਹਿਲੇ
ਥੈਂਕ ਯੂ। ਇਹ ਚੰਗਾ ਹੋਇਆ ਟਾਈਮ ਤੇ ਦੱਸ ਦਿੱਤਾ, ਕਈ ਵਾਰੀ ਨਹੀਂ ਤਾਂ ਬਹੁਤ ਲੰਬੀ ਗੱਲ ਹੋ ਜਾਂਦੀ ਹੈ, ਮੁੜ ਕੇ ਯਾਦ ਆਉਂਦਾ ਹੈ। ਸਭ ਤੋਂ ਪਹਿਲਾਂ ਤਾਂ ਚੱਠਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ਾਰਟ ਨੋਟਿਸ ਤੇ ਇਸ ਵਾਰੀ ਫੇਰ ਮੇਰੇ ਪਾਕਿਸਤਾਨ ਆਉਣ ਤੇ ਤੁਸੀਂ ਮੈਨੂੰ ਮਾਣ ਦਿੱਤਾ, ਤੁਸੀਂ ਮਿਲੇ ਹੋ। ਤੇ ਕਹਿ ਲਓ ਵੀ ਜਿੰਨੀ ਵਾਰੀ ਵੀ ਮੈਨੂੰ ਪਾਕਿਸਤਾਨ ਧਰਤੀ ਤੇ ਆਉਣ ਦਾ ਮੌਕਾ ਮਿਲਦਾ ਹੈ, ਤੁਸੀਂ ਹਮੇਸ਼ਾ ਹੀ ਆਪਣੇ ਰੁਝੇਵਿਆਂ ਦੇ ਵਿੱਚੋਂ ਟਾਈਮ ਕੱਢ ਕੇ, ਜਾਂ ਜੇ ਮੈਂ ਉੱਥੇ ਨਹੀਂ ਵੀ ਆਉਂਦਾ ਇੱਥੋਂ ਦੂਰੋਂ ਵੀ, ਇਹ ਸਾਰਾ ਜਿਹੜਾ ਆਪਣਾ ਕੰਮ ਹੈਗਾ ਇਹਦੇ ਵਿੱਚ ਪੂਰਾ ਤੁਸੀਂ ਬਰਾਬਰ ਹਿੱਸਾ ਕਹਿ ਲਓ ਪਾ ਰਹੇ ਹੋ। ਔਰ ਮੈਨੂੰ ਬੜੀ ਸੰਤੁਸ਼ਟੀ ਮਿਲਦੀ ਹੈ ਕਿ ਦੂਰ ਸਾਡੇ ਭਰਾ ਬੈਠੇ ਨੇ ਜਿਹੜੇ ਸਾਨੂੰ ਇਹ ਜਿਹੜਾ ਆਪਣਾ ਪਾਕਿਸਤਾਨੀ ਪੰਜਾਬ ਹੈਗਾ ਉਹਦੀ ਜਿਹੜੀ ਹੈਰੀਟੇਜ ਹੈਗੀ ਆ ਉਹਨੂੰ ਐਜ਼ ਏ ਸੈਕੂਲਰ ਜਿਹੜਾ ਪੁਰਾਣਾ ਆਪਣਾ ਵਰਜਨ ਸੀਗਾ ਜਿਹੜਾ ਕਲੋਨੀਅਲ ਟਾਈਪ ਤੇ ਖਰਾਬ ਹੋ ਗਿਆ ਸੀ, ਉਸ ਤੋਂ ਪੁਰਾਣੇ ਸਮੇਂ ਦੇ ਵਿੱਚ ਕੁਝ ਲਾਈਕ ਮਾਈਂਡਡ ਲੋਕ ਤੁਹਾਡੇ ਵਰਗੇ ਹੈਗੇ ਆ ਜਿਨ੍ਹਾਂ ਨਾਲ ਅਸੀਂ ਖੁੱਲ ਕੇ ਵਿਚਾਰ ਵਟਾਂਦਰਾ ਕਰ ਸਕਦੇ ਹਾਂ। ਸੋ ਮੈਂ ਆਪਣੇ ਵੱਲੋਂ ਤਹਿ ਦਿਲੋਂ, ਬਹੁਤ ਲੋਕਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਤੁਹਾਡੇ ਬਹੁਤ ਜ਼ਿਆਦਾ ਫੈਨ ਨੇ। ਜਦੋਂ ਦਾ ਤੁਸੀਂ ਲਾਸਟ ਈਅਰ ਦੇ ਵੈਬੀਨਾਰ ਕਰਨੇ ਸ਼ੁਰੂ ਕੀਤੇ ਨੇ, ਦੇਸ਼ ਵਿਦੇਸ਼ ਬੜੇ ਸਕਾਲਰ ਨੇ ਜਿਹੜੇ ਤੁਸੀਂ ਇਕੱਠੇ ਕੀਤੇ ਨੇ। ਕਈ ਤਾਂ ਇਹ ਵੀ ਕਹਿੰਦੇ ਨੇ ਯਾਰ ਕਰੋਨਾ ਦਾ ਹੋਰ ਕੋਈ ਫਾਇਦਾ ਹੋਇਆ ਨਾ ਹੋਇਆ ਹੋਵੇ, ਖੋਲਾ ਚੀਮਾ ਜੀ ਨੇ ਔਰ ਤੁਸੀਂ ਚੱਠਾ ਜੀ ਨੇ ਪੰਜਾਬੀਆਂ ਨੂੰ ਇਕੱਠੇ ਕਰ ਦਿੱਤਾ। ਇਹ ਅਕਸਰ ਗੱਲ ਦੁਨੀਆ ਦੀਆਂ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਮੂੰਹੋਂ ਮੈਂ ਅਲੱਗ-ਅਲੱਗ ਸੋਰਸਿਸ ਤੋਂ ਸੁਣੀ ਹੈ, ਜਿਨ੍ਹਾਂ ਮਨ ਨੂੰ ਤਸੱਲੀ ਹੁੰਦੀ ਹੈ ਵੀ ਕਿਸੇ ਨੇ ਬੈਠ ਕੇ ਲਾਇਲਪੁਰ ਦੇ ਵਿੱਚ ਇਹ ਚੀਜ਼ ਜਿਹੜੀ ਹੈਗੀ ਇਕੱਠੀ ਕੀਤੀ। ਸੋ ਤੁਹਾਡਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨਾ ਉਦਮ ਕਰਦੇ ਹੋ। ਥੈਂਕ ਯੂ ਡਾਕਟਰ ਜੀ। ਡਾਕਟਰ ਜੀ ਹੁਣ ਆਪਾਂ ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਸ਼ੁਰੂ ਕਰਦੇ ਹਾਂ ਜੀ। ਇਜਾਜ਼ਤ ਹੈ ਜੀ ਕਿ ਹਲੇ ਆਪਾਂ ਕੋਈ ਗੱਲਬਾਤ ਹੋਰ ਕਰਨੀ ਹੈ? ਨਹੀਂ ਡਾਕਟਰ ਸਾਹਿਬ, ਅਸੀਂ ਉਹ ਗੱਲ ਜਲੀਏ ਕਰਾਂਗੇ, ਤੁਸੀਂ ਆਪਣਾ ਲੈਕਚਰ ਸ਼ੁਰੂ ਕਰੋ ਜੀ। ਥੈਂਕ ਯੂ ਸੋ ਮਚ ਜੀ। ਸੋ ਆਪਣਾ ਜਿਹੜਾ ਅੱਜ ਦਾ ਟੌਪਿਕ ਹੈਗਾ ਜੀ ਉਹ ਹੈਗਾ ਜੀ ਸਾਕਾ ਨਨਕਾਣਾ ਸਾਹਿਬ। ਆਪਾਂ ਸਭ ਨੂੰ ਪਤਾ ਹੈ ਕਿ 100 ਸਾਲ ਜਿਹੜੇ ਨੇ ਉਹ ਹੋ ਗਏ ਨੇ ਸਾਕਾ ਨਨਕਾਣਾ ਸਾਹਿਬ ਨੂੰ, ਔਰ ਬਹੁਤ ਪ੍ਰੋਗਰਾਮ ਜਿਹੜੇ ਨੇ ਇਸ ਟੌਪਿਕ ਦੇ ਉੱਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਆਪਾਂ ਵੈਬੀਨਾਰ ਜਿਹੜੇ ਸੈਮੀਨਾਰ ਦੇਖੇ ਨੇ। ਮੈਂ ਤੇ ਚੱਠਾ ਸਾਹਿਬ ਦੇ ਬਾਰੇ ਕੁਝ ਦਿਨ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਸਭ ਨੇ ਜਿਹੜੇ ਸੈਮੀਨਾਰ ਕੀਤੇ ਨੇ, ਸਭ ਨੇ ਇੱਕ ਸਾਈਡ ਦੀ ਸਟੋਰੀ ਜਿਹੜੀ ਹੈਗੀ ਬਿਲਕੁਲ ਦੱਸੀ ਹੈ, ਪਰ ਦੂਜੇ ਪਾਸੇ ਉਦਾਸੀ ਮਹੰਤ ਕੀ ਸੋਚਦੇ ਸੀ। ਉਹਨਾਂ ਨੇ ਜਦੋਂ ਕਾਨੂੰਨੀ ਕਾਰਵਾਈ ਮੁੜ ਕੇ ਹੋਈ, ਉਹਨਾਂ ਨੇ ਆਪਣੇ ਵੱਲੋਂ ਕਿਹੜੀਆਂ ਜਿਹੜੀਆਂ ਜਿਹੜੀ ਉਹਨਾਂ ਦੀ ਆਰਗੂਮੈਂਟਸ ਸੀਗੀਆਂ ਉਹ ਕੀ ਸੀਗੀਆਂ। ਸੋ ਇਹ ਬੜਾ ਟੌਪਿਕ ਇਹੋ ਜਿਹਾ ਹੈਗਾ ਕਿ ਇਹਨੂੰ ਦੱਸਣਾ ਜ਼ਰੂਰੀ ਹੈ ਆਪਣੇ ਲਈ, ਕਿਉਂਕਿ ਹੁਣ ਆਪਾਂ 100 ਸਾਲ ਮਨਾ ਰਹੇ ਹਾਂ ਕਿ ਉਸ ਵੇਲੇ ਸਿੱਖਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹ ਉਦੋਂ ਹੀ ਪਤਾ ਲੱਗੇਗਾ ਜੇ ਆਪਾਂ ਦੂਜੀ ਧਿਰ ਨੂੰ ਵੀ ਸੁਣੀਏ, ਵੀ ਦੂਜੀ ਧਿਰ ਜਿਹੜੇ ਮਹੰਤ ਸੀਗੇ ਉਹਨਾਂ ਦਾ ਪੱਖ ਜਿਹੜੇ ਸੀ, ਉਹਨਾਂ ਦੇ ਵਕੀਲ ਸੀ। ਮੁੜ ਕੇ ਜਦੋਂ ਸਾਕਾ ਨਨਕਾਣਾ ਦੀ ਜਿਹੜੀ ਕਈ ਸਾਲ ਤੱਕ ਜਿਹੜਾ ਕੇਸ ਚੱਲਦਾ ਰਿਹਾ, ਤੁਹਾਨੂੰ ਸਭ ਨੂੰ ਸ਼ਾਇਦ ਪਤਾ ਹੋਏਗਾ ਜਦ ਤੁਸੀਂ ਹਿਸਟਰੀ ਦੇ ਇੰਟਰਸਟਿਡ ਸ਼ੌਕੀਨ ਹੀ ਜਿਹੜੇ ਹੈਗੇ ਆ, ਚੱਠਾ ਸਾਹਿਬ ਦਾ ਪ੍ਰੋਗਰਾਮ ਦੇਖਦੇ ਆ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦਾ, ਕਿ ਮਹੰਤ ਨੂੰ ਪਹਿਲਾਂ ਫਾਂਸੀ ਦੀ ਸਜ਼ਾ ਹੋਈ ਸੀ, ਪਰ ਮੁੜ ਕੇ ਜਿਹੜੀ ਸੀ ਉਹ ਜੇਲ੍ਹ ਦੇ ਵਿੱਚ ਹੀ ਜਿਹੜੀ ਸੀ ਉਹਨੂੰ ਮਤਲਬ ਇੰਪ੍ਰਿਜ਼ਨਮੈਂਟ ਦੇ ਵਿੱਚ 7 ਸਾਲ ਰਿਹਾ ਸੀ, ਤੇ ਮੁੜ ਕੇ ਉਹਨੂੰ ਛੱਡ ਦਿੱਤਾ ਗਿਆ ਸੀ। ਸੋ ਮੇਰੇ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਹੈ ਉਹਨਾਂ ਫੈਕਟਸ ਤੇ ਆਧਾਰਿਤ ਹੈਗਾ ਕਿ ਇੱਕ ਤਾਂ ਜਿਹੜੀ ਆਪਾਂ ਸਿੱਖ ਟ੍ਰੈਡੀਸ਼ਨ ਦੇ ਵਿੱਚ, ਸਿੱਖ ਹਿਸਟਰੀ ਦੇ ਵਿੱਚ ਜਿਹੜਾ ਸਾਰਾ ਨਨਕਾਣਾ ਸਾਹਿਬ ਦਾ ਵਾਕਿਆ ਦੇਖਦੇ ਹਾਂ, ਪਹਿਲਾਂ ਮੈਂ ਉਹ ਸੁਣਾਉਂਗਾ, ਪਰ ਨਾਲ ਜਿੱਥੇ ਮਹੰਤ ਐਂਡ ਪਾਰਟੀ ਵੱਲੋਂ ਡਿਫਰੈਂਟ ਵਰਜ਼ਨਸ ਪੇਸ਼ ਕੀਤੇ ਗਏ ਉਹ ਵੀ ਨਾਲ ਦੱਸੂਗਾ, ਤਾਂ ਕਿ ਆਪਾਂ ਜਿਹੜਾ ਹੈਗਾ ਇਹ ਦੇਖ ਸਕੀਏ ਕਿ ਉਸ ਵੇਲੇ ਕਿੰਨੀਆਂ ਮੁਸ਼ਕਲਾਂ ਸਨ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੀ ਜਿਹੜੀ ਸ਼ੁਰੂਆਤ ਹੈ ਉਹ ਆਪਾਂ ਨੂੰ ਸਟਾਰਟਿੰਗ ਕਿੱਥੋਂ ਮਿਲਦੀ ਹੈ। ਜਿਵੇਂ ਮੈਂ ਆਪਣੀ ਕਿਤਾਬ ਜਿਹੜੀ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਵਿੱਚ ਵੀ ਇਹਨੂੰ ਕਾਫੀ ਤਫਸੀਲ ਨਾਲ ਦੱਸਿਆ ਹੈ ਕਿ ਗੁਰਦੁਆਰਾ ਸਾਹਿਬ ਦੀ ਸਥਾਪਨਾ ਪਹਿਲਾਂ ਕਿਵੇਂ ਹੁੰਦੀ ਹੈ, ਕਿਸੇ ਵੀ ਗੁਰਦੁਆਰਾ ਸਾਹਿਬ ਦੀ ਕਿਵੇਂ ਮੁੜ ਕੇ ਉਹਦਾ ਆਕਾਰ ਜਿਹੜਾ ਵੱਡਾ ਹੁੰਦਾ ਜਾਂਦਾ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਪਿੰਡ ਤਲਵੰਡੀ ਬਚਪਨ 'ਚ ਰਹੇ, ਆਪਾਂ ਨੂੰ ਪਤਾ ਹੈ ਕਿ ਉਸ ਤੋਂ ਬਾਅਦ ਉਹ ਜ਼ਿਆਦਾ ਦੇਰ ਜਿਹੜਾ ਸੀ ਉਹਨਾਂ ਨੇ ਸਮਾਂ ਉਦਾਸੀਆਂ ਤੇ ਬਤੀਤ ਕੀਤਾ, ਤੇ ਆਪਣੀ ਜ਼ਿੰਦਗੀ ਦੇ ਜਿਹੜੇ ਆਖਰੀ ਸਾਲ ਸੀ ਉਹ ਕਰਤਾਰਪੁਰ ਸਾਹਿਬ ਵਿਖੇ ਗੁਰੂ ਸਾਹਿਬ ਜਿਹੜੇ ਸੀ ਉਹ ਸ਼ਿਫਟ ਕਰ ਗਏ ਸੀਗੇ। ਸੋ ਪਿੰਡ ਤਲਵੰਡੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੋਂ ਬਾਅਦ ਜਿਹੜੇ ਨੈਕਸਟ ਕੋਈ ਸਿੱਖ ਗੁਰੂ ਆਉਂਦੇ ਨੇ, ਉਹਨਾਂ ਦੀ ਆਪਾਂ ਨੂੰ ਜਿਹੜੀ ਪਹਿਲੀ ਐਂਟਰੀ ਮਿਲਦੀ ਹੈਗੀ ਉਹ 5ਵੇਂ ਪਾਤਸ਼ਾਹ ਦੀ ਮਿਲਦੀ ਹੈ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ। ਉਹ ਅਰਾਊਂਡ 1595 ਦੇ ਕਰੀਬ ਦੀ ਐਂਟਰੀ ਹੈਗੀ ਹੈ। ਉਹ ਪਿੰਡ ਹੈਗਾ ਨੇੜੇ ਜਾਤਰੀ, ਜੰਬਰ ਜਾਤਰੀ। ਇਹਨਾਂ ਪਿੰਡਾਂ ਦੇ ਵਿੱਚੋਂ ਕੁਝ ਸਿੱਖਾਂ ਦਾ ਆਪਸੀ ਕੋਈ ਮਸਲਾ ਸੀ ਆਪਣੇ ਉਹਨਾਂ ਦੇ ਸ਼ਰਧਾਲੂਆਂ ਦਾ, ਉਸ ਨੂੰ ਮਸਲੇ ਨੂੰ ਹੱਲ ਕਰਨ ਆਏ ਸਨ, ਤੇ ਉਸ ਵੇਲੇ ਆਉਂਦੇ ਹੋਏ ਫਿਰ ਉਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਜਨਮ ਸਥਾਨ ਪਿੰਡ ਦੇ ਵਿੱਚ ਵੀ ਪਹੁੰਚੇ, ਜਿਹੜਾ ਨਾਮ ਉਸ ਵੇਲੇ ਰਾਏ ਭੋਏ ਦੀ ਤਲਵੰਡੀ ਸੀ। ਉੱਥੇ ਉਹਨਾਂ ਨੇ ਰਾਏ ਬੁਲਾਰ ਜੀ ਦੇ ਜਿਹੜੇ ਅੱਗੇ ਡਿਸੈਂਡੈਂਟ ਸੀ, ਜਾਂ ਗੁਰੂ ਸਾਹਿਬ ਜੀ ਦੇ ਚਾਚਾ ਜੀ ਭਾਈ ਲਾਲੂ ਸੀ ਉਹਨਾਂ ਦੇ ਅੱਗੇ ਡਿਸੈਂਡੈਂਟ ਸੀਗੇ, ਜਾਂ ਭਾਈ ਲਖਮੀ ਚੰਦ ਦੇ ਅੱਗੇ ਡਿਸੈਂਡੈਂਟ ਸੀ, ਉਹਨਾਂ ਦੀ ਹੈਲਪ ਦੇ ਨਾਲ ਉਸ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਜਿਹਦਾ ਉਸ ਵੇਲੇ ਨਾਮ ਸੀ ਕਾਲੂ ਦਾ ਕੋਠਾ। ਉੱਥੇ ਕੋਈ ਗੁਰਦੁਆਰਾ ਸਾਹਿਬ, ਕੋਈ ਸ਼ਰਾਈਨ ਇਹੋ ਜਿਹਾ ਨਹੀਂ ਸੀ ਬਣਾਇਆ ਗਿਆ। ਉਸੇ ਵੇਲੇ ਹੀ ਉਸੇ ਵਿਜ਼ਿਟ ਦੇ ਦੌਰਾਨ 5ਵੇਂ ਪਾਤਸ਼ਾਹੀ ਨੇ ਪਿੰਡ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਬਚਪਨ ਦੀਆਂ ਖੇਡਾਂ ਦੀ ਜਗ੍ਹਾ ਗੁਰਦੁਆਰਾ ਬਾਲ ਲੀਲਾ ਸਾਹਿਬ, ਗੁਰਦੁਆਰਾ ਕਿਆਰਾ ਸਾਹਿਬ, ਗੁਰਦੁਆਰਾ ਮਾਲਜੀ ਸਾਹਿਬ, ਇਹੋ ਜਿਹੀਆਂ ਗੁਰਦੁਆਰਾ ਤੰਬੂ ਸਾਹਿਬ, ਇਹੋ ਜਿਹੀਆਂ ਜਿਹੜੀਆਂ ਜਗ੍ਹਾ ਸੀ ਆਲੇ ਦੁਆਲੇ ਪਿੰਡ ਦੇ ਵਿੱਚ, ਉਹਨਾਂ ਦੀ ਨਿਸ਼ਾਨਦੇਹੀ ਕੀਤੀ। ਉਸ ਤੋਂ ਬਾਅਦ ਜਿਹੜੀ ਨੈਕਸਟ ਐਂਟਰੀ ਮਿਲਦੀ ਹੈ 5ਵੇਂ ਪਾਤਸ਼ਾਹੀ ਤੋਂ ਬਾਅਦ ਆਪਾਂ ਨੂੰ 6ਵੇਂ ਪਾਤਸ਼ਾਹੀ ਦੀ ਮਿਲਦੀ ਹੈ, ਜਦੋਂ ਇਹ ਕਸ਼ਮੀਰ ਦੀ ਯਾਤਰਾ ਤੋਂ ਵਾਪਸ ਆਏ ਤੇ ਹਾਫਿਜ਼ਾਬਾਦ ਆ ਕੇ ਰੁਕੇ।
ਉੱਥੇ ਇਹਨਾਂ ਨੇ ਜਪਜੀ ਸਾਹਿਬ ਜੀ ਦੀ ਐਕਸਪਲੇਨੇਸ਼ਨ ਜਿਹੜੀ ਸੀ ਸਿੱਖਾਂ ਨੂੰ ਦੱਸੀ, ਤੇ ਉਸ ਵੇਲੇ ਕੁਝ ਸਿੱਖਾਂ ਨੇ ਬੇਨਤੀ ਕੀਤੀ ਨਾਲਦਿਆਂ ਨੇ ਕਿ ਇੱਥੋਂ ਨੇੜੇ ਹੀ ਹਾਫਿਜ਼ਾਬਾਦ ਤੋਂ ਰਾਏਪੁਰ ਦੀ ਤਲਵੰਡੀ ਹੈ, ਪਹਿਲੇ ਪਾਤਸ਼ਾਹ ਦਾ ਜਨਮ ਉੱਥੇ ਹੋਇਆ ਹੈ, ਤੇ ਆਪਾਂ ਉਸ ਪਿੰਡ ਨੂੰ ਕਿਉਂ ਨਾ ਜਾ ਕੇ ਵਿਜ਼ਿਟ ਕਰੀਏ। ਉਸ ਵੇਲੇ ਛੇਵੇਂ ਪਾਤਸ਼ਾਹੀ ਆਏ, ਤੇ ਉਹ ਜਗ੍ਹਾ ਹਾਲੇ ਵੀ ਨਨਕਾਣਾ ਸਾਹਿਬ ਦੇ ਵਿੱਚ ਜਿੱਥੇ ਛੇਵੇਂ ਪਾਤਸ਼ਾਹੀ ਨੇ ਆ ਕੇ ਠਹਿਰਾ ਕੀਤਾ, ਗੁਰਦੁਆਰਾ ਪੰਜਵੀਂ ਤੇ ਛੇਵੀਂ ਪਾਤਸ਼ਾਹੀ ਕਰਕੇ ਉਹਦਾ ਨਾਮ ਹੈ, ਉਹ ਜਗ੍ਹਾ ਹਾਲੇ ਵੀ ਉੱਥੇ ਸੁਸ਼ੋਭਿਤ ਹੈਗੀ ਹੈ। ਸੋ ਇਹ ਦੋ ਸਿੱਖ ਗੁਰੂ ਨੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੋਂ ਬਾਅਦ ਜਿਹੜੇ ਕਿ ਨਨਕਾਣਾ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ, ਤਲਵੰਡੀ ਰਾਏਪੁਰ ਦੀ ਤਲਵੰਡੀ ਜਿਹਦਾ ਉਸ ਵੇਲੇ ਨਾਮ ਸੀ। ਛੇਵੇਂ ਪਾਤਸ਼ਾਹੀ ਤੋਂ ਬਾਅਦ ਆਪਾਂ ਨੂੰ ਅਬਾਊਟ 150-200 ਸਾਲ ਤੱਕ ਇਸ ਜਗ੍ਹਾ ਦੀ ਕੋਈ ਫਰਦਰ ਹਿਸਟਰੀ ਨਹੀਂ ਮਿਲਦੀ ਕਿ ਇੱਥੇ ਕੁਝ ਐਸਟੈਬਲਿਸ਼ ਕੀਤਾ ਗਿਆ, ਕਿ ਕੋਈ ਵੱਡੀ ਧਰਮਸ਼ਾਲਾ ਕੋਈ ਸੀਗੀ, ਕੋਈ ਇਹਦੇ ਬਾਰੇ ਆਪਾਂ ਨੂੰ ਜਿਹੜੇ ਕੋਈ ਪੁਖਤਾ ਸਬੂਤ ਜਿਹੜੇ ਹੈਗੇ ਆ ਨਹੀਂ ਮਿਲਦੇ। ਈਵਨ ਜਿਹੜਾ ਪਿੰਡ ਤਲਵੰਡੀ ਹੈਗਾ, ਇਹ ਵੀ ਕਿਹਾ ਜਾਂਦਾ ਹੈ ਕਿ ਇਹ ਪੂਰੀ ਤਰ੍ਹਾਂ ਇੱਕ ਵਾਰੀ ਕਹ ਲਓ ਵੀ ਉਜੜ ਗਿਆ ਸੀਗਾ। ਇੱਥੇ ਦੇ ਜਿਹੜੇ ਪੱਟੀ ਸੀਗੇ ਉਹ ਕਿਸੇ ਹੋਰ ਜਗ੍ਹਾ ਸ਼ਿਫਟ ਹੋ ਗਈ ਸੀ, ਫੈਮਿਲੀ ਰਾਇਲ ਫੈਮਿਲੀ ਜਿਹੜੀ ਸੀਗੀ ਇੱਥੇ ਦੀ। ਤੇ ਉਸ ਤੋਂ ਬਾਅਦ ਜਿਹੜੀ ਆਪਾਂ ਨੂੰ ਡਾਇਰੈਕਟ ਜਾ ਕੇ ਅਗਲਾ ਹਿਸਟਰੀ 'ਚ ਕੁਝ ਤਲਵੰਡੀ ਪਿੰਡ ਬਾਰੇ ਪਤਾ ਲੱਗਣ ਲੱਗਦਾ, ਉਹ ਹੈਗਾ ਕਮਰ ਸਿੰਘ ਚੀਮਾ ਦੇ ਟਾਈਮ ਤੇ, ਸਿੱਖ ਮਿਸਲਾਂ ਦੇ ਟਾਈਮ ਤੇ, ਜਿਨ੍ਹਾਂ ਨੇ ਪਹਿਲਾਂ ਆ ਕੇ ਇੱਥੇ ਕੁਝ ਸਿੱਖ ਆਏ, ਜਿਨ੍ਹਾਂ ਨੇ ਆ ਕੇ ਇੱਥੇ ਕੁਝ ਜਿਹੜਾ ਸੀਗਾ ਰਹਿਣ ਦਾ ਆਪਣਾ ਵਸੇਬਾ ਸ਼ੁਰੂ ਕੀਤਾ। ਉਸ ਤੋਂ ਬਾਅਦ ਆਪਣੇ ਮਹਾਰਾਜਾ ਰਣਜੀਤ ਸਿੰਘ, ਜਦੋਂ ਇਹਨਾਂ ਦੀ ਤਾਜਪੋਸ਼ੀ ਹੋਈ ਹੈ ਐਜ਼ ਅ ਸੁੱਕਰ ਚੱਕੀਆ ਮਿਸਲ ਦੇ ਹੈਡ, ਉਹ ਬਣੇ ਨੇ ਅਰਾਊਂਡ 1792 ਜਦੋਂ ਇਹਨਾਂ ਦੇ ਫਾਦਰ ਸਰਦਾਰ ਮਹਾਂ ਸਿੰਘ ਦੀ ਡੈਥ ਹੁੰਦੀ ਹੈ। ਉਸ ਤੋਂ ਬਾਅਦ ਇਹਨਾਂ ਦੇ ਫੈਮਿਲੀ ਦੇ ਜਿਹੜੇ ਸੀਗੇ ਬਾਬਾ ਬੇਦੀ, ਉਹ ਲੈ ਕੇ ਇਹਨਾਂ ਨੂੰ ਇੱਥੇ ਆਏ ਨੇ, ਇਹਨਾਂ ਦੀ ਮਦਰ ਸੀ ਨਾਲ, ਤੇ ਉਸ ਵੇਲੇ ਇਹਨਾਂ ਨੇ ਬਹੁਤ ਜਿਹੜੀ ਜ਼ਮੀਨ, ਇਹ ਸਾਰਾ ਇਲਾਕਾ ਜਿਹੜਾ ਸੀ ਸੁੱਕਰ ਚੱਕੀਆ ਮਿਸਲ ਦੇ ਅਧੀਨ ਸੀਗਾ। ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਜਿਹੜੀ ਜ਼ਮੀਨ ਸੀਗੀ ਗੁਰਦੁਆਰਾ ਸਾਹਿਬ ਦੇ ਨਾਮ ਲਗਵਾਈ, ਕਿਉਂਕਿ ਇੱਥੇ ਦੀ ਹਾਲਤ ਬੜੀ ਖਸਤਾ ਸੀ। ਵੱਧ ਤੋਂ ਵੱਧ ਇਹ ਸੀ ਕਿ ਮਾੜਾ ਮੋਟਾ ਦੀਵਾ, ਧੂਫ ਬੱਤੀ ਜਾਂ ਝਾੜੂ, ਕੋਈ ਇਹੋ ਜਿਹੀ ਚੀਜ਼ ਹੀ ਹੁੰਦੀ ਸੀ, ਕੋਈ ਬਹੁਤ ਵੱਡਾ ਸਟਰਕਚਰ ਨਹੀਂ ਸੀ। ਉਸ ਤੋਂ ਨੈਕਸਟ ਐਂਟਰੀ ਜਿਹੜੀ ਆਪਾਂ ਨੂੰ ਮਿਲਦੀ ਹੈ ਹਿਸਟਰੀ ਦੇ ਵਿੱਚ, ਇਤਿਹਾਸਿਕ ਤੱਥਾਂ ਦੇ ਵਿੱਚ, ਉਹ ਮਿਲਦੀ ਹੈਗੀ ਆ ਗੁਰਦੁਆਰਾ ਸਾਹਿਬ ਦੀ ਜਿਹੜੀ ਵੱਡੀ ਕੰਸਟਰਕਸ਼ਨ ਹੋਈ ਹੈ, ਜਿਹੜਾ ਆਪਾਂ ਜਿਸ ਤਰ੍ਹਾਂ ਦਾ ਆਕਾਰ ਹੁਣ ਆਪਾਂ ਦੇਖਦੇ ਹਾਂ ਹੋਵੇਗਾ 1818 ਦੇ ਵਿੱਚ, ਜਦੋਂ ਮਹਾਰਾਜਾ ਰਣਜੀਤ ਸਿੰਘ ਮੁਲਤਾਨ ਦੀ ਜੰਗ ਜਿਹੜੇ ਹੈਗੀ ਉਹ ਫਤਿਹ ਕਰਕੇ ਵਾਪਸ ਆਉਂਦੇ ਨੇ। ਉਸ ਵੇਲੇ ਆਉਂਦੇ ਹੋਏ ਇੱਥੇ ਭਾਈ ਗੁਰਬਖਸ਼ ਸਿੰਘ ਜੀ ਦੀ ਉਹ ਜਿਹੜੀ ਹੈਗੀ ਆ ਡਿਊਟੀ ਲਾਉਂਦੇ ਆ, ਜਿਨ੍ਹਾਂ ਨੇ ਕਿ ਇਹ ਜਿਹੜੀਆਂ ਜ਼ਿਆਦਾ ਵੱਡੀਆਂ ਇਮਾਰਤਾਂ ਨੇ, ਜਿਨ੍ਹਾਂ ਨੂੰ ਹੁਣ ਆਪਾਂ ਮੌਜੂਦਾ ਗੁਰਦੁਆਰਾ ਸਾਹਿਬ ਦਾ ਕਹਿ ਲਓ ਵੀ ਸਟਰਕਚਰ ਦੇ ਇਸ ਦੇ ਤੌਰ ਤੇ ਦੇਖਦੇ ਹਾਂ, ਉਹ ਉਸ ਵੇਲੇ 1818 ਦੇ ਵਿੱਚ ਜਿਹੜੀ ਹੈਗੀ ਆਪਾਂ ਨੂੰ ਪਹਿਲੀ ਐਂਟਰੀ ਉਸ ਚੀਜ਼ ਦੀ ਮਿਲਦੀ ਹੈ, ਵੇਅਰ ਭਾਈ ਗੁਰਬਖਸ਼ ਸਿੰਘ ਜੀ ਨੇ ਇਸ ਸ਼ਹਿਰ ਦੇ ਵਿੱਚ ਰਹਿ ਕੇ ਜਿਹੜੀਆਂ ਸੀ ਉਹ ਚੀਜ਼ਾਂ ਬਣਵਾਈਆਂ। ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਹੁਣ ਆਪਾਂ ਕੀ ਹੈ, ਇਹ ਜਦੋਂ ਆਪਾਂ ਸਾਕਾ ਨਨਕਾਣਾ ਦੀ ਗੱਲ ਕਰ ਰਹੇ ਹਾਂ, ਇੱਥੇ ਆਪਾਂ ਨੂੰ ਬਾਰ-ਬਾਰ ਆਉਂਦਾ ਕਿ ਜਿਹੜੇ ਸਾਧ ਸੀਗੇ, ਜਿਹੜੇ ਇੱਥੇ ਮਹੰਤ ਸੀਗੇ, ਇਹਨਾਂ ਨੇ ਕਈ ਤਰ੍ਹਾਂ ਦੀ ਜਿਹੜੀ ਹੈਗੀ ਆ ਕਰਪਸ਼ਨ ਕੀਤੀ ਸੀਗੀ। ਉਹਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਸੀਗਾ, ਉਸ ਵੇਲੇ ਉਹਨਾਂ ਨੇ ਜਿਹੜੇ ਇਹ ਗੁਰੂ ਸਾਹਿਬ ਦੀ ਲੀਨੀਏਜ ਵਾਲੀਆਂ ਫੈਮਿਲੀ ਸੀਗੀਆਂ, ਉਹਨਾਂ ਨੂੰ ਕਾਫੀ ਜ਼ਿਆਦਾ ਕਹਿ ਲਓ ਪਈ ਸਰਕਾਰੀ ਤੌਰ ਤੇ ਹੈਲਪ ਕਰਨੀ ਸ਼ੁਰੂ ਕੀਤੀ ਸੀ। ਸਭ ਤੋਂ ਪਹਿਲਾਂ ਬੇਦੀ ਸੀਗੇ, ਫਿਰ ਆਪਣੇ ਸੋਢੀ ਸੀਗੇ, ਫਿਰ ਉਦਾਸੀ ਮਹੰਤ ਸੀ। ਜਿਹੜੇ ਬੇਦੀ ਸੀਗੇ ਇਹਨਾਂ ਨੂੰ ਅਰਾਊਂਡ ਮੇਰੇ ਖਿਆਲ 5 ਲੱਖ ਦੇ ਕਰੀਬ ਸਾਲਾਨਾ ਮਿਲਦਾ ਸੀ, ਸੋਢੀ ਨੂੰ ਅਰਾਊਂਡ ਸਾਲ ਦਾ 4 ਲੱਖ। ਏਦਾਂ ਹੀ ਤੀਜੇ ਨੰਬਰ ਤੇ ਜਿਹੜੇ ਉਦਾਸੀ ਮਹੰਤ ਸੀ। ਉਸ ਵੇਲੇ ਪੂਰੇ ਆਪਣਾ ਜਿਹੜਾ ਸਿੱਖ ਰਾਜ ਸੀ, ਮਹਾਰਾਜਾ ਰਣਜੀਤ ਸਿੰਘ ਦਾ ਜੋ ਵੀ ਰੂਲ ਸੀਗਾ, ਉਹਦੇ ਅਧੀਨ ਅਰਾਊਂਡ 200 ਰਿਲੀਜੀਅਸ ਇੰਸਟੀਟਿਊਸ਼ਨ ਸੀਗੇ ਜਿਹੜੇ ਕਿ ਉਦਾਸੀਆਂ ਦੇ ਅਧੀਨ ਸੀ, ਜਿਨ੍ਹਾਂ ਦੇ ਵਿੱਚੋਂ ਕਿ ਅਬਾਊਟ 3/4 ਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਰਕਾਰੀ ਜਿਹੜੀ ਹੈਗੀ ਪੈਟਰਨੇਜ ਦਿੱਤੀ ਗਈ ਸੀ। ਉਸ ਵੇਲੇ ਜਿਹੜਾ ਇਹ ਇਲਾਕਾ ਸੀ, ਇੱਥੇ ਕੋਈ ਖਾਸ ਧਰਤੀ ਦੀ ਸਿੰਚਾਈ ਦਾ ਜਿਹੜਾ ਸੀ ਕੋਈ ਵੱਡੇ ਪੈਮਾਨੇ ਤੇ ਪ੍ਰਬੰਧ ਨਹੀਂ ਸੀ, ਇਸ ਕਰਕੇ ਇਹਨੂੰ ਨਨਕਾਣੇ ਦੀ ਬੁਰਜੀ ਕਿਹਾ ਜਾਂਦਾ ਸੀ। ਇੱਥੇ ਕੁਝ ਖੂਹਾਂ ਦੇ ਨਾਲ ਮਾੜੀ ਮੋਟੀ ਖੇਤੀਬਾੜੀ ਹੁੰਦੀ ਸੀ, ਖੂਹਾਂ ਦੇ ਨਾਂ ਸੀਗੇ, ਹਾਲੇ ਵੀ ਹੈਗੇ ਉਹ ਖੂਹ, ਕਈ ਇਹਨਾਂ ਦੇ ਵਿੱਚੋਂ ਸੀਤਾ ਵਾਲਾ ਖੂਹ, ਭਾਈ ਬਾਲੇ ਵਾਲਾ ਖੂਹ, ਬੁੱਤ ਵਾਲਾ ਖੂਹ, ਖਿੱਪ ਵਾਲਾ ਖੂਹ, ਪੈੜੇ ਵਾਲਾ ਖੂਹ, ਬਾਲ ਲੀਲਾ ਤੇ ਮਾਲਜੀ ਸਾਹਿਬ। ਇਹ ਕੁਝ ਖੂਹ ਸੀ ਜਿਨ੍ਹਾਂ ਦੇ ਨਾਲ ਮਾੜੀ ਮੋਟੀ ਸਿੰਜਾਈ ਹੁੰਦੀ ਸੀ। ਕੋਈ ਮਤਲਬ ਕਿ ਬਹੁਤ ਵਧੀਆ ਪ੍ਰੋਸਪਰਸ ਟਾਊਨ ਨਹੀਂ ਸੀਗਾ ਇਹ ਨਨਕਾਣਾ ਸਾਹਿਬ। ਉਸ ਵੇਲੇ ਦਾ ਨਾਮ ਰਾਏ ਭੋਇ ਦੀ ਤਲਵੰਡੀ ਤੋਂ ਨਨਕਾਣਾ ਸਾਹਿਬ ਜਿਹੜਾ ਚੇਂਜ ਹੋ ਗਿਆ ਸੀ। ਉਸ ਤੋਂ ਬਾਅਦ ਅੰਗਰੇਜ਼ ਆ ਗਏ ਇੱਥੇ। ਜਦੋਂ ਅੰਗਰੇਜ਼ ਆ ਗਏ, ਕਾਫੀ ਸਮਾਂ ਤੱਕ 1849 ਚ ਆਪਣੇ ਹੈਗੇ ਜਿਹੜੇ ਅੰਗਰੇਜ਼ ਆ ਗਏ ਪੰਜਾਬ ਦੇ ਵਿੱਚ। ਉਸ ਤੋਂ ਬਾਅਦ ਵੀ ਗੁਰਦੁਆਰੇ ਨਾਲ ਜਿਹੜੀ ਸੰਬੰਧਿਤ ਜ਼ਮੀਨਾਂ ਸੀ, ਇਹਨਾਂ ਦੀ ਦਸ਼ਾ ਇਹੋ ਹੀ ਰਹੀ। ਮਤਲਬ ਮਾੜੇ ਮੋਟੇ ਜਿੱਥੇ ਵੀ ਕਿਤੇ ਗੁਰਦੁਆਰਾ ਸਾਹਿਬ ਜਾਂ ਕੋਈ ਇਹੋ ਜਿਹੀ ਜਗ੍ਹਾ ਬਣੀ ਸੀ, ਜਨਮ ਸਥਾਨ ਦੇ ਦੁਆਲੇ ਵੀ ਮਾੜੀ ਮੋਟੀ ਕਹਿ ਲਓ ਵੀ ਦੀਵੇ, ਝਾੜੂ, ਇਹੋ ਜਿਹੀ ਮਾੜੀ ਮੋਟੀ ਜਿਹੜੀ ਹੈਗੀ ਉਹ ਸੇਵਾ ਹੁੰਦੀ ਸੀਗੀ। ਉਸਦੇ ਨਾਲ ਕੋਈ ਬਹੁਤ ਵੱਡੀ ਇਨਕਮ ਵਾਲੇ ਸੋਰਸਿਸ ਜਿਹੜੇ ਸੀ ਉਹ ਨਹੀਂ ਜੁੜੇ ਸਕੇ। ਪਰ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਉਹਨਾਂ ਨੇ ਜਦੋਂ 12 ਜਿਹੜੀਆਂ ਆਪਾਂ ਨੂੰ ਪਤਾ ਹੈ ਬਹੁਤ ਪੰਜਾਬ ਦੇ ਸੈਂਟਰਲ ਪੰਜਾਬ ਦੇ ਲੋਕ ਜਾ ਕੇ ਹੁਣ ਜਿਹੜਾ ਆਪਣਾ ਸਾਹੀਵਾਲ ਇਲਾਕਾ ਹੈ, ਮੌਂਟਗੋਮਰੀ ਹੋ ਗਿਆ, ਜਾਂ ਹੁਣ ਜਿਹੜਾ ਫੈਸਲਾਬਾਦ ਇਲਾਕਾ ਹੈ, ਲਾਇਲਪੁਰ ਹੋ ਗਿਆ, ਇੱਥੇ ਜਿਹੜੀਆਂ 12 ਜਿਹੜੀਆਂ ਅਸੀਂ ਵਸਾਉਣੀਆਂ ਸ਼ੁਰੂ ਕੀਤੀਆਂ। ਇਦਾਂ ਹੀ ਇਹ ਜਿਹੜਾ ਸੰਦਲਬਾਰ ਦਾ ਇਲਾਕਾ ਸੀਗਾ, ਇਹਨੂੰ ਵੀ ਉਪਜਾਊ ਬਣਾਉਣ ਦੇ ਲਈ
ਸਰਕਾਰ ਨੇ ਇੱਥੇ ਨਹਿਰਾਂ ਦੀ ਸਕੀਮ ਉਲੀਕੀ, ਜਿਨ੍ਹਾਂ ਵਿੱਚ ਕਿਸੇ ਨਨਕਾਣਾ ਸਾਹਿਬ ਦਾ ਵੀ ਇਲਾਕਾ ਆ ਗਿਆ। ਇਹਦੇ ਵਿੱਚ ਇਹ ਜਿਹੜੇ ਸਾਰੇ ਖੂਹਾਂ ਦੇ ਆਲੇ ਦੁਆਲੇ ਜ਼ਮੀਨਾਂ ਸੀਗੀਆਂ, ਉਹਨਾਂ ਦੀ ਵੈਲਿਊ ਬਹੁਤ ਜ਼ਿਆਦਾ ਵਧਣ ਲੱਗ ਪਈ। ਜਦੋਂ ਇਹ ਨਹਿਰਾਂ ਆਈਆਂ, ਇਹ ਇਲਾਕਾ ਬਹੁਤ ਜ਼ਿਆਦਾ ਫਰਟਾਈਲ ਹੋ ਗਿਆ। ਇੱਥੇ ਜਿੱਥੇ ਪਹਿਲਾਂ ਸਿਰਫ ਦਾਲਾਂ ਦੀ ਮਾੜੀ ਮੋਟੀ ਕਾਸ਼ਤ ਹੁੰਦੀ ਸੀ, ਇਹ ਮਿੱਟੀ ਸੀ ਜਿਹੜੀ ਬਹੁਤ ਜ਼ਿਆਦਾ ਕਹਿ ਲਓ ਪਈ ਲਾਹੇਵੰਦ ਸਾਬਤ ਹੋਈ ਕਾਸ਼ਤਕਾਰਾਂ ਦੇ ਲਈ। ਉਸ ਵੇਲੇ ਫਿਰ ਜਿਹੜੇ ਲੋਕੀ ਸੀਗੇ, ਜਿਹੜੇ ਐਂਟਰਪ੍ਰੇਨਰ ਉਸ ਵੇਲੇ ਕਹਿ ਲਓ, ਜਾਂ ਬਾਹਰੋਂ ਆ ਕੇ ਮਹੰਤ ਬੈਠੇ ਸੀਗੇ ਸੇਵਾ ਕਰਨ ਦੇ ਲਈ, ਮਤਲਬ ਉੱਥੇ ਦੇ ਲੋਕਲ ਨਹੀਂ ਸੀਗੇ, ਉਹਨਾਂ ਨੇ ਇਹਨਾਂ ਦੀ ਜਿਹੜੀ ਸੀਗੀ ਆਪੋ ਆਪਣੀ ਮੱਲ ਮਾਰ ਲਈ, ਤੇ ਗੁਰਦੁਆਰੇ ਦੇ ਮਹੰਤਾਂ ਨੇ ਵੀ ਉਹਨਾਂ ਪਾਸੋਂ ਇਹ ਜਿਹੜੀਆਂ ਜ਼ਮੀਨਾਂ ਸੀਗੀਆਂ ਮਹੰਤਾਂ ਨੇ ਆਪਣੇ ਕਾਬੂ ਹੇਠਾਂ ਕਰਨੀਆਂ ਸ਼ੁਰੂ ਕਰਤੀਆਂ, ਕਿਉਂਕਿ ਉਹ ਜ਼ਿਆਦਾ ਉਸ ਵੇਲੇ ਦੇ ਰਿਸੋਰਸਫੁਲ ਇਲਾਕੇ ਸੀ। ਲੋਕਾਂ ਨੇ ਲੈਣ ਦੀ ਕੋਸ਼ਿਸ਼ ਕੀਤੀ ਜ਼ਮੀਨਾਂ ਵਾਪਸ, ਪਰ ਮਹੰਤਾਂ ਨੇ ਆਪਣੇ ਕਹਿ ਲਓ ਵੀ ਸਾਕ ਸੰਬੰਧੀ ਹੋ ਗਏ, ਇਹਨਾਂ ਸਭ ਦੇ ਨਾਲ ਮਿਲ ਕੇ ਉਹ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀਆਂ ਜ਼ਮੀਨਾਂ ਸੀਗੀਆਂ, ਉਹਨਾਂ ਨੇ ਆਪਣੇ ਪਰਸਨਲ ਨਾਮ ਤੇ ਲਾਣੀ ਕਰਤੀਆਂ ਸ਼ੁਰੂ ਕਰਤੀਆਂ, ਜਿਨ੍ਹਾਂ ਚੋਂ ਕਈ ਨਾਂ ਹਾਲੇ ਵੀ, ਮੈਂ ਇਹ ਸਾਰੇ ਪਿੰਡਾਂ 'ਚ ਵਿਜ਼ਿਟ ਕਰਕੇ ਆਇਆ, ਕੋਟ ਸਾਧੂ ਰਾਮ, ਬਾੜਾ ਨਰੈਣ ਸਿੰਘ, ਝਲਾਰ ਗੰਗਾ ਰਾਮ, ਕੋਟ ਲਹਿਣਾ ਦਾਸ, ਕੋਟ ਲਾਭ ਦਾਸ, ਇਹ ਸਾਰੇ ਉਹ ਇਲਾਕੇ ਹੈਗੇ ਜਿਹੜੇ ਅੱਜ ਵੀ ਨਨਕਾਣਾ ਸਾਹਿਬ ਜਨਮ ਸਥਾਨ ਦੇ ਆਲੇ ਦੁਆਲੇ ਜਿਹੜੇ ਹੈਗੇ ਬੋਲੇ ਜਾਂਦੇ ਆ। ਇਹ ਉਸ ਵੇਲੇ ਦੇ ਮਹੰਤਾਂ ਨੇ ਜਿਹੜੇ ਸੀ ਉਹ ਆਪਣੇ ਨਾਮ ਤੇ ਕਰਾ ਲਏ। ਹੁਣ ਜਦੋਂ ਉਸ ਵੇਲੇ ਫਿਰ ਰੇਲਵੇ ਸਟੇਸ਼ਨ ਬਣਿਆ ਨਨਕਾਣਾ ਸਾਹਿਬ ਦਾ, ਉਹਦੇ ਆਉਣ ਨਾਲ ਇੱਥੇ ਹੋਰ ਜਿਹੜਾ ਇਲਾਕਾ ਸੀ ਬੜਾ ਕਹਿ ਲਓ ਵੀ ਕਮਰਸ਼ੀਅਲ ਬਣ ਗਿਆ। ਹੁਣ ਨਨਕਾਣਾ ਸਾਹਿਬ ਦਾ ਜਿਹੜਾ ਰੇਲਵੇ ਸਟੇਸ਼ਨ ਸੀ, ਇਹ ਗੁਰਦੁਆਰਾ ਮਾਲਜੀ ਸਾਹਿਬ ਦੇ ਬਿਲਕੁਲ ਲਾਗੇ ਬਣਨ ਨਾਲ ਗੁਰਦੁਆਰਾ ਮਾਲਜੀ ਸਾਹਿਬ ਦੀ ਮਹੱਤਤਾ ਬਹੁਤ ਜ਼ਿਆਦਾ ਵੱਧ ਗਈ। ਉੱਥੇ ਦੇ ਮਹੰਤ ਨੇ ਸਭ ਤੋਂ ਪਹਿਲਾਂ ਇੱਥੇ ਗੱਲਾ ਮੰਡੀ ਦੀ ਸਥਾਪਨਾ ਕੀਤੀ, ਤੇ ਇਸ ਮੰਡੀ ਦੇ ਨਾਮ ਤੇ ਗੁਰਦੁਆਰਾ ਨਾਮ ਵੀ ਮੰਡੀ ਮਾਲ ਸਾਹਿਬ ਜਿਹੜਾ ਸੀ ਉਹ ਪੈ ਗਿਆ ਸੀ, ਤੇ ਜਿਹੜਾ ਸਾਰਾ ਸ਼ਹਿਰ ਸੀ ਉਹ ਮਾਲਜੀ ਸਾਹਿਬ ਦੇ ਆਲੇ ਦੁਆਲੇ ਜਿਹੜਾ ਸੀ ਉਹ ਵਸਣਾ ਸ਼ੁਰੂ ਹੋ ਗਿਆ। ਹੁਣ ਜਦੋਂ ਆਮਦਨ ਜ਼ਿਆਦਾ ਵੱਧ ਗਈ, ਜਿਹੜੇ ਮਹੰਤ ਸੀਗੇ, ਪਹਿਲੇ ਮਹੰਤ ਸੀਗੇ, ਇਹ ਸਿੱਖੀ ਸੇਵਾ ਸੰਭਾਲ ਬਿਲਕੁਲ ਜਿਵੇਂ ਕਹਿ ਲਓ ਵੀ ਗੁਰੂ ਸਾਹਿਬ ਦੇ ਆਸ਼ੇ ਦੇ ਮੁਤਾਬਕ ਚੱਲਦੇ ਸੀ। ਸਿੱਖੀ ਨੂੰ ਫੈਲਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਸੀ। ਪਰ ਹੌਲੀ ਹੌਲੀ ਜਿਹੜੀਆਂ ਇਹਨਾਂ ਦੀਆਂ ਅੱਗੇ ਜਨਰੇਸ਼ਨਸ ਆਈਆਂ, ਜਦੋਂ ਪਹਿਲੇ ਵੱਡੇ ਮਹੰਤ ਜਿਹੜੇ ਸੀ ਉਹ ਮਰ ਗਏ, ਬਜ਼ੁਰਗ ਹੋ ਗਏ, ਪੂਰੇ ਹੋ ਗਏ, ਉਸ ਤੋਂ ਬਾਅਦ ਅਗਲੀਆਂ ਜਿਹੜੀਆਂ ਜਨਰੇਸ਼ਨਸ ਆਈਆਂ ਹੌਲੀ ਹੌਲੀ ਐਸ਼ ਪ੍ਰਸਤ ਹੋ ਗਈਆਂ, ਕਿਉਂਕਿ ਵੈਲਿਊ ਬਹੁਤ ਵੱਧ ਗਈ, ਲਾਲਚ ਆ ਗਿਆ, ਤੇ ਜਿਹੜੀ ਧਰਮ ਪ੍ਰਚਾਰ ਦੀ ਗੱਲ ਕਹਿ ਲਓ ਜਾਂ ਗੁਰਦੁਆਰੇ ਦੀ ਸੇਵਾ ਕਹਿ ਲਓ, ਉਹ ਤੋਂ ਅਵੇਸਲੇ ਰਹਿਣ ਲੱਗੇ। ਜਦ ਕਿ ਗੁਰਦੁਆਰੇ ਜਿਹੜੇ ਆਏ ਯਾਤਰੂ ਹੁੰਦੇ ਸੀਗੇ, ਉਹਨਾਂ ਤੋਂ ਕੁਛ ਨਾ ਕੁਛ ਜਿਹੜਾ ਸੀ ਇਸ ਸਕੀਮ ਨਾਲ ਕਢਾਉਣਾ ਸ਼ੁਰੂ ਕਰ ਦਿੱਤਾ, ਤੇ ਕਿਉਂਕਿ ਹੋਰ ਕਈ ਧਰਮਾਂ ਦੇ ਵੀ ਲੋਕੀ ਆਉਂਦੇ ਸੀ, ਇਸ ਕਰਕੇ ਇਹਨਾਂ ਨੇ ਸਾਰਾ ਕੁਝ ਜਿਹੜਾ ਸੀ ਉਹ ਮਿਕਸਿੰਗ ਅਪ ਹੋਣ ਲੱਗ ਪਈ। ਉਹ ਜਿਹੜਾ ਵੀ ਕਿਸ ਤਰ੍ਹਾਂ ਦਾ ਕੋਈ ਜ਼ਿਆਦਾ ਸ਼ਰਧਾਲੂ, ਕੋਈ ਡਿਵੋਟੀਜ਼ ਆਉਂਦੇ ਸੀਗੇ, ਉਸ ਤਰ੍ਹਾਂ ਦੀ ਜਿਹੜੀਆਂ ਸੀਗੀ ਉਹ ਕਹਿ ਲਓ ਵੀ ਮੂਰਤੀਆਂ ਜਾਂ ਫੋਟੋਗ੍ਰਾਫੀ ਕਹਿ ਲਓ, ਜੋ ਉਸ ਵੇਲੇ ਦੀ ਚਿੱਤਰਕਾਰੀ ਹੈਗੀ, ਉਹ ਸਾਰਾ ਕੁਝ ਉਹਨਾਂ ਨੇ ਉਸ ਚੀਜ਼ ਨੂੰ ਸਾਰਾ ਕੁਝ ਇਨਕਲੂਡ ਕਰ ਲਿੱਤਾ, ਤੇ ਜਿਹਦਾ ਰਿਜ਼ਲਟ ਆਪਾਂ ਨੂੰ ਮੁੜ ਕੇ ਪਤਾ ਲੱਗਦਾ ਹੈ ਵੀ ਜਿਹੜਾ ਅਕਾਲੀ ਲਹਿਰ ਜਾਂ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਸੀਗਾ। ਹੁਣ ਆਪਾਂ ਗੱਲ ਕਰਦੇ ਹਾਂ ਵੀ ਇਸ ਪਾਰਟਿਕੂਲਰ ਜਗ੍ਹਾ ਤੇ ਕੀ ਹੋਇਆ। ਇਸ ਪਾਰਟਿਕੂਲਰ ਜਗ੍ਹਾ ਦੇ ਉੱਤੇ ਜਿਹਦਾ ਸਭ ਤੋਂ ਨਾਮ ਹੈਗਾ ਉਹ ਮਹੰਤ ਨਰੈਣ ਦਾਸ। ਮਹੰਤ ਨਰੈਣ ਦਾਸ ਇੱਥੇ ਕਬਜ਼ਾ ਸੀ ਇਸ ਜਗ੍ਹਾ ਦੇ ਉੱਤੇ। ਉਹਦੀਆਂ ਕਈ ਗੱਲਾਂ ਤੁਸੀਂ ਕਈ ਪਿਛਲੇ ਕੁਝ ਦਿਨਾਂ 'ਚ ਕਈ ਸੈਮੀਨਾਰ ਵੈਬੀਨਾਰ ਮੈਂ ਸੁਣਦਾ ਰਿਹਾ। ਬੜਾ ਮਸ਼ਹੂਰ ਹੈ ਕਿ ਬੜਾ ਕਰਪਟ ਸੀ ਉਹ, ਲੇਡੀਜ਼ ਦੇ ਨਾਲ ਵੀ ਉਹ ਕਈ ਤਰ੍ਹਾਂ ਦੇ ਜਿਹੜੇ ਸੀ ਗਲਤ ਹਰਕਤਾਂ ਕਰਦਾ ਸੀ। ਸੋ ਕਾਫੀ ਜਿਹੜਾ ਕਹਿ ਲਓ ਵੀ ਬਦਨਾਮ ਹੋ ਚੁੱਕਾ ਸੀ। ਜਦੋਂ ਸਿੱਖਾਂ ਨੇ, ਅਕਾਲੀਆਂ ਨੇ ਹੋਰ ਕਈ ਜਗ੍ਹਾ ਜਿਵੇਂ ਗੁਰਦੁਆਰਾ ਪੰਜਾ ਸਾਹਿਬ ਹੋ ਗਿਆ, ਗੁਰਦੁਆਰਾ ਤਰਨਤਾਰਨ ਸਾਹਿਬ ਹੋ ਗਿਆ, ਬਾਬੇ ਦੀ ਬੇਰ ਸਿਆਲਕੋਟ ਹੋ ਗਿਆ, ਉਹ ਆਪਣੇ ਅਧੀਨ ਕਰ ਲਏ। ਉੱਥੇ ਜਾ ਕੇ ਉਹਨਾਂ ਨੇ ਜਿਹੜੇ ਮਹੰਤ ਸੀ ਉਹਨਾਂ ਨੂੰ ਲਾਂਭੇ ਕਰਕੇ ਆਪ ਸੇਵਾ ਲੈ ਲਈ, ਤੇ ਇਹ ਪਲਾਨ ਬਣੀ ਕਿ ਇਹ ਜਿਹੜੀ ਜਗ੍ਹਾ ਹੈਗੀ ਆ ਆਪਣੀ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ, ਇੱਥੇ ਦਾ ਜਿਹੜਾ ਲੀਡਰ ਹੈਗਾ ਹੈ, ਜਿਹੜਾ ਇੱਥੇ ਦਾ ਹੈੱਡ ਹੈਗਾ ਆ ਨਰੈਣ ਦਾਸ, ਇਹਨੇ ਵੀ ਬੜੀ ਅੱਤ ਚੱਕੀ ਹੋਈ ਹੈ। ਇਹ ਜਗ੍ਹਾ ਨੂੰ ਵੀ ਹੈਗਾ ਹੁਣ ਆਪਾਂ ਜਿਹੜਾ ਹੈਗਾ ਸਿੱਖ ਪੰਥ ਦੇ ਅਧੀਨ ਲਿਆਉਣਾ ਆ। ਇਹਦੇ ਬਾਰੇ ਅਕਸਰ ਜਿਹੜੀ ਸੀ ਇਹ ਕਈ ਪ੍ਰੋਗਰਾਮ, ਕਈ ਮੀਟਿੰਗਾਂ ਦੇ ਵਿੱਚ ਜਿਹੜੀ ਸੀ ਗੱਲਬਾਤ ਚੱਲਦੀ ਰਹਿੰਦੀ ਸੀ। ਇਸ ਦੇ ਲਈ ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜੀ ਇੱਕ ਮੀਟਿੰਗ, ਜਿਹਦਾ ਆਪਾਂ ਨੂੰ ਇਤਿਹਾਸ ਜ਼ਿਕਰ ਆਉਂਦਾ ਹੈ, ਇੱਕ ਜਿਹੜੀ 16 ਦੀ ਮੀਟਿੰਗ ਸੋਚੀ ਕਿ ਪਹਿਲਾਂ ਇਹਨਾਂ ਨਾਲ ਗੱਲਬਾਤ ਕੀਤੀ ਜਾਵੇ ਮਹੰਤ ਦੇ ਨਾਲ। ਉਹ ਆਪਣੀ ਚੱਠਾ ਸਾਹਿਬ ਜਿਹੜੀ ਗੱਲਬਾਤ ਹੁੰਦੀ ਹੈ ਉਹਦੀ ਡੇਟ ਮਿਲਦੀ ਆ 14 ਫਰਵਰੀ, ਵੈਲੈਂਟਾਈਨ ਡੇ। ਦੇਖੋ ਮੈਨੂੰ ਇਸ ਕਰਕੇ ਯਾਦ ਹੈ, 14 ਫਰਵਰੀ 1921 ਨੂੰ ਸ਼ੇਖੂਪੁਰਾ ਸਰਦਾਰ ਬੂਟਾ ਸਿੰਘ ਵਕੀਲ ਦੀ ਕੋਠੀ ਸੀਗੀ, ਉੱਥੇ ਜਾ ਕੇ ਹੋਣੀ ਸੀ, ਜਿੱਥੇ ਕਿ ਇਹ ਸਿੰਘਾਂ ਦੇ ਨਾਲ ਆ ਕੇ ਉਹਨੇ ਜਿਹੜੀ ਸੀ ਇਹ ਮੀਟਿੰਗ ਕਰਨੀ ਸੀ। ਪਰ ਐਨ ਮੌਕੇ ਤੇ ਆ ਕੇ ਜਿਹੜਾ ਮਹੰਤ ਸੀ ਉੱਥੇ ਪਹੁੰਚਿਆ ਨਹੀਂ, ਤੇ ਉਹਨੇ ਕਿਹਾ ਵੀ ਨਹੀਂ, ਮੈਨੂੰ 14 ਫਰਵਰੀ ਨਹੀਂ, ਮੈਨੂੰ ਤੁਸੀਂ 15 ਫਰਵਰੀ 1921 ਨੂੰ ਲਾਹੌਰ 'ਚ ਜਾ ਕੇ ਮਿਲੋ। ਲਾਹੌਰ 'ਚ ਹੁਣ ਸਰਦਾਰ ਬੂਟਾ ਸਿੰਘ ਤੇ ਭਾਈ ਕਰਤਾਰ ਸਿੰਘ ਝੱਬਰ, ਇਹ ਜਿਹੜਾ ਆਪਣਾ ਲਾਹੌਰ ਗਜ਼ਟ ਅਖਬਾਰ ਹੈਗਾ ਉਹਦਾ ਦਫ਼ਤਰ, ਉੱਥੇ ਮਿਲੇ ਸਰਦਾਰ ਅਮਰ ਸਿੰਘ ਕੋਲ, ਤੇ ਉੱਥੇ ਜਾ ਕੇ ਮਹੰਤ ਨੂੰ ਭੇਜਿਆ ਵੀ ਇੱਥੇ ਆ ਕੇ ਮੁਲਾਕਾਤ ਹੋਣੀ ਹੈ। ਪਰ ਉਸ ਵੇਲੇ ਮਹੰਤ ਆਪ ਤੇ ਨਹੀਂ ਆਇਆ, ਪਰ ਭਾਈ ਝੱਬਰ ਦਾ ਇੱਕ ਸੂਝਿਆ ਸੀ ਅਵਤਾਰ ਸਿੰਘ, ਇਹਨਾਂ ਦਾ ਕਹਿ ਲਓ ਵੀ ਨਾਲ ਦਾ ਬੰਦਾ ਸੀ, ਉਹ ਰਹਿੰਦਾ ਉਹ ਪਰ ਮਹੰਤ ਦੇ ਨਾਲ ਸੀ, ਅਵਤਾਰ ਸਿੰਘ। ਉਹਨੇ ਆ ਕੇ ਦੱਸਿਆ ਵੀ ਕੱਲ ਰਾਤੀ ਮਹੰਤ ਨੇ ਆਪਣੇ ਨਾਲ
ਚੱਠਾ ਸਾਹਿਬ ਆਪਣੀ ਕਿਤਾਬ ਦੇ ਵਿੱਚ ਪਾਕਿਸਤਾਨ 'ਚ ਹੋਰ ਕਈ ਗੁਰਦੁਆਰਾ ਨੇ ਜਿਨ੍ਹਾਂ ਦਾ ਆਪਣਾ ਜ਼ਿਕਰ ਹੈਗਾ, ਜਿਨ੍ਹਾਂ 'ਚੋਂ ਇੱਕ ਹੈਗਾ ਆ ਰਾਮ ਥੰਮਣ, ਇੱਕ ਹੈਗਾ ਆ ਆਪਣਾ ਮਾਣਕ ਗੁਰਦੁਆਰਾ, ਤੇ ਇੱਕ ਹੈਗਾ ਆ ਭਾਈ ਫੇਰੂ। ਇਹ ਸਾਰੇ ਜਿਹੜੇ ਗੁਰਦੁਆਰੇ ਸੀ ਉਸ ਵੇਲੇ ਵੱਡੇ ਮਹੰਤਾਂ ਕੋਲ ਸੀਗੇ। ਰਾਮ ਥੰਮਣ ਦਾ ਮਹੰਤ ਸੀਗਾ ਅਰਜਨ ਦਾਸ, ਬੱਗਿਆਂ ਵਾਲੇ ਦਾ ਸੀ ਜਗਨਨਾਥ, ਮਾਣਕ ਗੁਰਦੁਆਰੇ ਦਾ ਸੀ ਬਸੰਤ ਦਾਸ, ਜਿਹੜਾ ਕਿ ਇਹਨਾਂ ਦੀ ਉਦਾਸੀ ਮਹਾਮੰਡਲ ਦਾ ਹੈੱਡ ਵੀ ਸੀ। ਇਹਨਾਂ ਸਾਰਿਆਂ ਨੇ ਉਸ ਸੂਈਆ ਜਿਹੜਾ ਆਇਆ ਅਵਤਾਰ ਸਿੰਘ, ਉਹਨੇ ਆ ਕੇ ਦੱਸਿਆ ਵੀ ਇਹ ਸਾਰੇ ਮਹੰਤਾਂ ਦੀ ਕੱਲ ਰਾਤ ਮੀਟਿੰਗ ਹੋਈ ਹੈ, ਉੱਥੇ ਮਤਾ ਪਕਾਇਆ ਗਿਆ ਵੀ ਕਈ ਭਗੌੜੇ ਕਾਤਲ ਜਿਹੜੇ ਸੀਗੇ ਉਹ ਇਹਨਾਂ ਡੇਰਿਆਂ ਦੇ ਵਿੱਚ ਜਿਹੜੇ ਸੀ, ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਸੀ, ਉਹ ਹਾਇਰ ਕੀਤੇ ਜਾਣ, ਤੇ ਜਦੋਂ ਵੀ ਕੋਈ ਸਿੰਘ ਆਵੇ, ਕੋਈ ਮੱਥਾ ਟੇਕਣ ਦੇ ਦਿਨ ਆਵੇ, ਤਾਂ ਉਹਨਾਂ ਨੂੰ ਮਾਰ ਦੋ, ਤੇ ਉਹਨਾਂ ਦੇ ਹੱਲਾ ਕਰ ਦੋ। ਤੇ ਮਤਲਬ ਇਹ ਜਿਹੜਾ ਸੀ ਅਟੈਕ ਦਾ ਪਲਾਨ ਉਹਨਾਂ ਨੇ ਬਣਾਇਆ ਹੋਇਆ। ਇਹ ਰਿਪੋਰਟ ਜਦੋਂ ਝੱਬਰ ਤੇ ਇਹ ਸਾਥੀ ਜਿਹੜੇ ਉਹਨਾਂ ਦੀ ਵੇਟ ਕਰ ਰਹੇ ਸੀਗੇ ਲਾਹੌਰ ਦੇ ਵਿੱਚ ਉਹਨਾਂ ਨੂੰ ਮਿਲਣ ਦੇ ਲਈ ਮਾਤਲੂ, ਜਦੋਂ ਉਹਨਾਂ ਨੂੰ ਇਹ ਗੱਲ ਦੀ ਖਬਰ ਪਤਾ ਲੱਗੀ, ਉਹਨਾਂ ਦੀਆਂ ਅੱਖਾਂ ਖੁੱਲ ਗਈਆਂ। ਉਸ ਵੇਲੇ ਮਹੰਤ ਆਪ ਤਾਂ ਨਹੀਂ ਆਇਆ, ਪਰ ਉਹਨੇ ਇੱਕ ਬੰਦਾ ਭੇਜਿਆ ਉਸ ਜਗ੍ਹਾ ਤੇ। ਉਹ ਕਹਿੰਦਾ ਵੀ ਮੈਂ ਹੁਣ ਇਸ ਵੇਲੇ ਬੇਦੀ ਕਰਤਾਰ ਸਿੰਘ ਦੀ ਕੋਠੀ ਜਾ ਰਿਹਾ, ਤੇ ਮੈਂ ਇਸ ਵੇਲੇ ਤੁਹਾਡੇ ਨੂੰ ਨਹੀਂ ਮਿਲ ਸਕਦਾ। ਇਹ ਜਦੋਂ ਇਹਨਾਂ ਨੂੰ ਖਬਰ ਪਤਾ ਲੱਗੀ ਤਾਂ ਪਤਾ ਲੱਗ ਗਿਆ ਵੀ ਹੁਣ ਜਿਹੜਾ ਇਹ ਮਹੰਤ ਹੈਗਾ ਇਹ ਮਿਲਣਾ ਨਹੀਂ ਚਾਹੁੰਦਾ, ਇਹ ਟਾਲਮ ਟੋਲ ਕਰ ਰਿਹਾ। ਉਸ ਵੇਲੇ ਜਿਹੜੇ ਭਾਈ ਝੱਬਰ ਸੀਗੇ ਸਿੱਧੇ ਚੜ ਕੇ ਗੁਰਦੁਆਰਾ ਚੂੜਕਾਣਾ, ਆਪਣਾ ਗੁਰਦੁਆਰਾ ਜਿਹੜਾ ਸੱਚਾ ਸੌਦਾ ਹੈਗਾ, ਖਰਾ ਸੌਦਾ, ਪੁਰਾਣੀ ਕਿਤਾਬਾਂ 'ਚ ਆਪਾਂ ਇਹਨੂੰ ਖਰਾ ਸੌਦਾ ਕਹਿੰਦੇ ਹਾਂ, ਹੁਣ ਜ਼ਿਆਦਾ ਇਹਦਾ ਨਾਮ ਸੱਚਾ ਸੌਦਾ ਹੀ ਕਿਹਾ ਜਾਂਦਾ। ਉੱਥੇ ਜਾ ਕੇ ਪਹੁੰਚੇ, ਉੱਥੇ ਉਹਨਾਂ ਨੇ ਦੱਸਿਆ ਵੀ ਸਾਰੀ ਗੱਲਬਾਤ ਹੋਈ ਕਿ ਇਹ ਜਿਹੜੀ ਪਲਾਨ ਹੈਗੀ ਹੈ ਕਿ ਆਪਾਂ ਜਦੋਂ ਆਪਣੇ ਕੋਲ ਇੱਕ ਮੌਕਾ ਹੈਗਾ ਕਿ ਜਦੋਂ 19 ਤੇ 20 ਫਰਵਰੀ ਨੂੰ ਲਾਹੌਰ 'ਚ ਇੱਕ ਸਨਾਤਨੀ ਸਿੱਖ ਕਾਨਫਰੰਸ ਹੋਣੀ ਹੈ ਕਰਤਾਰ ਸਿੰਘ ਬੇਦੀ ਜੀ ਵੱਲੋਂ, ਜਿਹਦੇ ਵਿੱਚ ਮਹੰਤ ਰੈਣ ਦਾਸ ਨੇ ਚਲੇ ਜਾਣਾ। ਉਸ ਵੇਲੇ ਜਿਹੜੀ ਹੈਗੀ ਆ ਇਹ ਗੁਰਦੁਆਰਾ ਜਨਮ ਸਥਾਨ ਤੇ ਜਾ ਕੇ ਜਿਹੜਾ ਹੈਗਾ ਆਪਾਂ ਨੂੰ ਜਾ ਕੇ ਕਬਜ਼ਾ ਕਰਨ ਦਾ ਜਿਹੜਾ ਚੰਗਾ ਮੌਕਾ ਮਿਲ ਸਕਦਾ। ਉਸ ਵੇਲੇ ਹੋਰ ਕਈ ਸਿੱਖ ਸੀਗੇ ਆਪਣੇ ਚੱਕ ਨੰਬਰ 204 ਲਾਇਲਪੁਰ ਦੇ ਕੋਲ ਹੀ ਇਸ ਵੇਲੇ ਜਗ੍ਹਾ। ਉਸ ਗੁਰਦੁਆਰੇ ਦੀ ਹਾਲਤ ਵੈਸੇ ਮਾੜੀ ਹੈ, ਅਸੀਂ ਕਈ ਵਾਰੀ ਉਹਦੇ ਬਾਰੇ ਟਾਕ ਸ਼ੋਅ ਪਹਿਲਾਂ ਵੀ ਕਰ ਚੁੱਕੇ ਹਾਂ। ਤੇ ਬਾਹਰ ਖਾਲਸਾ ਦੀਵਾਨ ਦੇ ਮੁਖੀ ਸੀਗੇ ਭਾਈ ਲਛਮਣ ਸਿੰਘ ਜੀ, ਤੇ ਨਾਲ ਉਹਦੇ ਟਹਿਲ ਸਿੰਘ ਜੀ। ਇਸੇ ਪਿੰਡ ਦੇ ਚੱਕ 204 ਦੇ ਸੀਗੇ ਭਾਈ ਬੂਟਾ ਸਿੰਘ, ਸੰਤ ਤੇਜਾ ਸਿੰਘ। ਇਹ ਸਾਰੇ ਆਏ ਤੇ ਉਹਨਾਂ ਨੇ ਵੀ ਇਹ ਫੈਸਲਾ ਕੀਤਾ ਵੀ ਸਭ ਦੇ ਵੱਲੋਂ ਇਹ ਕਹਿ ਲਓ ਵੀ ਮਿਲ ਕੇ ਫੈਸਲਾ ਹੋਇਆ ਵੀ 10 ਫੱਗਣ ਜਿਹੜੀ ਬਣਦੀ ਆਪਣੀ 20 ਫਰਵਰੀ 1921 ਨੂੰ 4-5 ਹਜ਼ਾਰ ਦਾ ਜਿਹੜਾ ਗਰੁੱਪ ਲੈ ਕੇ, ਜਥਾ ਲੈ ਕੇ ਨਨਕਾਣਾ ਸਾਹਿਬ ਪਹੁੰਚਿਆ ਜਾਵੇ। ਹੁਣ ਉਸ ਵੇਲੇ ਕੋਈ ਏਦਾਂ ਫੋਨ ਏਦਾਂ ਦਾ ਕੋਈ ਇੰਤਜ਼ਾਮ ਤਾਂ ਨਹੀਂ ਸੀ। ਉਸ ਵੇਲੇ ਜਿਹੜਾ ਫਿਰ ਉਦੋਂ ਕੋਈ ਫੈਸਲਾ ਹੋਇਆ, ਉਹ ਫੈਸਲਾ ਸੁਣ ਕੇ ਲੋਕੀ ਆਪੋ ਆਪਣੇ ਪਿੰਡਾਂ 'ਚ ਚਲੇ ਗਏ ਤੇ ਉਹਨਾਂ ਲੋਕਾਂ ਨੂੰ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ ਵੀ 10 ਫੱਗਣ ਦੀ ਤਿਆਰੀ ਸ਼ੁਰੂ ਕਰ ਦਿਓ। ਪਲਾਨ ਬਣੀ ਸੀ ਵੀ ਭਾਈ ਲਛਮਣ ਸਿੰਘ ਜੀ ਹੋਰਾਂ ਨੇ ਧਾਰੋਵਾਲ ਤੋਂ ਚੱਲ ਕੇ ਝੱਬਰ ਦੇ ਜਥੇ ਨੂੰ ਨਨਕਾਣਾ ਸਾਹਿਬ ਤੋਂ 5 ਮੀਲ ਦੂਰ ਜਾ ਕੇ ਮਿਲਣਾ ਸੀਗਾ, ਜਿੱਥੇ ਸੀਗੀ ਝਾਲ ਚੰਦਰਕੋਟ ਦੀ ਝਾਲ ਜਾ ਕੇ ਮਿਲਣਾ ਸੀ। ਤੇ ਇਹਨਾਂ ਨੇ ਸਾਰਿਆਂ ਨੇ ਫਿਰ ਲਾਇਲਪੁਰ ਤੋਂ ਜਿਹੜੇ ਸਿੰਘ ਆਏ ਸੀ ਉਹਨਾਂ ਦੇ ਨਾਲ 20 ਫਰਵਰੀ ਸਵੇਰੇ 4 ਵਜੇ ਨਨਕਾਣਾ ਸਾਹਿਬ ਦੇ ਕੋਲ ਪੱਠਿਆਂ ਦੇ ਕੋਲ ਰੇਲਵੇ ਟਰੈਕ ਟੱਪ ਕੇ ਇਹਨਾਂ ਸਭ ਨੇ ਇਕੱਠੇ ਹੋ ਕੇ about 5 ਵਜੇ ਕਰੀਬ ਜਿਹੜਾ ਸੀਗਾ ਉਹ ਗੁਰਦੁਆਰਾ ਸਾਹਿਬ ਜਨਮ ਸਥਾਨ ਇਕੱਠਿਆਂ ਨੇ ਪਹੁੰਚਣਾ ਸੀ। ਪਲਾਨ ਇਹ ਬਣੀ ਸੀਗੀ। ਹੁਣ ਇਹ ਸਾਰੇ ਚਾਹੁੰਦੇ ਸੀਗੇ ਕਿ ਸ਼੍ਰੋਮਣੀ ਕਮੇਟੀ, ਕਿਉਂਕਿ ਉਸ ਵੇਲੇ ਥੋੜੀ ਦੇਰ ਪਹਿਲਾਂ ਹੀ ਹਾਲੇ ਉਹਦੀ ਫਾਰਮੇਸ਼ਨ ਹੋਈ ਸੀਗੀ ਆਪਣੀ ਅੰਮ੍ਰਿਤਸਰ, ਤੇ ਉਸ ਤੱਕ ਇਹ ਖਬਰ ਨਹੀਂ ਪਹੁੰਚੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਇਹ ਜਿਹੜੀ ਇਹ ਕੰਮ ਹੈਗੇ ਉਹਦੀ ਆਗਿਆ ਨਹੀਂ ਦੇਣੀ। ਪਰ ਕਿਸ ਤਰ੍ਹਾਂ ਮਾਸਟਰ ਤਾਰਾ ਸਿੰਘ, ਸਰਦਾਰ ਤੇਜਾ ਸਿੰਘ ਸਮੁੰਦਰੀ, ਇਹਨਾਂ ਨੂੰ ਇਸ ਗੱਲ ਦੀ ਭਿਣਕ ਲੱਗ ਗਈ ਜਿਹੜੇ ਉਸ ਵੇਲੇ ਲਾਇਲਪੁਰ ਆਏ ਹੋਏ ਸੀ, ਤੇ ਉਹਨਾਂ ਨੇ 19 ਫਰਵਰੀ ਨੂੰ ਆਪਣੇ ਜਿਹੜੇ ਸੀਗੇ ਸਰਦਾਰ ਸੁੱਚਾ ਸਿੰਘ ਜੈਦ, ਉਹਨਾਂ ਹਾਥੀ ਝੱਬਰ ਦੇ ਜਥੇ ਨੂੰ ਕਿਹਾ ਵੀ ਜਿਹੜਾ ਸੀ ਇਹ ਸਟਾਪ ਕੀਤਾ ਜਾਵੇ, ਜਿਹੜਾ ਇਹ ਜਾ ਕੇ ਉੱਥੇ ਕਬਜ਼ਾ ਲੈਣ ਦਾ ਪ੍ਰੋਗਰਾਮ ਹੈਗਾ ਇਹਨੂੰ ਜਿਹੜਾ ਹੈਗਾ ਉਹ ਰੋਕਿਆ ਜਾਵੇ। ਫਿਰ ਲਾਹੌਰ ਤੇ ਜਾ ਕੇ ਉਹਨਾਂ ਨੇ ਇਸੇ ਕੰਮ ਦੇ ਲਈ ਡਿਊਟੀ ਲਾਈ ਭਾਈ ਦਲੀਪ ਸਿੰਘ ਸਾਹਨੇਵਾਲ ਤੇ ਸਰਦਾਰ ਜਸਵੰਤ ਸਿੰਘ ਝਬਾਲ। ਇਹਨਾਂ ਦੀ ਜਿਹੜੀ ਦੋ ਬੰਦੇ ਦੀ ਜਿਹੜੀ ਡਿਊਟੀ ਲਾਈ ਕਿ ਇੱਥੇ ਜਾ ਕੇ ਚੂੜਕਾਣਾ ਜਾਓ ਤੇ ਜਿਹੜੇ ਸਾਰੇ ਸਿੰਘਾਂ ਦਾ ਜਥਾ ਹੈਗਾ ਉਹਨਾਂ ਨੂੰ ਜਾ ਕੇ ਰੋਕਿਆ ਜਾਵੇ। ਹੁਣ ਜਦੋਂ ਉਹ ਭਾਈ ਦਲੀਪ ਸਿੰਘ ਸਾਹਨੇਵਾਲ ਔਰ ਭਾਈ ਝਬਾਲ ਭਾਈ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਨੇ, ਇਹ ਦੋਵੇਂ ਜਦੋਂ ਉੱਥੇ ਪਹੁੰਚਦੇ ਨੇ, ਉੱਥੇ ਜਾ ਕੇ ਕਿ ਜਦੋਂ ਸਟੇਸ਼ਨ ਤੇ ਪਹੁੰਚਦੇ ਆ, ਜਿਹੜੀ ਟ੍ਰੇਨ ਦੇ ਵਿੱਚ ਉਹ ਦੋਨੇ ਪਹੁੰਚਦੇ ਨੇ, ਭਾਈ ਦਲੀਪ ਸਿੰਘ ਜੀ ਤੇ ਸਰਦਾਰ ਜਸਵੰਤ ਸਿੰਘ ਜੀ, ਚੂੜਕਾਣੇ ਦੇ ਸਟੇਸ਼ਨ ਦੀ ਗੱਲ ਦੇਖੀ ਹੁਣ ਤੇ ਬੜੀ ਇੰਟਰਸਟਿੰਗ ਚੀਜ਼ ਹੈ। ਉਸੇ ਗੱਡੀ ਦੇ ਵਿੱਚ, ਜਿਹੜੀ ਗੱਡੀ 'ਚ ਉਹ ਦੋਨੇ ਪਹੁੰਚਦੇ ਨੇ, ਇਹ ਖਬਰ ਲੈ ਕੇ, ਇਹ ਸੁਨੇਹਾ ਲੈ ਕੇ ਵੀ ਜਿਹੜਾ ਹੈ ਜਥਾ ਜਾਣਾ ਹੈ ਚੂੜਕਾਣੇ ਤੋਂ, ਉਹਨੂੰ ਰੋਕਿਆ ਜਾਵੇ। ਜਿਹੜੀ ਟ੍ਰੇਨ 'ਚ ਜਾਂਦੇ ਨੇ ਉਸ ਟ੍ਰੇਨ 'ਚ ਨਾਲ ਇਹਨਾਂ ਦੇ ਹੁੰਦੇ ਨੇ ਮਹੰਤ ਸੰਤੋਖ ਦਾਸ ਵੀ ਨਿਕਲਦੇ ਉਸੇ ਟ੍ਰੇਨ ਦੇ ਵਿੱਚ। ਇਹਨਾਂ ਨੂੰ ਆਪਸ ਵਿੱਚ ਨਹੀਂ ਪਤਾ ਹੈਗਾ। ਜਿਹੜੇ ਭਾਈ ਦਲੀਪ ਸਿੰਘ ਤੇ ਸਰਦਾਰ ਜਸਵੰਤ ਸਿੰਘ ਜੀ ਆ, ਇਹ ਤਾਂ ਗੁਰਦੁਆਰਾ ਸਾਹਿਬ ਚਲੇ ਜਾਂਦੇ ਸਿੱਧੇ ਸਿੰਘਾਂ ਦੇ ਕੈਂਪ ਦੇ ਵਿੱਚ, ਤੇ ਜਿਹੜੇ ਇਹ ਸੰਤੋਖ ਦਾਸ ਜੀ ਆ, ਜਿਹੜੇ ਮਤਲਬ ਕਹਿ ਲਓ ਕਿ ਉਦਾਸੀਆਂ ਦੇ ਨਾਲ ਦੇ ਹੈਗੇ ਆ, ਇਹ ਪਲੇਟਫਾਰਮ ਤੇ ਖੜੇ ਆ ਤੇ ਪਰ ਇਹ ਸਟੇਸ਼ਨ ਤੇ ਬੜੀ ਆਵਾਜਾਈ ਦੇਖਦੇ ਆ ਵੀ ਬੜੇ
ਸਿੰਘ ਜਿਹੜੇ ਹੈਗੇ ਆ ਸਟੇਸ਼ਨ ਤੇ ਪਹੁੰਚੇ ਹੋਏ ਆ ਤੇ ਉਹਨਾਂ ਨੂੰ ਉੱਥੋਂ ਪਤਾ ਲੱਗਦੀ ਗੱਲ ਖਬਰ ਪਤਾ ਲੱਗਦੀ ਹੈ ਵੀ ਇਹ ਪਲਾਨ ਬਣ ਰਹੀ ਹੈ ਇਸ ਵੇਲੇ ਵੀ ਇਹਨਾਂ ਨੇ ਅਗਲੇ ਦਿਨ ਜਿਹੜਾ ਸੀ ਨਨਕਾਣਾ ਸਾਹਿਬ ਜਾ ਕੇ ਕਬਜ਼ਾ ਕਰਨ ਦੀ ਇਹਨਾਂ ਦੀ ਪਲਾਨ ਹੈਗੀ ਹੈ। ਉਸ ਵੇਲੇ ਫਟਾਫਟ ਇਹ ਜਿਹੜਾ ਬੰਦਾ ਹੈਗਾ ਆ ਸੰਤੋਖ ਦਾਸ, ਇਹ ਫਟਾਫਟ ਜਿਹੜਾ ਮਹੰਤ ਹੈਗਾ ਨਨਕਾਣਾ ਸਾਹਿਬ ਉਹਨੂੰ ਤਾਰ ਭੇਜਦਾ। ਇਹ ਮੈਨੂੰ ਜਦੋਂ ਮੁੜ ਕੇ ਇਹਨਾਂ ਦੀ ਜਿਹੜੀ ਆਪਾਂ ਲੀਗਲ ਕਾਰਵਾਈ ਦੇਖਦੇ ਹਾਂ, ਉਹ ਜਿਹੜੀ ਤਾਰ ਇਹਨੇ ਭੇਜੀ ਸੀਗੀ ਜਿਹੜੀ ਮਹੰਤ ਦੀ ਜਦੋਂ ਤਲਾਸ਼ੀ ਲਈ ਗਈ ਸੀਗੀ, ਜਦੋਂ ਪੁਲਿਸ ਨੇ ਆ ਕੇ ਮੁੜ ਕੇ ਸਾਕਾ ਤੋਂ ਬਾਅਦ ਫੜਿਆ ਗਿਆ ਮਹੰਤ, ਉਹਦੀ ਜੇਬ ਚੋਂ ਇਹ ਤਾਰ ਨਿਕਲੀ ਵੀ ਸੀ। ਵੈਸੇ ਇਹਨੇ ਇਹ ਤਾਰ ਭੇਜੀ ਵੀ ਜਿਹੜੇ ਇੱਥੇ ਸਿੱਖ ਬੜੇ ਜਮਾ ਹੋ ਰਹੇ ਆ ਤੇ ਜਿਹੜਾ ਹੈਗਾ ਉਹਨਾਂ ਨੂੰ ਅਗਾਹ ਕਰਨ ਦੇ ਲਈ ਇਹਨੇ ਇੱਥੋਂ ਸੰਤੋਖ ਦਾਸ ਨੇ ਜਿਹੜੀ ਤਾਰ ਭੇਜੀ ਸਟੇਸ਼ਨ ਤੋਂ ਚੂੜਕਾਣੇ ਤੋਂ। ਉਸ ਵੇਲੇ ਕਿਸੇ ਨੇ ਇਹਨੂੰ ਤਾਰ ਕਰਦੇ ਨੂੰ ਦੇਖ ਲਿਆ ਤੇ ਇਹਨਾਂ ਨੂੰ ਜਿਹੜਾ ਸੀ ਕਰਤਾਰ ਸਿੰਘ ਝੱਬਰ ਕੋਲ ਜਾ ਕੇ ਫੜਾ ਦਿੱਤਾ। ਉੱਥੇ ਜਾ ਕੇ ਇਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਗਿਆ ਤੇ ਇਹਨਾਂ ਨੇ ਮੁੜ ਕੇ ਜਿਹੜੀ ਇਹਨਾਂ ਦੀ ਫਰਦਰ ਰਿਪੋਰਟਿੰਗ ਮਿਲਦੀ ਹੈ, ਇਹਨੇ ਵੈਸੇ ਇਹ ਕਿਹਾ ਕਿ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਹੀਂ ਸੀ ਕੀਤੀ ਗਈ, ਪਰ ਮੈਨੂੰ ਤੂੜੀ ਵਾਲਾ ਜਿਹੜਾ ਕਮਰਾ ਸੀ ਉਹਦੇ ਵਿੱਚ ਜਿਹੜਾ ਸੀ ਉਹ ਬੰਦ ਕਰਤਾ ਗਿਆ ਸੀ। ਤੇ ਇਹਨਾਂ ਦੀ ਜਦੋਂ ਤਲਾਸ਼ੀ ਲਈ ਗਈ ਸੰਤੋਖ ਦਾਸ ਜੀ ਦੀ, ਉਹਦੇ ਵਿੱਚੋਂ ਕੀ ਨਿਕਲਿਆ, ਡਾਕਖਾਨਾ ਚੂੜਕਾਣਾ ਮੰਡੀ ਦੀ 19 ਫਰਵਰੀ ਦੀ ਜਿਹੜੀ ਸੀ ਮੋਹਰ ਸੀ 18 ਫਰਵਰੀ ਦੀ, ਜਿਹਦੇ ਵਿੱਚ ਕੀ ਸਿੰਘਾਂ ਨੇ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਇੱਕ ਤਾਰ ਉਹਨਾਂ ਨੇ ਮਹੰਤ ਨੂੰ ਭੇਜੀ ਹੈ ਨਨਕਾਣਾ ਸਾਹਿਬ ਨੂੰ, ਤੇ 2 ਆਦਮੀਆਂ ਜਿਹੜੇ ਉਹਨਾਂ ਦੇ ਮਹੰਤ ਦੇ ਹੋਰ ਬੰਦੇ ਹੈਗੇ ਲਾਹੌਰ, ਉਹਨਾਂ ਨੂੰ ਜਿਹੜੀ ਹੈਗੀ ਆ ਉਹ ਜਾ ਕੇ ਜਿਹੜੀ ਸੀ ਉਹਨੇ ਮਤਲਬ ਰਿਪੋਰਟਿੰਗ ਕਰ ਦਿੱਤੀ। ਸੋ ਹੁਣ ਉਸ ਵੇਲੇ ਜਦੋਂ ਸਿੰਘਾਂ ਨੂੰ ਇਸ ਚੀਜ਼ ਦਾ ਪਤਾ ਲੱਗਾ ਵੀ ਇਹ ਜਿਹੜੀ ਖਬਰ ਹੈਗੀ ਉਹਦੇ ਤੱਕ ਵੀ ਪਹੁੰਚ ਗਈ ਆ, ਤੇ ਉਧਰੋਂ ਜਿਹੜਾ ਸੀ ਇਹ ਭਾਈ ਦਲੀਪ ਸਿੰਘ ਜੀ, ਸਰਦਾਰ ਜਸਵੰਤ ਸਿੰਘ ਝਬਾਲ ਜੀ, ਇਹ ਵੀ ਉੱਥੇ ਪਹੁੰਚ ਗਏ ਵੀ ਇਹ ਜਿਹੜਾ ਹੈਗਾ ਉੱਪਰੋਂ ਆਰਡਰ ਆਏ ਉੱਥੋਂ ਆਪਣੀ ਸ਼੍ਰੋਮਣੀ ਕਮੇਟੀ ਤੋਂ ਵੀ ਇਹ ਜਿਹੜੀ ਹੈਗੇ ਆਰਡਰ ਆਏ ਨੇ ਵੀ ਜਿਹੜਾ ਹੈਗਾ ਜਥੇ ਨੂੰ ਰੋਕਣ ਦਾ ਕੰਮ ਕੀਤਾ ਜਾਵੇ। ਉਸ ਵੇਲੇ ਪਰ ਉਹਨਾਂ ਨੇ ਇਹ ਕਿਹਾ, ਸੰਤ ਤੇਜਾ ਸਿੰਘ ਜੀ ਨੇ ਭਾਈ ਝੱਬਰ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਤਾਂ ਇੱਥੇ ਰੁਕ ਜਾਂਦੇ ਆ, ਪਰ ਇਹ ਜ਼ਿੰਮੇਵਾਰੀ ਕੌਣ ਲਊਗਾ ਕਿ ਜਿਹੜੇ ਜਥੇਦਾਰ ਲਛਮਣ ਸਿੰਘ ਜੀ ਜਾ ਚੁੱਕੇ ਆ, ਉਹਨਾਂ ਨੇ ਦੂਜੇ ਪਾਸੇ ਆਉਣਾ ਸੀ, ਉਹਨਾਂ ਨੂੰ ਹੁਣ ਜਿਹੜਾ ਹੈਗਾ ਰੋਕਣ ਦੀ ਜ਼ਿੰਮੇਵਾਰੀ ਕੌਣ ਲਊਗਾ ਵੀ ਅਸੀਂ ਸਾਡੇ ਰੋਕਣ ਨਾਲ ਤਾਂ ਹੁਣ ਗੱਲ ਬਣਨੀ ਨਹੀਂ, ਅਸੀਂ ਤਾਂ ਇੱਥੇ ਰੁਕ ਜਾਂਦੇ ਆ, ਪਰ ਜੇ ਉਹਨਾਂ ਦਾ ਕੋਈ ਨੁਕਸਾਨ ਹੋ ਗਿਆ ਉਸ ਨੁਕਸਾਨ ਦਾ ਕੌਣ ਜ਼ਿੰਮੇਵਾਰ ਹੈ। ਉਸ ਵੇਲੇ ਫਿਰ ਭਾਈ ਦਲੀਪ ਸਿੰਘ ਜੀ ਨੇ ਇੱਕਦਮ ਕਿਹਾ ਕਿ ਉਹਨਾਂ ਨੂੰ ਰੋਕਣ ਦੀ ਮੇਰੀ ਜ਼ਿੰਮੇਵਾਰੀ ਹੈ, ਤੇ ਫਿਰ ਇੱਕ ਚਿੱਠੀ ਲਿਖੀ ਗਈ ਜਿਹਦੇ ਉੱਤੇ ਭਾਈ ਦਲੀਪ ਸਿੰਘ, ਸਰਦਾਰ ਜਸਵੰਤ ਸਿੰਘ ਝਬਾਲ, ਇਹ 6 ਸਿੰਘਾਂ ਨੇ ਦਸਤਖਤ ਕੀਤੇ, ਜਿਨ੍ਹਾਂ ਤੋਂ ਫਿਰ ਉਹ 4 ਘੋੜਿਆਂ ਤੇ ਸਵਾਰ ਹੋ ਕੇ, ਜਿਨ੍ਹਾਂ ਚ ਭਾਈ ਦਲੀਪ ਸਿੰਘ ਸਨ, ਉਹ ਜਥੇਦਾਰ ਲਛਮਣ ਸਿੰਘ ਜੀ ਦੇ ਜਥੇ ਨੂੰ ਰੋਕਣ ਦੇ ਲਈ ਜਿਹੜੇ ਸੀ ਉਹ ਜਾ ਕੇ ਤੁਰ ਪਏ। ਇਹ ਚੰਦਰਕੋਟ ਤੇ ਉਹ ਤੋਂ ਕਾਂ ਕਈ ਜਗ੍ਹਾ ਜਾ ਕੇ ਜਿੱਥੇ ਝਾਲ ਤੇ ਜਾ ਕੇ ਮਿਲਣਾ ਸੀ, ਉਹ ਸਾਰੀ ਰਾਤ ਜਥੇ ਦੀ ਭਾਲ ਕਰਦੇ ਰਹੇ। ਕਿਤੇ ਕਿਤੇ ਉਹਨਾਂ ਨੂੰ ਇੱਕਾ ਦੁੱਕਾ ਕੋਈ ਸਿੰਘ ਮਿਲੇ, ਪਰ ਇਹ ਜਿਨ੍ਹਾਂ ਨੂੰ ਉਹਨਾਂ ਨੇ ਨਨਕਾਣਾ ਸਾਹਿਬ ਤੋਂ ਵਰਜਿਆ, ਪਰ ਜਿਹੜਾ ਮੇਨ ਜਥਾ ਸੀ ਭਾਈ ਲਛਮਣ ਸਿੰਘ ਜੀ ਦਾ, ਉਹਨਾਂ ਨੂੰ ਇਹ ਜਾ ਕੇ ਕਿਤੋਂ ਵੀ ਮਿਲ ਨਹੀਂ ਸਕੇ, ਇਹਨਾਂ ਨੂੰ ਉਹ ਮਿਲ ਨਹੀਂ ਸਕੇ। ਜਦੋਂ ਇਹ ਅਬਾਊਟ 4 ਵਜੇ ਦੇ ਕਰੀਬ ਭਾਈ ਦਲੀਪ ਸਿੰਘ ਜੀ ਨਨਕਾਣਾ ਸਾਹਿਬ ਪਹੁੰਚ ਗਏ, ਇੱਥੇ ਜਾ ਕੇ ਵੀ ਇਹਨਾਂ ਨੂੰ ਕਿਸੇ ਪਾਸਿਓਂ ਜਥੇ ਦੇ ਆਉਣ ਦੇ ਕੋਈ ਨਿਸ਼ਾਨ ਨਹੀਂ ਮਿਲਿਆ, ਤੇ ਇਹ ਰਾਤ ਦੇ ਸਾਰੀ ਜਿੱਦਾਂ ਕਹ ਲਓ ਵੀ ਸਫ਼ਰ ਦੇ ਉਣੀਂਦੇ ਥੱਕੇ ਹੋਏ ਸੀਗੇ। ਉੱਥੇ ਇਹ ਇੱਕ ਕਾਰਖਾਨੇ 'ਚ ਗਏ ਜਿਹੜਾ ਸੀ ਸਰਦਾਰ ਉੱਤਮ ਸਿੰਘ ਜੀ ਦਾ ਕਾਰਖਾਨਾ, ਤੇ ਉੱਥੋਂ ਇਹਨਾਂ ਨੇ ਆਪ ਤਾਂ ਜੇ ਆਰਾਮ ਕੀਤਾ, ਸੌਂ ਗਏ, ਤੇ ਉਸ ਵੇਲੇ ਉਹਨਾਂ ਨੇ ਡਿਊਟੀ ਲਾਈ ਭਾਈ ਵਰਿਆਮ ਸਿੰਘ ਜੀ ਭੋਜੀਆਂ ਵਾਲੇ ਦੀ, ਜਿਨ੍ਹਾਂ ਨੂੰ ਕਿ ਝੱਬਰ ਜੀ ਨੇ ਵੀ ਉੱਥੇ ਐਜ਼ ਸੂਈਆ ਨਨਕਾਣਾ ਸਾਹਿਬ ਛੱਡਿਆ ਹੋਇਆ ਸੀ, ਤੇ ਉਹ ਸਰਦਾਰ ਉੱਤਮ ਸਿੰਘ ਜੀ ਦੇ ਪਾਸ ਮੁਨਸ਼ੀ ਬਣ ਕੇ ਆਪਣੀ ਜਿਹੜਾ ਸੀਗਾ ਸੇਵਾ ਨਿਭਾ ਰਹੇ ਸੀ। ਉਹਨਾਂ ਨੇ ਭਾਈ ਵਰਿਆਮ ਸਿੰਘ ਭੋਜੀਆਂ ਵਾਲੇ ਨੂੰ ਉਹ ਚਿੱਠੀ ਦਿੱਤੀ ਜਿਹਦੇ ਉੱਤੇ 6 ਸਿੰਘਾਂ ਦੇ ਸਾਈਨ ਸੀਗੇ ਕਿ ਜਾ ਕੇ ਉਹ ਜਥਾ ਜਿੱਥੇ ਵੀ ਹੈਗਾ ਜਾਂ ਕੋਈ ਜਥੇ ਦੀ ਭਾਲ ਕੀਤੀ ਜਾਵੇ। ਉਧਰ ਉਸ ਵੇਲੇ ਜਿਹੜਾ ਜਥਾ ਸੀ ਹੋਰ ਪਾਸਿਓਂ ਆ ਕੇ ਇਹਨਾਂ ਨੂੰ ਤਾਂ ਨਹੀਂ ਮਿਲ ਸਕੇ, ਪਰ ਉਹ ਜਿਹੜੇ ਨਨਕਾਣਾ ਸਾਹਿਬ ਦੇ ਬਿਲਕੁਲ ਨੇੜੇ ਪਹੁੰਚ ਗਏ, ਪਿੰਡ ਦੇ ਬਾਹਰ ਪਹੁੰਚ ਕੇ ਭਾਈ ਲਛਮਣ ਸਿੰਘ ਜੀ ਨੇ ਸਾਰਿਆਂ ਨੂੰ ਕਹਿ ਲਓ ਵੀ ਇਹ ਇੱਕ ਵਾਰੀ ਫੇਰ ਪੁੱਛਿਆ ਵੀ ਜਿਹੜੇ ਜਿਹੜੇ ਕੁਰਬਾਨੀ ਦੇਣ ਲਈ ਤਿਆਰ ਹੈ ਉਹੀ ਅੱਗੇ ਆਉਣ। ਉਸ ਵੇਲੇ ਸਹੁੰ ਚੁੱਕੀ ਗਈ, ਤੇ ਉਸ ਵੇਲੇ ਉਹਨਾਂ ਲੋਕਾਂ ਨੇ ਜਿਹੜਾ ਸੀ, ਜਿੰਨਾ ਗਰੁੱਪ ਸੀ, ਉਹਨਾਂ ਨੇ ਭਾਈ ਲਛਮਣ ਸਿੰਘ ਜੀ ਨੂੰ ਆਪਣਾ ਜਿਹੜਾ ਸੀ ਉਹ ਜਥੇਦਾਰ ਥਾਪ ਲਿਆ। ਤੇ ਰਾਹ ਦੇ ਵਿੱਚ ਜਿਹੜੇ ਜਿਹੜੇ ਪਿੰਡਾਂ ਚੋਂ ਹੁੰਦੇ ਆਏ, ਉਹ ਜਰਮੀ ਡੱਲੇ, ਚੱਕ ਕੋਟਲਾ, ਕਾਲਵਾ, ਕਾਵਾਂ ਵਾਲੀ, ਭੋਲੇ ਚੱਕ, ਤੇ ਇਹ ਬੰਗਲੇ ਮੋਲਣ, ਨਹਿਰ ਦੇ ਬੰਗਲੇ ਮੋਲਣ ਸੀ, ਤੇ ਅਬਾਊਟ 6 ਮੀਲ ਦੀ ਦੂਰ ਹੈ। ਉੱਥੇ ਜਾ ਕੇ ਉਹਨਾਂ ਨੇ ਥੋੜਾ ਦੇਰ ਆਰਾਮ ਕੀਤਾ ਮੋਲਣ ਪਹੁੰਚ ਕੇ। ਉੱਥੇ ਪਹੁੰਚ ਕੇ ਫਿਰ ਅੱਗੇ ਜਦੋਂ ਇਹ ਗੱਲਬਾਤ ਹੋ ਰਹੀ ਸੀ, ਉਸ ਵੇਲੇ ਉਹਨਾਂ ਨੂੰ ਹੋਰ ਆ ਕੇ ਕੁਛ ਜਿਹੜੇ ਲੋਕਾਂ ਨੇ ਇਹ ਹਾਲੇ ਗੱਲਬਾਤ ਕੀਤੀ ਕਿ ਆਪਾਂ ਥੋੜੀ ਵੇਟ ਕਰ ਲਈਏ, ਕਿਉਂਕਿ ਦੂਜੇ ਪਾਸਿਓਂ ਜਿਹੜੇ ਹੋਰ ਜਥੇ ਆਉਣੇ ਸੀਗੇ, ਉਹ ਜਿਹੜੇ ਸੀ ਉਹ ਜਿਹੜਾ ਨੈਕਸਟ ਜਥੇ ਆਉਣੇ ਸੀਗੇ ਹੋਰ ਪਿੰਡਾਂ ਤੋਂ, ਉਹਨਾਂ ਦੇ ਨਾਲ ਹਾਲੇ ਇਹਨਾਂ ਦੀ ਮੁਲਾਕਾਤ ਜਿਹੜੀ ਸੀ ਉਹ ਹੋ ਨਹੀਂ ਸੀ ਰਹੀ। ਪਰ ਉੱਥੇ ਭਾਈ ਟਹਿਲ ਸਿੰਘ ਜੀ ਇੱਕ ਸੀਗੇ ਇਸ ਜਥੇ ਦੇ ਵਿੱਚ, ਜਿਨ੍ਹਾਂ ਨੇ ਕਿਹਾ ਇੱਥੇ ਬੈਠ ਕੇ ਸਾਨੂੰ ਸਮਾਂ ਨਹੀਂ ਜਿਹੜਾ ਹੈਗਾ ਗਵਾਉਣਾ ਚਾਹੀਦਾ,
ਵੀ ਜਦੋਂ ਹੁਣ ਆਪਾਂ ਨਨਕਾਣਾ ਸਾਹਿਬ ਸ਼ਹੀਦ ਹੋਣ ਦਾ ਪ੍ਰਣ ਕਰਕੇ ਹੀ ਆਏ ਆ ਤਾਂ ਕੋਈ ਉਡੀਕ ਕਰਨ 'ਚ ਕੋਈ ਫਾਇਦਾ ਨਹੀਂ ਹੈਗਾ, ਇੱਧਰ ਉਧਰਲੇ ਤੱਕਣੇ ਦਾ ਕੋਈ ਫਾਇਦਾ ਨਹੀਂ ਹੈ। ਤੇ ਉਹ ਬਾਕੀਆਂ ਜਥਿਆਂ ਦੀ ਉਡੀਕ ਕਰਨ ਤੋਂ ਬਿਨਾਂ ਹੀ ਨਨਕਾਣਾ ਸਾਹਿਬ ਨੂੰ ਤੁਰ ਪਏ। ਉੱਥੇ ਜਿੱਥੇ ਨਨਕਾਣਾ ਸਾਹਿਬ ਦੀ ਜ਼ਮੀਨ ਦੀ ਹੱਦ ਸ਼ੁਰੂ ਹੁੰਦੀ ਹੈ, ਉੱਥੇ ਜਾ ਕੇ ਇਹਨਾਂ ਨੇ ਇੱਕ ਵਾਰੀ ਫੇਰ ਜਿੱਦਾਂ ਗੱਲਬਾਤ ਆਪਸ ਵਿੱਚ ਕੀਤੀ, ਜਿੱਥੇ ਕਿ ਭਾਈ ਲਛਮਣ ਸਿੰਘ ਜੀ ਨੇ ਸ਼ਾਂਤਮਈ ਰਹਿੰਦੇ ਹੋਏ ਸਾਰੇ ਸਿੰਘਾਂ ਪਾਸੋਂ ਹੱਥ ਨਾ ਉਠਾਉਣ ਦੀ ਜਿਹੜੀ ਸੀਗੀ ਉਹ ਪ੍ਰਣ ਲਿਆ। ਤੇ ਉਸ ਵੇਲੇ ਭਾਈ ਲਛਮਣ ਸਿੰਘ ਜੀ ਦੀ ਸਿੰਘਣੀ ਵੀ ਨਾਲ ਸਨ, ਬੀਬੀ ਇੰਦਰ ਕੌਰ ਜੀ ਤੇ ਹੋਰ ਬੀਬੀਆਂ ਸਨ ਕੁਛ ਜਿਹੜੀਆਂ ਸ਼ੁਰੂ ਤੋਂ ਜਥੇ ਦੇ ਨਾਲ ਆਈਆਂ ਸਨ। ਉੱਥੋਂ ਉਹਨਾਂ ਨੂੰ ਇੱਕ ਸਗੇ ਸਿੰਘ ਨਾਲ ਭਾਈ ਹਾਕਮ ਸਿੰਘ ਜੀ, ਉਹਨਾਂ ਦੇ ਨਾਲ ਗੁਰਦੁਆਰਾ ਤੰਬੂ ਸਾਹਿਬ ਵੱਲ ਭੇਜ ਦਿੱਤਾ ਗਿਆ। ਇਸ ਵੇਲੇ ਭਾਈ ਟਹਿਲ ਸਿੰਘ ਜੀ ਨੇ ਆਪਣੀ ਜੇਬ ਦੇ ਵਿੱਚੋਂ 18 ਰੁਪਏ ਕੱਢ ਕੇ ਬੀਬੀ ਇੰਦਰ ਸਿੰਘ ਜੀ ਨੂੰ ਕਿਹਾ ਕਿ ਤੁਹਾਡੀਆਂ ਵਰਗੀਆਂ ਭੈਣਾਂ ਜਦੋਂ ਅਸੀਂ ਸ਼ਹੀਦ ਹੋ ਜਾਣਗੇ, ਸਾਡੇ ਸ਼ਹੀਦ ਹੋਣ ਤੋਂ ਪਿੱਛੋਂ ਜਿਹੜਾ ਸੀਗਾ ਪਾਠ ਜਿਹੜਾ ਹੈਗਾ ਉਹ ਰਖਵਾ ਦੇਣ। ਉਸ ਵੇਲੇ ਜਦੋਂ ਜਥਾ ਥੋੜੇ ਜਿਹਾ ਅੱਗੇ ਵਧਣ ਹੀ ਲੱਗਾ ਸੀ, ਉਸ ਵੇਲੇ ਭਾਈ ਵਰਿਆਮ ਸਿੰਘ ਜੀ ਭੋਜੀਆਂ ਵਾਲੇ, ਜਿਹੜੇ ਕਿ ਉੱਥੋਂ ਆਪਣੇ ਉੱਤਮ ਸਿੰਘ ਦੇ ਕਾਰਖਾਨੇ ਚੋਂ ਆਏ ਸਨ, ਜਿਨ੍ਹਾਂ ਦੇ ਕੋਲ ਚਿੱਠੀ ਸੀਗੀ ਜਿਹੜੀ ਭਾਈ ਦਲੀਪ ਸਿੰਘ ਜੀ ਨੇ ਦਿੱਤੀ ਹੋਈ ਸੀਗੀ, ਉਹ ਫਟਾਫਟ ਪਹੁੰਚ ਗਏ ਤੇ ਉਹਨਾਂ ਨੇ ਭਾਈ ਲਛਮਣ ਸਿੰਘ ਜੀ ਨੂੰ ਇਹ ਜਿਹੜੀ ਸ਼੍ਰੋਮਣੀ ਕਮੇਟੀ ਵਾਲੀ ਚਿੱਠੀ ਸੀਗੀ ਉਹ ਦੇ ਦਿੱਤੀ, ਜਿਸ 'ਚ ਇਹ ਪਤਾ ਲੱਗਦਾ ਸੀ ਸਾਫ਼ ਪਈ ਅੱਗੇ ਜਿਹੜਾ ਮਹੰਤ ਹੈਗਾ ਉਹ ਉਹਦੇ ਕੋਲ ਇਸ ਵੇਲੇ ਨਾ ਜਾਇਆ ਜਾਵੇ, ਇਸ ਵੇਲੇ ਕਹਿ ਲਓ ਵੀ ਬਹੁਤ ਖਤਰਾ ਹੈਗਾ। ਉਸ ਵੇਲੇ ਹੁਣ ਜਿਹੜੇ ਸਿੰਘ ਸੀਗੇ ਉਹਨਾਂ ਨੂੰ ਬੜੀ ਅਜੀਬ ਕਿਸਮ ਦੀ ਜਿਹੜੀ ਦੁਚਿੱਤੀ ਪੈਦਾ ਹੋ ਗਈ। ਹੁਣ ਆਪਾਂ ਮੌਜੂਦਾ ਸਮੇਂ 'ਚ ਵੀ ਕਈ ਵਾਰੀ ਅੰਦੋਲਨ ਦੇਖਦੇ ਹਾਂ, ਕੋਈ ਗਰੁੱਪ ਇੱਧਰ ਇਕੱਠਾ ਹੁੰਦਾ, ਕੋਈ ਸਲਾਹ ਦੇ ਰਿਹਾ ਹੁੰਦਾ ਇੰਟਰਨੈਟ ਤੇ ਏਦਾਂ ਕਰੋ ਉਹ ਕਰੋ। ਤੁਹਾਨੂੰ ਪਤਾ ਮੌਜੂਦਾ ਸੰਘਰਸ਼ ਵੀ ਜਿੰਨੇ ਚੱਲ ਰਹੇ ਆ, ਉਸ ਵੇਲੇ ਵੀ ਕੁਛ ਇਹੋ ਜਿਹਾ ਕਹਿ ਲਓ ਵੀ ਡਾਵਾਂਡੋਲ ਦਾ ਸਮਾਂ ਪੈ ਗਿਆ। ਸਮਾਂ ਬਹੁਤ ਥੋੜਾ ਰਹਿੰਦਾ ਸੀ, ਸਵੇਰਾ ਹੋਣ ਵਾਲਾ ਸੀ, ਜਿੱਦਾਂ ਸੀ ਉਹ ਕਹਿ ਲਓ ਵੀ ਸੂਰਜ ਹੌਲੀ ਹੌਲੀ ਉੱਗ ਰਿਹਾ ਸੀ। ਤੇ ਉਸ ਵੇਲੇ ਇੱਕ ਪਾਸੇ ਤਾਂ ਸ਼੍ਰੋਮਣੀ ਕਮੇਟੀ ਤੇ ਪੰਥ ਦਾ ਨਾਂ ਜਾਣ ਦਾ ਹੁਕਮ ਸੀ, ਦੂਜੇ ਪਾਸੇ ਅਰਦਾਸ ਕੀਤੀ ਹੋਈ ਤੇ ਕੀਤੇ ਹੋਏ ਬਚਨ ਦਾ ਸਤਿਕਾਰ ਸੀ, ਤੇ ਸਭ ਤੋਂ ਤੀਜੀ ਗੱਲ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਤੇ ਕਹਿ ਲਓ ਵੀ ਸ਼ਹੀਦਾਂ ਦੀ ਕਤਾਰ ਵਿੱਚ ਜਾ ਕੇ ਖੜੇ ਹੋਣ ਦੀ ਤੀਬਰ ਜਿਹੜੀ ਸੀ ਉਹ ਲਾਲਸਾ ਸੀ ਸਿੰਘਾਂ ਦੀ। ਇਸ ਵੇਲੇ ਜਿਹੜੀ ਹੈਗੀ ਅੰਦਰਲੀ ਧੂ ਨੇ ਕੰਮ ਕੀਤਾ ਤੇ ਭਾਈ ਟਹਿਲ ਸਿੰਘ ਜੀ ਨੇ ਸਭ ਤੋਂ ਪਹਿਲਾਂ ਕਹਿ ਲਓ ਅਸੀਂ ਉਹਨਾਂ ਨੇ ਕਿਹਾ ਵੀ ਖਾਲਸਾ ਜੀ ਹੁਣ ਸੋਚਣ ਦਾ ਸਮਾਂ ਨਹੀਂ ਹੈ, ਅਸੀਂ ਆਪਣੀ ਜਿਹੜੀਆਂ ਇਹ ਜ਼ਿੰਦਗੀਆਂ ਹੈਗੀਆਂ ਇਹ ਗੁਰਦੁਆਰਾ ਸਾਹਿਬ ਦੇ ਨਾਮ ਤੇ ਲਾ ਕੇ ਆਏ ਆ, ਵੀ ਇਹ ਜਿਹੜੀਆਂ ਜਗ੍ਹਾ ਹੈਗੀਆਂ ਜਿਹੜੀਆਂ ਪਵਿੱਤਰ ਇਤਿਹਾਸਕ ਜਗ੍ਹਾ ਹੈਗੀਆਂ ਜਿੱਥੇ ਕਿ ਮਹੰਤ ਗਲਤ ਕੰਮ ਕਰ ਰਹੇ ਆ, ਅਸੀਂ ਉਹਨਾਂ ਨੂੰ ਹੁਣ ਜਿਹੜਾ ਹੈਗਾ ਉਹ ਛਡਾ ਕੇ ਜਾਵਾਂਗੇ। ਤੇ ਜੇ ਕੋਈ ਹੋਰ ਤੁਰਦਾ ਤੁਰੇ, ਨਹੀਂ ਤਾਂ ਨਾ ਤੁਰੇ, ਤੇ ਮੈਂ ਆਪਣਾ ਤਾਂ ਜਿਹੜਾ ਹੈਗਾ ਸਿੱਧਾ ਗੁਰਦੁਆਰਾ ਸਾਹਿਬ ਜਾਵਾਂਗਾ। ਇਹ ਕਹਿ ਕੇ ਉਹ ਭਾਈ ਟਹਿਲ ਸਿੰਘ ਜੀ ਹੁਣੀ ਸਭ ਤੋਂ ਪਹਿਲਾਂ ਗੁਰਦੁਆਰਾ ਜਨਮ ਸਥਾਨ ਦੇ ਵੱਲ ਨੂੰ ਵਗ ਤੁਰੇ, ਤੇ ਫਿਰ ਕੀ ਸੀ ਮਤਲਬ ਬਾਕੀ ਸਾਰੇ ਲੋਕ ਵੀ ਉਹਨਾਂ ਦੇ ਨਾਲ ਨਾਲ ਤੁਰ ਪਏ। ਉਸ ਵੇਲੇ ਬੁਚਿਆਣੇ ਵੱਲੋਂ, ਬੁਚਿਆਣਾ ਪਿੰਡ ਹੈਗਾ, ਉੱਥੋਂ ਚੌਧਰੀ ਪਾਲ ਸਿੰਘ ਉਹ ਵੀ ਕਈ ਜਥਿਆਂ ਨੂੰ ਮੋੜਦਾ ਹੋਇਆ ਆ ਰਿਹਾ ਸੀ, ਤੇ ਉਹਨੇ ਵੀ ਆ ਕੇ ਫਟਾਫਟ ਭਾਈ ਲਛਮਣ ਸਿੰਘ ਨੂੰ ਜਾ ਕੇ ਜੱਫਾ ਪਾ ਕੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਸ ਵੇਲੇ ਭਾਈ ਲਛਮਣ ਸਿੰਘ ਜੀ ਜਿਹੜੇ ਕਿ ਸਰੀਰਕ ਬੜੇ ਕਹਿ ਲਓ ਵੀ ਬਲਵਾਨ ਸਨ, ਉਹਨਾਂ ਨੇ ਪਾਲ ਸਿੰਘ ਨੂੰ ਵੀ ਝੰਜੋੜ ਕੇ ਪਰੇ ਕਰ ਦਿੱਤਾ ਤੇ ਆਪ ਫਟਾਫਟ ਸਾਰੇ ਜਾਣੇ ਸੀ ਦਰਸ਼ਨੀ ਡਿਊਟੀ ਦੇ ਰਸਤੇ 'ਚ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਦਾਖਲ ਹੋ ਗਏ। ਉਸ ਵੇਲੇ ਹੁਣ ਉਹਨਾਂ ਨੇ ਅੰਦਰ ਜਾ ਕੇ ਫਟਾਫਟ ਜਦੋਂ ਅੰਦਰ ਪਹੁੰਚੇ ਆ, ਸਭ ਦੀਆਂ ਜਥੇਦਾਰ ਲਛਮਣ ਸਿੰਘ ਜੀ ਨੇ ਸਭ ਦੀਆਂ ਡਿਊਟੀਆਂ ਲਾਈਆਂ ਅਲੱਗ-ਅਲੱਗ ਜਗ੍ਹਾ ਦੇ ਉੱਤੇ। ਉਸ ਵੇਲੇ ਆਪ ਇਹਨਾਂ ਨੇ ਪ੍ਰਕਾਸ਼ ਸਥਾਨ ਦਾਖਲ ਹੋ ਗਏ, ਜਾ ਕੇ ਉੱਥੇ ਗੁਰੂ ਸਾਹਿਬ ਦੀ ਤਾਬਿਆਂ ਤੇ ਬੈਠੇ ਤੇ ਆਸਾ ਦੀ ਵਾਰ ਦਾ ਜਿਹੜਾ ਸੀ ਉਹ ਪਾਠ ਆਰੰਭ ਕਰ ਦਿੱਤਾ। ਮਹੰਤ ਨਰੈਣ ਦਾਸ ਉਸ ਵੇਲੇ ਗੁਰਦੁਆਰੇ ਦੇ ਲਹਿੰਦੇ ਪਾਸੇ ਦੱਖਣ ਵਾਲੀ ਗੁੱਟ 'ਚ ਜਿਹੜਾ ਮਹਿਮਾਨਖਾਨਾ ਹੈਗਾ ਉਹਦੇ ਉੱਪਰ ਚੁਬਾਰੇ ਦੇ ਵਿੱਚ ਸਾਰਾ ਕੁਝ ਦੇਖ ਰਿਹਾ ਸੀ। ਉਸ ਵੇਲੇ ਉਹਨੇ ਆਪਣੇ ਜਿਹੜੇ ਆਦਮੀ ਸੀਗੇ ਰਿਹਾਣਾ, ਮਾਛੀ, ਪਠਾਣਾ, ਜਿਨ੍ਹਾਂ ਨੂੰ ਉਹਨਾਂ ਨੇ ਇਸ ਕੰਮ ਦੇ ਲਈ ਹਾਇਰ ਕੀਤਾ ਹੋਇਆ ਸੀਗਾ, ਬੰਦੂਕਾਂ ਲੈ ਕੇ ਮਕਾਨਾਂ ਦੇ ਕੋਠਿਆਂ ਤੇ ਚੜ੍ਹ ਗਏ ਤੇ ਉਹਨਾਂ ਨੇ ਜਿਹੜੀਆਂ ਸੀ ਅੰਨ੍ਹੇਵਾਹ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਭਾਈ ਟਹਿਲ ਸਿੰਘ ਹੁਣੀ ਜਿਨ੍ਹਾਂ ਦੀ ਡਿਊਟੀ ਦੱਖਣੀ ਦਰਵਾਜ਼ੇ ਦੇ ਕੋਲ ਲੱਗੀ ਹੋਈ ਸੀ, ਉਹਨਾਂ ਦੇ ਗੋਲੀ ਲੱਗੀ, ਉਹ ਸ਼ਹੀਦ ਹੋ ਗਏ। ਉਸ ਤੋਂ ਬਾਅਦ ਜਿੰਨੇ ਮਹੰਤ ਦੇ ਆਦਮੀ ਸੀ, ਕਿਹਨਾਂ ਕੋਲ ਬਰਛੇ, ਗਿਡਾਸੇ, ਜੋ ਵੀ ਹਥਿਆਰ ਸੀ, ਉਹ ਥੱਲੇ ਉਤਰ ਆਏ ਤੇ ਉਹਨਾਂ ਨੇ ਕੱਲਾ ਬੰਦਾ ਜਿਹੜਾ ਲੱਭ ਕੇ, ਜਿਹੜੇ ਕਿ ਲੋਕੀ ਸ਼ਾਂਤੀ ਦੇ ਨਾਲ ਪਾਠ ਕਰ ਰਹੇ ਸਨ, ਬਿਨਾਂ ਕੋਈ ਕਿਸੇ ਦੇ ਕਹਿ ਲਓ ਵੀ ਹਥਿਆਰ ਚੱਕਣ ਤੋਂ ਬਿਨਾਂ, ਉਹ ਸਿਰਫ ਪ੍ਰਮਾਤਮਾ ਦਾ ਸਿਮਰਨ ਕਰ ਰਹੇ ਸਨ, ਉਹਨਾਂ ਦੇ ਉੱਤੇ ਆਰਾਮ ਨਾਲ ਬੈਠੇ ਲੋਕਾਂ ਦੇ ਉੱਤੇ ਕਹਿ ਲਓ ਵੀ ਉਹੋ ਜਿਹਾ ਜ਼ੁਲਮ ਕੀਤਾ ਜਿਹਦੇ ਨਾਲ ਕਿ ਪੁਰਾਣੇ ਜਿਹੜੇ ਹੈਗੇ ਜ਼ਾਲਮਾਂ ਨਾਲ ਜਿਹੜੇ ਪੁਰਾਣਾ ਹਿਸਟਰੀ ਪੜ੍ਹਦੇ ਆ ਕਹਿੰਦੇ ਆ ਵੀ ਉਹ ਫਿੱਕੀ ਪੈ ਜਾਂਦੀ ਹੈ। ਤੇ ਇੰਨਾ ਉੱਥੇ ਖੂਨ ਵਗਿਆ ਵੀ ਜਿਹੜਾ ਚੌਖੰਡੀ ਦੇ ਬਾਹਰ ਵਾਲਾ ਚੁਬੱਚਾ ਸੀਗਾ ਜਿੱਥੇ ਕਿ ਆਪਾਂ ਪੈਰ ਧੋ ਕੇ ਅੰਦਰ ਵੜੀ ਦਾ, ਉਹ ਵੀ ਜਿਹੜਾ ਸੀ ਖੂਨ ਦੇ ਵਹਿਣ ਕਰਕੇ ਇਦਾਂ ਜਿਹੜਾ ਸੀ ਉਹ ਭਰ ਗਿਆ। ਹੁਣ ਉਸ ਵੇਲੇ ਜਿਹੜੀ ਗੁਰਦੁਆਰਾ ਜਨਮ ਸਥਾਨ ਦੇ ਅੰਦਰ ਜਿਹੜੀ ਗੋਲੀ ਚੱਲ ਰਹੀ ਸੀਗੀ, ਉਹ ਆਲੇ ਦੁਆਲੇ ਪਿੰਡ 'ਚ ਵੀ ਸੁਣ ਰਹੀ ਸੀ, ਤੇ ਭਾਈ ਦਲੀਪ ਸਿੰਘ ਜੀ, ਭਾਈ ਵਰਿਆਮ ਸਿੰਘ ਜੀ ਤੇ ਭਾਈ ਬੂਟਾ ਸਿੰਘ, ਜਥੇਦਾਰ ਬੂਟਾ ਸਿੰਘ ਜੀ ਚੱਕ 204 ਵਾਲੇ, ਤੇ ਸਰਦਾਰ ਉੱਤਮ ਸਿੰਘ ਜੀ, ਇਹ ਸਾਰੇ ਉੱਤਮ ਸਿੰਘ ਦੇ ਕਾਰਖਾਨੇ 'ਚ ਪਏ ਸੀ, ਉਹਨਾਂ ਨੇ ਵੀ ਗੋਲੀ ਦੀ ਆਵਾਜ਼ ਸੁਣੀ, ਸਾਰੇ ਉੱਠ ਖੜੇ ਹੋਏ। ਤੇ ਉਸ ਵੇਲੇ ਭਾਈ ਦਲੀਪ ਸਿੰਘ ਤੇ ਭਾਈ ਵਰਿਆਮ ਸਿੰਘ ਸੀ ਜੇ ਗੁਰਦੁਆਰੇ ਨੂੰ ਭੱਜ ਉੱਠੇ
ਉੱਥੇ ਭੱਜ ਉੱਠਦੇ ਹੀ ਜਦੋਂ ਬਾਹਰ ਉੱਥੇ ਪਹੁੰਚੀ ਆ, ਉਸ ਵੇਲੇ ਜਿਹੜੇ ਆਪਣੇ ਮਹੰਤ ਦੇ ਬੰਦੇ ਸੀਗੇ, ਪਹਿਲਾਂ ਜਦੋਂ ਜਥਾ ਐਂਟਰ ਹੋਇਆ ਉਸ ਵੇਲੇ ਬਾਹਰ ਆਊਟਡੋਰ ਕੋਈ ਨਹੀਂ ਸੀਗਾ, ਏਦਾਂ ਲੱਗਦਾ ਸੀ ਵੀ ਕੁਝ ਨਹੀਂ ਹੈਗਾ, ਉਹ ਸਾਰੇ ਲੁੱਕ ਕੇ ਜਿਹੜੇ ਸੀਗੇ ਉੱਪਰ ਜਗ੍ਹਾ ਤੇ ਬੈਠੇ ਸੀ। ਪਰ ਇਸ ਵੇਲੇ ਜਿਹੜੇ ਮਹੰਤ ਦੇ ਬੰਦੇ ਉਹ ਬਾਹਰ ਵੀ ਆ ਚੁੱਕੇ ਸੀ। ਜਦੋਂ ਇਹ ਆਪਣੇ ਭਾਈ ਦਲੀਪ ਸਿੰਘ ਤੇ ਭਾਈ ਵਰਿਆਮ ਸਿੰਘ ਉੱਥੇ ਬਾਹਰ ਪਹੁੰਚੇ ਹੀ, ਹਾਲੇ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਗਏ, ਦਰਸ਼ਨੀ ਡਿਊਟੀ ਦੇ ਬਾਹਰ ਹੀ ਸੀ। ਇੱਥੇ ਦੇਖਦੇ ਹੀ ਉਹਨਾਂ ਨੂੰ ਜਿੱਦਾਂ ਗੋਲੀ ਵੱਜੀ, ਮਹੰਤ ਦੇ ਬੰਦਿਆਂ ਨੇ ਇਹਨਾਂ ਨੂੰ ਮਾਰ ਦਿੱਤਾ ਤੇ ਬਿਲਕੁਲ ਨੇੜੇ ਘਮਾਰਾਂ ਦੀ ਆਵੀ ਬਲ ਰਹੀ ਸੀਗੀ, ਜਿਹਦੇ ਚ ਆਪਣੇ ਭਾਂਡੇ ਪਕਾਏ ਜਾਂਦੇ ਆ, ਤੇ ਇਹਨਾਂ ਨੂੰ ਅਧਮੋਇਆਂ ਨੂੰ ਉਹ ਜਿਹੜੀ ਸੀਗੀ ਧੂ ਕੇ ਉਹ ਜਿਹੜੀ ਆਵੀ ਦੇ ਵਿੱਚ ਸਿੱਟ ਦਿੱਤਾ ਗਿਆ। ਤੇ ਅੰਦਰ ਇਵੇਂ ਹੀ ਲੱਭ ਕੇ ਫਿਰ ਜਿੱਥੇ ਵੀ ਉਹਨਾਂ ਦੇ ਅੰਦਰ ਪੱਠੀਆਂ ਚੱਲਦੀਆਂ ਸੀਗੀਆਂ, ਉੱਥੇ ਜਿੰਨੇ ਹੋਰ ਸਿੱਖ ਸੀਗੇ ਉਹਨਾਂ ਨੂੰ ਲੱਭ ਕੇ ਜਿਹੜਾ ਸੀ ਉਹ ਸ਼ਹੀਦ ਕੀਤਾ ਗਿਆ, ਕਤਲ ਕੀਤਾ ਗਿਆ। ਜਿੱਥੋਂ ਵੀ ਕੋਈ ਲੱਭ ਸਕਿਆ, ਕਿਸੇ ਕਮਰੇ ਦੇ ਵਿੱਚੋਂ ਕਿਤੋਂ ਵੀ ਲੱਭ ਕੇ ਉਹਨਾਂ ਨੇ ਮਤਲਬ ਕੋਈ ਕਹਿ ਲਓ ਵੀ ਕਸਰ ਨਹੀਂ ਛੱਡੀ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਸੰਸਕਾਰ, ਇਸ ਤੋਂ ਬਾਅਦ ਮੈਂ ਸੰਸਕਾਰ ਦੀ ਗੱਲ ਦੱਸਾਂਗਾ, ਪਰ ਉਸ ਤੋਂ ਪਹਿਲਾਂ ਸੰਸਕਾਰ ਤੋਂ ਪਹਿਲਾਂ ਮੈਂ ਜਿਹੜਾ ਇਹਦਾ ਵਰਜਨ ਹੈਗਾ, ਇਸ ਸਾਕੇ ਦਾ ਜੋ ਵਰਜਨ ਹੋਇਆ, ਆਪਾਂ ਇਹਨੂੰ ਦੂਜੇ ਪੱਖ ਤੋਂ ਦੇਖੀਏ ਕਿ ਜਦੋਂ ਮੁੜ ਕੇ ਉਹਨਾਂ ਦੀ ਤਰੀਕਾਂ ਪਈਆਂ, ਆਪਣਾ ਜਿਹੜਾ ਮਹੰਤ ਸੀਗਾ ਇਹਨੂੰ ਜੇਲ੍ਹ ਹੋਈ, ਉਸ ਵੇਲੇ ਦੀ ਜਿਹੜੀ ਤਰੀਕਾਂ ਸੀਗੀਆਂ ਉਹਨਾਂ ਨੇ ਆਪਣੇ ਵੱਲੋਂ ਇਸ ਚੀਜ਼ ਦਾ ਵਰਜਨ ਥੋੜਾ ਜਿਹਾ ਜਿਹੜਾ ਕਿਵੇਂ ਪੇਸ਼ ਕੀਤਾ, ਜਿਹਦੇ ਵਿੱਚ ਉਹਨਾਂ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਮਹੰਤ ਹੈਗਾ ਉਹਦੀ ਗਲਤੀ ਇੰਨੀ ਜ਼ਿਆਦਾ ਨਹੀਂ ਹੈਗੀ। ਸੋ ਆਈ ਵਿਲ ਜਸਟ ਕਵਰ ਸਮ ਆਫ ਦੋਸ ਥਿੰਗਸ, ਕਿਉਂਕਿ ਮੈਂ ਫੀਲ ਕਰਦਾ ਕਿ ਪਿਛਲੇ ਕੁਝ ਦਿਨਾਂ ਦੇ ਜਿਹੜੇ ਸੈਮੀਨਾਰ ਮੈਂ ਸੁਣ ਰਿਹਾ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਜ਼ਿਆਦਾ ਟੱਚ ਨਹੀਂ ਕੀਤਾ ਗਿਆ। ਇੱਕ ਤਾਂ ਬੜੀ ਵੱਡੀ ਗੱਲ ਉਹਨਾਂ ਨੇ ਇਹ ਕੀਤੀ ਕਿ ਜਿਹੜਾ ਮਹੰਤ ਸੀ ਇਹ ਨਰੈਣ ਦਾਸ, ਉਹਨੇ ਇਹ ਪ੍ਰੂਫ ਦਿੱਤਾ ਕਿ ਉਹਨੇ ਜਿਹੜੀ ਇਹ ਕੁਝ ਪਿਛਲੇ ਹਫ਼ਤੇ ਹੈਗੇ ਆ ਉਹਦੇ ਵਿੱਚ ਉਹਨੇ ਗੁਰਦੁਆਰਾ ਕਮੇਟੀ ਦੇ ਪ੍ਰੈਜ਼ੀਡੈਂਟ ਹੈਗੇ ਆ ਸੁੰਦਰ ਸਿੰਘ ਮਜੀਠੀਆ, ਵਾਈਸ ਪ੍ਰੈਜ਼ੀਡੈਂਟ ਹਰਬੰਸ ਸਿੰਘ ਅਟਾਰੀ, ਮਹਾਰਾਜਾ ਪਟਿਆਲਾ ਤੇ ਨਾਭਾ ਤੇ ਗਵਰਨਰ ਪੰਜਾਬ ਤੇ ਵਾਇਸਰਾਏ ਤੇ ਕਮਿਸ਼ਨਰ ਕਿੰਗ, ਇਹ ਸਾਰੇ ਅਫਸਰਾਂ ਨੂੰ ਉਹਨੇ ਇੱਕ ਤਾਰ ਲਿਖੀ ਸੀ ਜਿਹਦੇ ਵਿੱਚ ਉਹਨੇ ਇਹ ਖਦਸ਼ਾ ਦਾਇਰ ਕੀਤਾ ਸੀ ਕਿ ਜਿਹੜਾ ਹੈਗਾ ਸਾਡੇ ਉੱਤੇ ਜਿਹੜਾ ਹਮਲਾ ਹੋਊਗਾ। ਉਹਦੀ ਜਿਹੜੀ ਵਰਡਿੰਗ ਸੀਗੀ ਉਹਨੇ ਇਹ ਲਿਖੀ ਸੀਗੀ ਕਿ ਸਿੰਘ ਲੋग ननकाना साहब पर हमला करने वाले हैं, आप इनको रोको ताकि फसाद ना हो, अगर फसाद होया तो मैं उसका ਜਿਹੜਾ ਜ਼ਿੰਮੇਵਾਰ ਨਹੀਂ ਹੋਵਾਂਗਾ। ਉਸ ਤੋਂ ਦੂਜੀ ਗੱਲ ਜਿਹੜੀ ਇਹਨਾਂ ਨੇ ਬਾਰ-ਬਾਰ ਇਹ ਜ਼ਿਕਰ ਕੀਤੀ ਕਿ ਜਦੋਂ ਉਹਨਾਂ ਦਾ ਇੱਕ ਸਾਥੀ ਸੀਗਾ ਜਿਹੜਾ ਉੱਥੇ ਫੜਿਆ ਗਿਆ ਸੀ, ਇਹਨਾਂ ਨੇ ਮਹੰਤ ਸੰਤੋਖ ਸਿੰਘ ਦੀ ਜਿਹੜੀ ਗੱਲ ਕੀਤੀ, ਸੰਤੋਖ ਦਾਸ ਦੀ ਗੱਲ ਕੀਤੀ ਬਾਰ-ਬਾਰ, ਜਿਹੜਾ ਕਿ ਸਿੰਘਾਂ ਨੇ ਉਹਨੂੰ ਫੜਿਆ ਸੀਗਾ ਉੱਥੇ ਆਪਣਾ ਚੂੜਖਾਨੇ ਦੇ ਵਿੱਚ, ਜਿਸ ਗੱਡੀ ਦੇ ਵਿੱਚ ਭਾਈ ਦਲੀਪ ਸਿੰਘ ਤੇ ਸਰਦਾਰ ਜਸਵੰਤ ਸਿੰਘ ਜੀ ਗਏ ਸਨ, ਜਿਹਦੇ ਵਿੱਚ ਹੀ ਇਹ ਸੰਤੋਖ ਦਾਸ ਸੀ ਜਿਹਨੇ ਕਿ ਤਾਰ ਭੇਜੀ ਸੀ ਇਹਨੂੰ, ਉਹਨਾਂ ਨੇ ਉਹਦੀ ਬਾਰ-ਬਾਰ ਵਰਜਨ ਪੇਸ਼ ਕੀਤਾ ਕਿ ਉਹਨੇ ਕਈ ਵਾਰੀ ਸੁਣਿਆ ਸੀ ਉੱਥੇ ਇਹ ਸਿੰਘਾਂ ਨੂੰ ਗੱਲ ਕਰਦਿਆਂ ਨੂੰ ਕਿ ਇਹਨਾਂ ਨੇ ਜਾ ਕੇ ਜਿਹੜਾ ਹੈਗਾ ਉਹ ਹਮਲਾ ਕਰਨਾ ਹੈ। ਹੋਰ ਇਹਨਾਂ ਕੋਲ ਕੋਈ ਬਹੁਤ ਇੰਨੇ ਵੱਡੇ ਸਬੂਤ ਨਹੀਂ ਸੀਗੇ, ਕਿਉਂਕਿ ਸਿੰਘਾਂ ਕੋਲ ਕੋਈ ਇੰਨੇ ਕੋਈ ਇਹੋ ਲੰਬੇ ਚੌੜੇ ਹਥਿਆਰ ਨਹੀਂ ਸੀ ਜਿਸ ਤਰ੍ਹਾਂ ਦੇ ਹਥਿਆਰ ਇਹਨਾਂ ਨੇ ਨਾਲ ਲਗਾਏ ਸੀ। ਉਹ ਤਾਂ ਸ਼ਾਂਤਮਈ ਤਰੀਕੇ ਨਾਲ ਗਏ ਸੀ, ਪਰ ਇਹਨਾਂ ਨੇ ਉਹਦੀ ਜਿਹੜੀ ਵਰਜਨ ਸੀਗੀ ਕਿ ਜਦੋਂ ਉਹਨੂੰ ਉੱਥੇ ਫੜ ਕੇ ਬਿਠਾਇਆ ਹੋਇਆ ਸੀਗਾ ਚੂੜਖਾਨਾ ਦੇ ਵਿੱਚ, ਉਹਨੇ ਇਹ ਸੁਣਿਆ ਸੀ ਕਿ ਸਿੰਘ ਜਿਹੜੇ ਹੈਗੇ ਆ ਜਾ ਕੇ ਉੱਥੇ ਜਾ ਕੇ ਹੈਗੇ ਹਮਲਾ ਕਰਨਗੇ ਜਾਂ ਕਬਜ਼ਾ ਕਰਨਗੇ। ਪਰ ਨਾਲ ਹੀ ਉਹਨਾਂ ਨੇ ਜਿਹੜਾ ਉਹ ਜਿਹੜਾ ਵਰਜਨ ਹੈਗਾ ਉਦੋਂ ਦਾ, ਉਸ ਮੌਕੇ ਦਾ, ਉਹਦੇ ਬਾਰੇ ਇਹ ਦੱਸਿਆ ਕਿ ਜਿਹੜਾ ਮਹੰਤ ਸੀਗਾ ਉਹਨੇ ਜਾਣਾ ਸੀਗਾ ਪਹਿਲਾਂ ਜਿਹੜੀ ਸਨਾਤਨ ਸਿੱਖ ਕਾਨਫਰੰਸ ਲਾਹੌਰ ਹੈ ਉਹ ਜਾਣ ਦੇ ਲਈ ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਪਹੁੰਚਿਆ। ਸ਼ਾਮ ਨੂੰ ਹਾਲੇ ਉਹ ਆਪਣੀ ਗੱਡੀ 'ਚ ਬੈਠਾ ਹੀ ਸੀ ਤੇ ਉੱਥੇ ਇੱਕ ਬੁੱਢੀ ਗੱਲਾਂ ਕਰ ਰਹੀ ਸੀ ਤੇ ਉਹਨੇ ਬੁੱਢੀ ਨੇ ਕਿਹਾ, ਉੱਚੀ ਉੱਚੀ ਕਹਿ ਰਹੇ ਸੀ ਕਿ ਚੂੜਖਾਨੇ ਤੋਂ ਮੈਂ ਆਈ ਹਾਂ ਤੇ ਉੱਥੇ ਬਹੁਤ ਸਿੰਘਾਂ ਨੇ ਦੇ ਜਥਿਆਂ ਨੇ ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾਏ ਹਨ, ਤੇ ਮੈਂ ਲੰਘਦੀ ਨੇ ਪੁੱਛਿਆ ਕਿ ਅੱਜ ਕੀ ਗੱਲ ਹੈ, ਤੇ ਇੱਕ ਸਿੰਘ ਨੇ ਆਖਿਆ ਕਿ ਅੱਜ ਨਨਕਾਣਾ ਸਾਹਿਬ ਜਾ ਕੇ ਕਬਜ਼ਾ ਕਰਨਾ ਹੈ ਤੇ ਮਹੰਤ ਨੂੰ ਸੋਧਣਾ ਹੈ। ਸੋ ਉਹਨੇ ਇਹ ਇੱਕ ਬੁੱਢੀ ਔਰਤ ਦੀ ਗੱਲ ਸੁਣੀ ਸੁਣਾਈ ਗੱਲ ਸੁਣ ਕੇ ਉਹਨੇ ਆਪਣੇ ਵੱਲੋਂ ਇਹ ਪੁਆਇੰਟ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ, ਮੁੜ ਕੇ ਜਿਹੜੀਆਂ ਆਪਣੀਆਂ ਦਲੀਲਾਂ ਹੈਗੀਆਂ, ਤੇ ਉਹਨੇ ਉਸ ਲੇਡੀ ਤੋਂ ਸੁਣ ਕੇ ਫਿਰ ਮੁੜ ਕੇ ਉਹ ਗੱਡੀ ਤੇ ਬੈਠ ਕੇ ਲਾਹੌਰ ਨਹੀਂ ਗਿਆ, ਉਹ ਸਟੇਸ਼ਨ ਤੇ ਗੱਡੀ ਉਹਨੇ ਛੱਡ ਦਿੱਤੀ ਵਾਪਸ ਤੇ ਉਸ ਕੇ ਡੇਰੇ ਆ ਗਿਆ। ਡੇਰੇ ਆ ਕੇ ਉਹਨੇ ਆਪਣੇ ਜਿਹੜੇ ਉਹਦੇ ਮੁਜ਼ਾਹਰੇ ਰੱਖੇ ਹੋਏ ਸੀ ਜਾਂ ਨੌਕਰ ਰੱਖੇ ਸੀ ਜਾਂ ਜਿਹੜੇ ਪਠਾਨ ਹਾਇਰ ਕੀਤੇ ਸੀਗੇ ਉਹਨਾਂ ਦੀਆਂ ਡਿਊਟੀਆਂ ਲਾਤੀਆਂ ਤੇ ਮੁੜ ਕੇ ਆਪਣੇ ਘਰ ਚਲਾ ਗਿਆ। ਉਹ ਉਸ ਵੇਲੇ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਸੀ ਉਹ ਪ੍ਰੈਜ਼ੈਂਟ ਨਹੀਂ ਸੀਗਾ। ਉਸ ਪਿੱਛੋਂ ਮੁੜ ਕੇ ਆ ਕੇ ਜਦੋਂ ਆਪਣੀ ਜਗ੍ਹਾ ਤੇ ਆਇਆ, ਹੁਣ ਮੈਂ ਤੁਹਾਨੂੰ ਦੂਜਾ ਵਰਜਨ ਦੱਸ ਰਿਹਾ ਜਿਹੜਾ ਮਹੰਤ ਵੱਲੋਂ ਜਿਹੜਾ ਹੈਗਾ ਉਹਨਾਂ ਵੱਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ ਜਾਂ ਜੋ ਉਦਾਸੀ ਲਿਟਰੇਚਰ ਕੀਤਾ ਗਿਆ ਉਹਨਾਂ ਦਾ ਵਰਜਨ ਕੀ ਹੈਗਾ। ਉਹ ਲਿਖਦੇ ਵੀ ਮਹੰਤ ਜਾ ਕੇ ਆਪਣੇ ਘਰ ਜਾ ਕੇ ਸੌਂ ਗਿਆ ਤੇ ਸਵੇਰੇ ਤੜਕੇ 4 ਵਜੇ ਦੇ ਕਰੀਬ, ਜਿੱਦਾਂ ਅੱਗੇ ਨਾਂਗੇ ਸਾਧੂ ਆਉਂਦੇ ਆ, ਉਦਾਸੀ ਸਾਧੂ ਆਉਂਦੇ ਆ ਤੇ ਹੋਰ ਕਈ ਮੁਸਾਫਰ ਹੁੰਦੇ ਆ, ਰੋਜ਼ ਦੀ ਤਰ੍ਹਾਂ ਜਿਹੜੇ ਸੀ ਆਪਣੇ ਜੰਗਲਬਾੜੀ ਹੋ ਕੇ ਮੁੜ ਕੇ ਦਰਬਾਰ ਸਾਹਿਬ ਵਿੱਚ ਆ ਗਏ
ਤੇ ਉਹਨਾਂ ਨੇ ਆਪਣਾ ਜਿਹੜਾ ਸੀਗਾ ਰੋਜ਼ ਦਾ ਪਾਠ ਸ਼ੁਰੂ ਕਰ ਦਿੱਤਾ। ਤੇ ਉਸ ਵੇਲੇ ਇੱਕ ਭਾਈ ਉਹਨਾਂ ਦਾ ਸੀਗਾ ਠਾਕਰ ਦਾਸ, ਜਿਹੜਾ ਬਾਲ ਲੀਲਾ ਤੋਂ ਆ ਕੇ ਰੋਜ਼ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦਾ ਹੁੰਦਾ ਸੀਗਾ। ਉਹ ਆ ਕੇ ਜਿਹੜਾ ਸੀਗਾ ਉਹ ਗੁਰੂ ਸਾਹਿਬ ਦੀ ਜਿਹੜੀ ਹੈਗੀ ਤਾਬਿਆਂ ਤੇ ਬੈਠਾ ਸੀ। ਤੇ ਜਦੋਂ ਭਾਈ ਲਛਮਣ ਸਿੰਘ ਜੀ ਹੁਣੀ ਆਏ ਆ, ਸਭ ਤੋਂ ਪਹਿਲਾਂ ਭਾਈ ਲਛਮਣ ਸਿੰਘ ਜੀ ਨੇ ਅੰਦਰ ਜਾ ਕੇ ਜਿਹੜਾ ਉਹ ਠਾਕਰ ਦਾਸ ਹੈਗਾ ਉਹਨੂੰ ਉੱਥੋਂ ਪਾਠ ਕਰਦੇ ਨੂੰ ਜਿਹੜਾ ਸੀ ਉਹ ਉਠਾਇਆ, ਤੇ ਉਹਨਾਂ ਨੇ ਉਹਦੀ ਜਗ੍ਹਾ ਤੇ ਜਿਹੜਾ ਸੀ ਉਹ ਪਾਠ ਕਰਨਾ ਸ਼ੁਰੂ ਕਰ ਦਿੱਤਾ। ਤੇ ਉਸ ਤੋਂ ਬਾਅਦ ਇੱਕ ਜਿਹੜੀ ਬੜੀ ਹੈਰਾਨੀ ਦੀ ਗੱਲ ਜਿਹੜੀ ਉਹ ਕਰਦੇ ਆ, ਉਹ ਆਪਣੇ ਜਿਹੜੇ ਉਹਦੇ ਵਿੱਚ ਸ਼ੋਅ ਕਰਦੇ ਆਪਣੇ ਲਿਟਰੇਚਰ ਦੇ ਵਿੱਚ, ਜਾਂ ਉਹਨਾਂ ਨੇ ਗੱਲ ਸ਼ੋਅ ਕੀਤੀ ਕਿ ਉਸ ਵੇਲੇ ਫਿਲਹਾਲ ਕੋਈ ਜਿਹੜਾ ਸੀ ਅਟੈਕ ਨਹੀਂ ਕੀਤਾ ਗਿਆ, ਤੇ ਸਿੰਘਾਂ ਨੂੰ ਸੀ ਕਿ ਇਹਨਾਂ ਦਾ ਹੁਣ ਜਿਹੜਾ ਹੈਗਾ ਉਸ ਜਗ੍ਹਾ ਦੇ ਉੱਤੇ ਕਬਜ਼ਾ ਕਰ ਜਿਹੜਾ ਹੈਗਾ ਹੋ ਗਿਆ। ਉਸ ਵੇਲੇ ਉਹਨਾਂ ਨੇ ਉੱਥੋਂ ਨਨਕਾਣਾ ਸਾਹਿਬ ਤੋਂ ਇੱਕ ਤਾਰ ਭੇਜੀ ਸਵੇਰੇ ਕਿ ਅਸੀਂ 6 ਵਜੇ ਨਨਕਾਣਾ ਸਾਹਿਬ ਤੇ ਹੁਣ ਜਿਹੜਾ ਹੈਗਾ ਮਹੰਤਾਂ ਨੂੰ ਹਟਾ ਕੇ ਆਪਣਾ ਕਬਜ਼ਾ ਕਰ ਲਿਆ ਹੈ। ਤੇ ਉਹ ਤਾਰ ਅਕਾਲ ਤਖਤ ਸਾਹਿਬ ਦੇ ਭਰੇ ਦੀਵਾਨ 'ਚ ਸੁਣਾਈ ਗਈ। ਤੇ ਉਹ ਤਾਰ ਜਿਹੜਾ ਇਹ ਆਥਰ ਹੈਗਾ ਜਦੋਂ ਲਿਖੀ ਗਈ, ਉਹਨੇ ਲਿਖਿਆ ਕਿ ਸ਼੍ਰੋਮਣੀ ਕਮੇਟੀ ਦੀ ਫਾਈਲ ਨੰਬਰ 14 ਦੇ ਵਿੱਚ ਜਿਹੜੀ ਹੈਗੀ ਆ ਉਹ ਤਾਰ ਜਿਹੜੀ ਹੈਗੀ ਆ ਪਈ ਹੈਗੀ ਆ। ਇਹ ਗੱਲ ਹੁਣ ਆਪਾਂ ਨੂੰ ਪਤਾ ਹੈ, ਆਪਾਂ ਜਦੋਂ ਸਿੱਖ ਲਿਟਰੇਚਰ ਜਾਂ ਹਿਸਟਰੀ ਆਪਣੀ ਪੜ੍ਹਦੇ ਹਾਂ ਕਿ ਉਹ ਗੱਲ ਇਹੋ ਜਿਹੀ ਮੌਕਾ ਤਾਂ ਉੱਥੇ ਆਇਆ ਹੀ ਨਹੀਂ ਸੀਗਾ ਕੋਈ ਤਾਰ ਦੇਣ ਦਾ, ਪਰ ਇਹ ਇੱਕ ਪੁਆਇੰਟ ਸੀਗਾ ਜਿਹੜਾ ਕਿ ਉਹਨਾਂ ਵੱਲੋਂ ਪੇਸ਼ ਕੀਤਾ ਗਿਆ ਕਿ ਜਦੋਂ ਇਹ ਮੱਥਾ ਟੇਕ ਕੇ ਕਬਜ਼ਾ ਕਰਨ ਤੋਂ ਬਾਅਦ ਭਾਈ ਲਛਮਣ ਸਿੰਘ ਜੀ ਅੰਦਰੋਂ ਮੱਥਾ ਟੇਕ ਕੇ ਵਾਪਸ ਆਏ ਆ, ਉਸ ਵੇਲੇ ਇੱਕ ਬੰਦੇ ਨੇ ਉਹਨਾਂ ਦੇ ਉੱਪਰ ਜਿਹੜੀ ਗੋਲੀ ਚਲਾਈ, ਜਿਹੜੀ ਕਿ ਭਾਈ ਲਛਮਣ ਸਿੰਘ ਜੀ ਨੂੰ ਨਾ ਲੱਗੀ। ਤੇ ਉਸ ਵੇਲੇ ਜਿਹੜੀ ਸੀਗੀ ਉਹਨਾਂ ਨੇ ਵੀ ਆਪਣਾ ਜਿਹੜਾ ਸੀਗਾ ਪ੍ਰੋਟੈਕਸ਼ਨ ਦੇ ਵਿੱਚ ਜਿਹੜਾ ਸੀ ਫਾਇਰ ਕੀਤਾ। ਉਹਦੇ ਉਸ ਵੇਲੇ ਫਿਰ ਮੌਕੇ ਜਿਹੜੇ ਜਿੰਨੇ ਉੱਥੇ ਮਹੰਤ ਦੇ ਬੰਦੇ ਜਿੰਨੇ ਪਏ ਸੀਗੇ ਉੱਪਰ ਸਭ ਉਹ ਵੀ ਬਾਹਰ ਆ ਗਏ, ਜਿਹੜਾ ਸੀ ਇਹ ਕਤਲੇਆਮ ਜਿਹੜਾ ਸੀ ਉਹਨਾਂ ਨੇ ਸ਼ੁਰੂ ਕਰ ਦਿੱਤਾ। ਪਰ ਮਹੰਤ ਉਸ ਵੇਲੇ ਉਸ ਜਗ੍ਹਾ ਤੇ ਨਹੀਂ ਸੀ, ਜਦ ਕਿ ਆਪਾਂ ਨੂੰ ਪਤਾ ਹੈ ਕਿ ਮਹੰਤ ਐਕਚੁਅਲੀ ਉਸ ਵੇਲੇ ਉੱਪਰ ਵਾਲਾ ਜਿਹੜਾ ਚਵਾਰਾ ਹੈਗਾ ਉਹਦੀ ਐਗਜ਼ੈਕਟ ਲੋਕੇਸ਼ਨ ਵੀ ਜਿਹੜੀ ਹੈਗੀ ਮੁੜ ਕੇ ਉਹ ਕਲੀਅਰ ਹੋ ਗਈ ਸੀ। ਸੋ ਜਿਹੜੇ ਇਹ ਅੰਗਰੇਜ਼ ਜੱਜ ਸੀਗੇ ਜਾਂ ਚੀਜ਼ ਸੀਗੇ, ਉਹਨਾਂ ਨੇ ਮਹੰਤ ਦੀਆਂ ਗੱਲਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਮੰਨਿਆ ਨਹੀਂ, ਇਸ ਕਰਕੇ ਬਹੁਤ ਜਿਹੜੇ ਸਾਥੀ ਸੀ ਉਹਨਾਂ ਨੂੰ ਨਾਲ ਦੇ ਜਿਹੜੀ ਫਾਂਸੀ ਵੀ ਹੋਈ ਆ। ਇੱਥੇ ਇੱਕ ਚੀਜ਼ ਮੈਂ ਹੋਰ ਜਿਹੜੀ ਇਹ ਦੱਸਣੀ ਚਾਹੁੰਦਾ ਜਿਹਦਾ ਕਿ ਇੰਟਰਸਟਿੰਗ ਆਉਂਦਾ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜੀ ਉੱਥੇ ਜਾ ਕੇ ਜੋ ਵੀ ਇੱਥੇ ਇਹ ਵਾਇਲੈਂਸ ਹੋਈ ਹੈ, ਉੱਥੇ ਜਿਹੜਾ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਉਹਦੇ ਵਿੱਚ ਇੱਕ ਜਿਹੜਾ ਨਾਮ ਉਹਨਾਂ ਨੇ ਲਿਆ ਉਹ ਲੱਧੂ ਦਾ ਨਾਮ ਲਿਆ ਕਿ ਉਹ ਲੱਧੂ ਸੀ ਨੌਕਰ ਇਹਦਾ ਮਹੰਤ ਨਰੈਣ ਦਾਸ ਦਾ, ਜਿਹਨੇ ਕਿ ਇੱਕ ਬਦਲਾ ਲਿਆ ਸੀ। ਜਦੋਂ ਭਾਈ ਲਛਮਣ ਸਿੰਘ ਜੀ ਉੱਥੇ ਪਹੁੰਚੇ ਨੇ ਤਾਂ ਲੱਧੂ ਨੇ ਇਹਨਾਂ ਨੂੰ ਪਛਾਣ ਲਿਆ ਵੀ ਇਹ ਤਾਂ ਉਹੀ ਹੈ ਜਿਨ੍ਹਾਂ ਨੇ ਕਿ ਮੇਰੀ ਜਿਹੜੀ ਹੈਗੀ ਹੈ ਇੱਕ ਵਾਰੀ ਬੇਇੱਜ਼ਤੀ ਕੀਤੀ ਸੀਗੀ ਗੁਰਦੁਆਰਾ ਸੱਚਾ ਸੌਦਾ। ਉਹਦੀ ਮੈਂ ਥੋੜੀ ਜਿਹੀ ਬੈਕਗਰਾਉਂਡ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਦੱਸ ਦਿੰਦਾ ਕਿ ਜਦੋਂ ਪਹਿਲਾਂ ਗੁਰਦੁਆਰਾ ਸੱਚਾ ਸੌਦਾ ਦੇ ਵਿੱਚ ਜਦੋਂ ਅਸੀਂ ਮਹੰਤ ਨੂੰ ਜਿਹੜਾ ਸੀ ਉਹ ਉੱਥੇ ਜਾ ਕੇ ਸਿੰਘਾਂ ਨੇ ਜਿਹੜਾ ਸੀ ਕੰਟਰੋਲ ਗੁਰਦੁਆਰਾ ਸਾਹਿਬ ਦਾ ਕੀਤਾ ਸੀ, ਉੱਥੇ ਇੱਕ ਵਾਰੀ ਮਹੰਤ ਨਰੈਣ ਦਾਸ ਆਪਣੀ ਕਾਰ ਦੇ ਵਿੱਚ ਜਿਹੜਾ ਸੀ ਮੋਟਰ ਦੇ ਵਿੱਚ ਨਨਕਾਣਾ ਸਾਹਿਬ ਜਾਂਦਿਆਂ ਹੋਇਆ ਠਹਿਰਿਆ ਸੀ, ਤੇ ਉਹਦਾ ਨਾਲ ਸੀ ਨੌਕਰ ਲੱਧੂ। ਤੇ ਉਤਰ ਕੇ ਦੀਵਾਨ 'ਚ ਚਲਾ ਗਿਆ। ਜਿਹੜਾ ਮਹੰਤ ਨਰੈਣ ਦਾਸ ਸੀਗਾ ਉਹ ਤਾਂ ਉਦਾਸੀ ਅਖਾੜੇ 'ਚ ਸੀਗਾ, ਮਹੰਤ ਉਦਾਸੀ ਅਖਾੜੇ 'ਚ, ਪਰ ਜਿਹੜਾ ਨੌਕਰ ਸੀ ਲੱਧੂ ਇਹ ਗੁਰਦੁਆਰਾ ਦੀਵਾਨ 'ਚ ਚਲਾ ਗਿਆ ਸੀ। ਤੇ ਅੱਗੇ ਭਾਈ ਲਛਮਣ ਸਿੰਘ ਜੀ ਨੂੰ ਪਛਾਣ ਲਿਆ ਸੀ ਤੇ ਕਿਹਾ ਵੀ ਇਹ, ਤੇ ਉਹਨਾਂ ਨੇ ਨੋਟ ਕੀਤਾ ਵੀ ਇਹ ਬੰਦਾ ਤਾਂ ਸ਼ਰਾਬ ਵੀ ਕਿਹਾ ਹੋਇਆ। ਉਹਨਾਂ ਨੇ ਉਸ ਵੇਲੇ ਫਿਰ ਉਹਦਾ ਮੂੰਹ ਕਾਲਾ ਕਰਕੇ ਗਲੇ 'ਚ ਛਤਰਾਂ ਦਾ ਹਾਰ ਪਾ ਕੇ ਤੇ ਘੋੜੇ ਤੇ ਖੋਤੇ ਤੇ ਚੜਾ ਕੇ ਪੂਰਾ ਜਿਹੜਾ ਚੂੜਕਾਣਾ ਸ਼ਹਿਰ ਆ ਉਹਦੇ ਵਿੱਚ ਉਹਦੀ ਜਿਹੜੀ ਸੀਗੀ ਉਹ ਫੇਰੀ ਲਵਾਈ ਸੀ। ਤੇ ਹੁਣ ਇਸ ਵੇਲੇ ਜਦੋਂ ਫਿਰ ਇਹ ਗੱਲ ਹੋਈ ਆ, ਇਸ ਮੌਕੇ ਤੇ ਪਹੁੰਚੀ ਆ, ਤਾਂ ਉਹਨਾਂ ਨੇ ਉਹ ਜਿਹੜਾ ਹੈਗਾ ਉਹਨੂੰ ਪਛਾਣ ਲਿਆ, ਜਿਹਦੇ ਕਰਕੇ ਇਹ ਲੱਧੂ ਨੇ ਆਪਣਾ ਬਦਲਾ ਲੈਣਾ ਸ਼ੁਰੂ ਕੀਤਾ ਤੇ ਮੁੜ ਕੇ ਜਿਹੜੇ ਸਾਰੇ ਹੋ ਗਏ। ਮਤਲਬ ਇਹ ਇੱਕ ਵਰਜਨ ਮੈਨੂੰ ਦੱਸਣਾ ਚਾਹੁੰਦਾ ਕਿ ਮਹੰਤਾਂ ਨੇ ਇੱਕ ਇਹ ਵੀ ਵਰਜਨ ਕੀਤਾ ਸ਼ੋਅ ਵੀ ਇਹ ਇੱਕ ਪਰਸਨਲ ਕਹਿ ਲਓ ਵੀ ਇੱਕ ਤਰ੍ਹਾਂ ਦਾ ਅਟੈਕ ਹੋਇਆ, ਵੀ ਕੋਈ ਮਹੰਤ ਵੱਲੋਂ ਇਹ ਜਿਹੜਾ ਨਹੀਂ ਸੀਗਾ, ਜਦ ਕਿ ਬਹੁਤ ਜ਼ਿਆਦੀਆਂ ਪੇ ਸਟਬਸ ਕਹਿ ਲਓ ਜਾਂ ਪੇਮੈਂਟ ਦੀਆਂ ਬਹੁਤ ਰਸੀਦਾਂ ਮਿਲੀਆਂ ਜਿਹੜੀਆਂ ਕਈ ਹਜ਼ਾਰਾਂ ਲੱਖਾਂ ਰੁਪਈਏ ਤੱਕ ਜਿਹੜੇ ਮਹੰਤ ਨੇ ਦਿੱਤੇ ਗਏ ਸੀ। ਸੋ ਇਹ ਸਾਰੀਆਂ ਜਿਹੜੀਆਂ ਆਰਗੂਮੈਂਟਸ ਸੀਗੀਆਂ ਮਹੰਤ ਵਾਲੀ ਸਾਈਡ ਤੋਂ ਜਿਹੜੀਆਂ ਸੀ ਖਾਰਜ ਕੀਤੀਆਂ ਗਈਆਂ। ਇੱਕ ਚੀਜ਼ ਹੋਰ ਜਿਹੜੀ ਇੱਥੇ ਮੈਂ ਇੰਟਰਸਟਿੰਗ ਦੱਸਣਾ ਚਾਹੁੰਦਾ ਕਿ ਜਦੋਂ ਫਿਰ ਮਹੰਤ ਦੀ ਪਾਰਟੀ ਵੱਲੋਂ ਇਹ ਕਿਹਾ ਗਿਆ ਕਿ ਮਹੰਤ ਤਾਂ ਆਪਣੇ ਜਿਹੜਾ ਘਰੇ ਸੀ ਉਹ ਡਰਿਆ ਹੋਇਆ ਇੰਨਾ ਲੁਕਿਆ ਬੈਠਾ ਸੀ ਕਿ ਜਦੋਂ ਉਹਨੂੰ ਬੰਦੇ ਦੱਸਣ ਆਏ ਵੀ ਜਿਹੜਾ ਹੈਗਾ ਇੱਥੇ ਹਮਲਾ ਹੋ ਗਿਆ ਤੇ ਫਟਾਫਟ ਬਾਹਰ ਨਿਕਲ, ਤੇ ਉਹਨੇ ਜਿਹੜਾ ਸੀ ਉਹ ਦਰਵਾਜ਼ਾ ਨਹੀਂ ਖੋਲਿਆ। ਉਹਨੂੰ ਬਾਰ-ਬਾਰ ਜਿੱਦਾਂ ਨਾਲ ਦੇ ਹੀ ਕਹੀ ਗਏ ਵੀ ਦਰਵਾਜ਼ਾ ਖੋਲ ਵੀ ਅਸੀਂ ਤੇਰੇ ਨਾਲ ਦੇ ਬੰਦੇ ਆ, ਉਹਨੇ ਜਿਹੜਾ ਦਰਵਾਜ਼ਾ ਨਹੀਂ ਖੋਲਿਆ। ਉਸ ਤੋਂ ਬਾਅਦ ਜਦੋਂ ਗੋਲੀ ਚੱਲਣੀ ਹਟ ਗਈ ਉਸ ਵੇਲੇ ਮਹੰਤ ਆਪਣਾ ਜਿਹੜਾ ਵਿੱਚੇ ਘਰ ਸੀਗਾ ਨੇੜੇ, ਉਹਦਾ 7ਵਾਂ ਕੋਠਾ ਸੀ, ਉਸ ਲਿਖਦੇ ਕਿ 7ਵੇਂ ਕੋਠੇ 'ਚ ਸੀਗਾ ਉਹ, ਉੱਥੋਂ ਨਿਕਲ ਕੇ ਬਾਹਰ ਆਇਆ। ਜਦੋਂ ਬਾਹਰ ਦਰਸ਼ਨੀ ਜੋੜੀ ਦੇ ਬਾਹਰ ਪਹੁੰਚਿਆ ਉਸੇ ਵੇਲੇ ਬਿਲਕੁਲ ਭਾਈ ਦਲੀਪ ਸਿੰਘ ਉਹ ਜਿਹੜੀ ਚਿੱਠੀ ਲੈ ਕੇ ਆਏ, ਤੇ ਇਹ ਭਾਈ ਦਲੀਪ ਸਿੰਘ ਜੀ ਨੂੰ ਪਹਿਲਾਂ ਜਾਣਦੇ ਸੀ, ਇਹਨਾਂ ਨੇ ਗੱਲਬਾਤ ਕੀਤੀ ਵੀ
ਇਹ ਕੀ ਭਾਣਾ ਵਰਤ ਗਿਆ, ਤੇ ਭਾਈ ਦਲੀਪ ਸਿੰਘ ਨੇ ਕਿਹਾ ਮੈਂ ਤਾਂ ਅੰਦਰੋਂ ਉਹਨੂੰ ਰੋਕਣ ਆਇਆ ਫਟਾਫਟ, ਤੇ ਹੁਣ ਮੇਰਾ ਇਹ ਫਰਜ਼ ਬਣਦਾ, ਅਖਲਾਕੀ ਫਰਜ਼ ਬਣਦਾ ਵੀ ਮੈਂ ਵੀ ਉਹਨਾਂ ਦੇ ਨਾਲ ਸ਼ਹਾਦਤ ਜਿਹੜੀ ਉਹ ਪਾਵਾਂ। ਤੇ ਇਹ ਹਾਲੇ ਤਰਕ ਜਾਂ ਗੱਲਬਾਤ ਆਪਸ ਵਿੱਚ ਮਹੰਤ ਦੀ ਔਰ ਭਾਈ ਦਲੀਪ ਸਿੰਘ ਦੀ ਚੱਲ ਹੀ ਰਹੀ ਸੀਗੀ। ਤੇ ਉਸ ਵੇਲੇ ਜਿਹੜੇ ਸੀਗੇ ਫੇਰ ਅੰਦਰੋਂ ਕੁਝ ਲੋਕੀ ਆਏ ਜਿਨ੍ਹਾਂ ਨਾਲ ਹਮਲਾ ਹੋ ਗਿਆ, ਤੇ ਮਹੰਤ ਦੇ ਸਾਹਮਣੇ ਆਈ ਜਿਹੜਾ ਹੈਗਾ ਇਹ ਭਾਈ ਦਲੀਪ ਸਿੰਘ ਜੀ ਨੂੰ ਜਿਹੜਾ ਸੀ ਉਹ ਭੱਠੀ ਜਿਹੜੀ ਸੀਗੀ ਘੁਮਾਰਾਂ ਵਾਲੀ ਭੱਠੀ ਜਿਹੜੀ ਸੀਗੀ ਜਿਹੜਾ ਆਵਾ ਸੀਗਾ ਉਹਦੇ ਵਿੱਚ ਸਿੱਟ ਦਿੱਤਾ ਗਿਆ, ਜਿਹਦੇ ਲਈ ਇਹਨੇ ਮੁੜ ਕੇ ਜਿਹੜੀ ਸੀਗੀ ਉਹ ਮੁੜ ਕੇ ਸੌਰੀ ਵੀ ਫੀਲ ਕੀਤੀ ਕਿ ਮਤਲਬ ਮੇਰੇ ਰੋਕਦਿਆਂ ਜਿਹੜਾ ਸੀ ਉਹਨਾਂ ਨੇ ਉਹ ਕੰਮ ਕਰ ਦਿੱਤਾ। ਸੋ ਇਹ ਮੈਂ ਤੁਹਾਨੂੰ ਇੱਕ ਦੂਜਾ ਵਰਜ਼ਨ ਜਿਹੜਾ ਹੈਗਾ what they were thinking or they had actually tried to present in their ਜਿਹੜੀਆਂ ਵੀ ਉਹਨਾਂ ਦੀਆਂ ਮੁੜ ਕੇ ਕਾਨੂੰਨੀ ਕਾਰਵਾਈਆਂ ਹੋਈਆਂ ਉਹਨਾਂ ਵਿੱਚ ਕੀ ਉਹਨਾਂ ਦੇ ਪੁਆਇੰਟਸ ਕੀ ਸੀਗੇ। ਸੋ ਉਹ ਮੈਂ ਤੁਹਾਨੂੰ ਕੁਝ ਜਿਹੜਾ ਹੈਗਾ ਇੱਕ ਡਿਫਰੈਂਟ ਵਰਜ਼ਨ ਜਿਹੜਾ ਹੈਗਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਉਹ ਜਦੋਂ ਭਾਣਾ ਵਾਪਰ ਗਿਆ ਉਸ ਤੋਂ ਬਾਅਦ ਅਗਲੇ ਦਿਨ ਭਾਈ ਕਰਤਾਰ ਸਿੰਘ ਝੱਬਰ ਜੀ ਹੁਣੀ ਪਹੁੰਚ ਗਏ, ਸਿੰਘਾਂ ਨੂੰ ਜਿਹੜੀ ਸੀ ਉਹ ਚਾਬੀਆਂ ਮਿਲ ਗਈਆਂ। ਉਸ ਤੋਂ ਅਗਲਾ ਦਿਨ ਜਿਹੜਾ ਸੀਗਾ 23 ਫਰਵਰੀ 1921 ਉਹ ਸ਼ਹੀਦਾਂ ਦੇ ਸੰਸਕਾਰ ਦੇ ਲਈ ਜਿਹੜੀ ਸੀਗੀ ਉਹ ਤਰੀਕ ਮੁਕਰਰ ਕੀਤੀ ਗਈ। ਹੁਣ ਆਪਾਂ ਜਦੋਂ ਵੀ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਜਾਂਦੇ ਹਾਂ ਤੇ ਬਿਲਕੁਲ ਆਪਾਂ ਨੂੰ ਪਤਾ ਹੈ ਕਿ ਜਦੋਂ ਮੱਥਾ ਟੇਕਦੇ ਬਿਲਕੁਲ ਨਾਲ ਹੀ ਗੁਰਦੁਆਰਾ ਨਾਲ ਹੀ ਸ਼ਹੀਦਗੰਜ ਹੈ। ਇਹ ਉਹ ਜਗ੍ਹਾ ਹੈ ਕਿ ਜਿੱਥੋਂ ਇੰਡੀਆ ਦੇ ਸੰਗਤ ਨੇ ਇੱਕ ਵਾਰੀ ਦਿੱਲੀ ਦੀ ਸੰਗਤ ਨੇ ਆਈ ਥਿੰਕ ਅਬਾਊਟ 10 ਸਾਲ ਹੋ ਗਏ ਨੇ ਇੱਕ ਸੋਨੇ ਦੀ ਪਾਲਕੀ ਸਾਹਿਬ ਭੇਜੀ ਸੀ, ਪਰ ਉਹਦਾ ਸਾਈਜ਼ ਵੱਡਾ ਹੋਣ ਕਰਕੇ ਉਹ ਜਿਹੜਾ ਮੇਨ ਜਨਮ ਸਥਾਨ ਹੈ ਉਹਦੇ ਅੰਦਰ ਐਂਟਰ ਨਹੀਂ ਕੀਤਾ ਜਾ ਸਕਿਆ। ਉੱਥੇ ਹਾਲੇ ਵੀ ਉਹ ਜਿਹੜਾ ਗੁਰਦੁਆਰਾ ਸ਼ਹੀਦਗੰਜ ਬਿਲਕੁਲ ਨਾਲ ਹੀ ਹੈਗਾ ਉਸ ਜੰਡ ਦੇ ਦਰਖਤ ਦੇ ਥੱਲੇ ਜਿੱਥੇ ਸਿੰਘਾਂ ਨੂੰ ਟੰਗ ਕੇ ਜਿਉਂਦਿਆਂ ਨੂੰ ਸਾੜਿਆ ਗਿਆ ਸੀਗਾ ਉਹਦੇ ਬਿਲਕੁਲ ਨਾਲ ਹੀ ਜਗ੍ਹਾ ਹੈਗੀ ਆ। ਉਹ ਜਗ੍ਹਾ ਜਿਹੜੀ ਹੈਗੀ ਆ ਉੱਥੇ ਸ਼ਾਮ ਨੂੰ ਅੰਗੀਠਾ ਤਿਆਰ ਕੀਤਾ ਗਿਆ 23 ਤਰੀਕ ਨੂੰ। ਸਭ ਤੋਂ ਪਹਿਲਾਂ ਜਿਹੜੀਆਂ ਲੋਥਾਂ ਸੀਗੀਆਂ ਉਹਨਾਂ ਦੀ ਭਾਲ ਸ਼ੁਰੂ ਹੋਈ। ਸਿਰਫ 4 ਲੋਥਾਂ ਜਿਹੜੀਆਂ ਸੀਗੀਆਂ ਉਹ ਸਾਬਤ ਲੱਭੀਆਂ, ਪਰ ਉਹਨਾਂ ਦੇ ਉੱਪਰ ਵੀ ਗੋਲੀਆਂ ਛਵੀਆਂ ਇੰਨੇ ਨਿਸ਼ਾਨ ਪਏ ਹੋਏ ਸੀਗੇ ਕਿ ਉਹਨਾਂ ਦਾ ਚਿਹਰਾ ਇੰਨਾ ਖਰਾਬ ਹੋਇਆ ਸੀ ਕਿ ਉਹਨਾਂ ਦੀ ਜਿਹੜੀ ਸੀ ਪਛਾਣ ਨਹੀਂ ਹੋ ਸਕੀ। ਸਭ ਤੋਂ ਪਹਿਲਾਂ ਇਹ 4 ਲੋਥਾਂ ਨੂੰ ਜਿਹੜਾ ਸੀ ਅੰਗੀਠੇ ਤੇ ਰੱਖਿਆ ਗਿਆ, ਤੇ ਮੁੜ ਕੇ ਫਿਰ ਜਿਹੜੀ ਅੰਦਰਲੀਆਂ ਪੱਠੀਆਂ ਸੀਗੀਆਂ ਉਹਨਾਂ ਦੇ ਵਿੱਚੋਂ 119 ਸਾਬਤ ਖੋਪੜੀਆਂ ਤੇ ਬਾਹਰ ਵਾਲੀ ਜਿਹੜੀ ਆਵੀ ਸੀਗੀ ਘੁਮਾਰਾਂ ਵਾਲੀ ਉਹ ਚੋਂ 7 ਖੋਪੜੀਆਂ ਲੱਭੀਆਂ, ਜਿਨ੍ਹਾਂ ਨੂੰ ਸਨਮਾਨ ਤੇ ਆਦਰ ਸਹਿਤ ਲਿਆ ਕੇ ਸੰਗਤਾਂ ਨੇ ਚੁੱਕ ਕੇ ਲਿਆਂਦਾ ਤੇ ਅੰਗੀਠੇ ਤੇ ਟਿਕਾਇਆ। ਕਟੇ ਫਟੇ ਮਾਸ ਦੇ ਜਿਹੜੇ 3 ਟੋਕਰੇ ਸੀ ਉਹ ਲਿਆ ਕੇ ਉੱਥੇ ਰੱਖੇ ਗਏ, ਤੇ 10 ਦੇ ਕਰੀਬ ਛੋਟੇ 10 ਕਰੀਬ ਟੋਕਰੇ ਸੀਗੇ ਜਿਨ੍ਹਾਂ ਵਿੱਚ ਛੋਟੀਆਂ ਜਿਹੜੀਆਂ ਮੋਟੀਆਂ ਹੱਡੀਆਂ ਤੇ ਜਿਹੜੀਆਂ ਫੁਕੀਆਂ ਹੋਈਆਂ ਹੱਡੀਆਂ ਮਤਲਬ ਅੱਧੀਆਂ ਪਚੱਧੀਆਂ ਜਲੀਆਂ ਹੋਈਆਂ ਹੱਡੀਆਂ ਸੀ ਉਹ ਲਿਆਂਦੀਆਂ ਗਈਆਂ, ਤੇ ਉਹ ਜਿਹੜਾ ਸੀ ਸਾਰਾ ਕੁਝ ਉਸ ਅੰਗੀਠੀ ਦੇ ਉੱਤੇ ਰੱਖਿਆ ਗਿਆ। ਜਿਨ੍ਹਾਂ ਸੰਗਤਾਂ ਨੂੰ ਜਪਜੀ ਸਾਹਿਬ ਜੀ ਦਾ ਪਾਠ ਕੰਠ ਸੀਗਾ ਉਹ ਕਰਨ ਲੱਗ ਪਏ। ਇਸ ਤਰ੍ਹਾਂ ਜਿਹੜਾ ਸੀ ਇਹ ਸੰਸਕਾਰ ਉਸ ਤਰੀਕ ਨੂੰ ਹੋਇਆ। ਉਸ ਤੋਂ ਬਾਅਦ ਜਦੋਂ ਕੁਝ ਮੈਂ ਜਿਹੜੀ ਤੁਹਾਨੂੰ ਹੁਣੇ ਦੱਸ ਕੇ ਹਟਿਆ ਪਈ ਉਹ ਕਾਨੂੰਨੀ ਕਾਰਵਾਈਆਂ ਹੋਈਆਂ। ਜਿਹੜੀ ਪਹਿਲੀ ਕਾਰਵਾਈ ਹੋਈ ਆ ਉਹਦੇ ਮੁਤਾਬਕ 12 ਅਕਤੂਬਰ 1921 ਨੂੰ ਕੈਂਬਲ ਜੱਜ ਸੀਗਾ ਉਹਨੇ ਇਸ ਮੁਕੱਦਮੇ ਦਾ ਫੈਸਲਾ ਦਿੱਤਾ, ਜਿਹਦੇ ਵਿੱਚ ਉਹਨੇ ਮੁਲਜ਼ਮਾਂ ਨੂੰ ਇਹ ਸਜ਼ਾ ਦਿੱਤੀਆਂ, ਫਾਂਸੀ ਦਿੱਤੀ ਗਈ। ਇਹ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਕਿ ਜਿਹਨਾਂ ਲੋਕਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਉਹਨਾਂ ਦੇ ਨਾਮ ਦੇਖੋ, ਉਹਨਾਂ ਦੇ ਨਾਮ ਧਿਆਨ ਨਾਲ ਸੁਣੋ। ਜਿਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਉਹ ਸਨ ਮਹੰਤ ਨਰਾਇਣ ਦਾਸ ਕਾਦਰੀ ਜਲਾਲਾਬਾਦ, ਆਤਮਾ ਰਾਮ ਖਾਨਕੀ ਰਾਂਝਾ ਜਿਹੜਾ ਝੰਗ ਦਾ ਰਹਿਣ ਵਾਲਾ ਸੀ, ਹਰੀਨਾਥ ਕਨਫਟਾ ਜੋਗੀ, ਨੂਰ ਸ਼ਾਹਦੀਨ ਪਠਾਨ ਜਲਾਲਾਬਾਦ, ਸੁਰੈਣ ਸਿੰਘ ਥਾਣਾ ਲਲਿਆਣੀ ਰਿਹਾਣਾ ਇਹ ਸੀਗਾ ਲਲਿਆਣੀ ਪਿੰਡ ਦਾ, ਤੇ ਜਿਹਨਾਂ ਨੂੰ ਉਮਰ ਕੈਦ ਹੋਈ ਜਿਹਨਾਂ ਨੂੰ ਕਾਲਾ ਪਾਣੀ ਅੰਡੇਮਾਨ ਨਿਕੋਬਾਰ ਭੇਜਿਆ ਗਿਆ ਉਹ ਸੀਗੇ ਪਿਆਰਾ ਸਿੰਘ ਨਨਕਾਣਾ ਸਾਹਿਬ, ਅਰਜਨ ਦਾਸ ਭਾਈ ਫੇਰੂ, ਪਿਆਰਾ ਸਿੰਘ ਕਸੂਰ, ਜੇਠਾ ਸਿੰਘ ਬਰਕੀ, ਕਾਮਲ ਦਾਸ ਮੰਗਟਾਂ ਵਾਲਾ, ਜੀਵਨ ਦਾਸ ਨਨਕਾਣਾ ਸਾਹਿਬ, ਬਾਲਕ ਦਾਸ ਭਾਈ ਫੇਰੂ, ਜਗਤ ਸਿੰਘ ਹਨਾਰ। ਇਹ ਸਾਰੇ ਪਿੰਡ ਜਿਹੜੇ ਹੈਗੇ ਨੇ ਆਲੇ ਦੁਆਲੇ ਦੇ ਲੋਕ ਨੇ, ਉਹਨਾਂ ਚੋਂ ਜ਼ਿਆਦਾਤਰ ਮਹੰਤ ਦੇ ਸਾਥੀ ਸਨ, ਉਹਨਾਂ ਦੇ ਭਾਈਵਾਲ ਸਨ। ਇਹ ਸਭ ਜਗ੍ਹਾ ਤੇ ਕਈ ਜਗ੍ਹਾ ਦੇ ਉੱਤੇ ਮੈਨੂੰ ਜਾਣ ਦਾ ਪਰਸਨਲੀ ਮੌਕਾ ਮਿਲਿਆ ਇਹਨਾਂ ਦੀ ਰਿਸਰਚ ਕਰਨ ਦੇ ਲਈ। ਤੇ ਜਿਹਨਾਂ ਨੂੰ 7-7 ਸਾਲ ਦੀ ਸਜ਼ਾ ਹੋਈ ਸੀ ਉਹਨਾਂ ਚ ਸੀਗੇ ਗੁਲ ਅਕਬਰ ਖਾਨ ਪੰਗੀ ਪਿਸ਼ਾਵਰ ਦਾ, ਨੂਰ ਮੁਹੰਮਦ ਇਹ ਹੋਟੀ ਮਰਦਾਨ ਦਾ, ਆਸ਼ਕ ਹਮਜ਼ਾਪੁਰ ਮਰਦਾਨ, ਰਹਿਮਾਨ ਜਲਾਲਾਬਾਦ, ਨਾਇਕ ਮੁਹੰਮਦ ਕੋਟਾ, ਅਬਦੁਲ ਸੁਲੇਮਾਨ ਖੇਲ ਪਿਸ਼ਾਵਰ, ਮੁਹੰਮਦ ਆਜ਼ਮ ਕਾਬਲ, ਅਬਦੁਲ ਵਲੀ ਸਰਖੈਲ ਸਰਹੱਦ, ਅਮਾਮ ਗੁਲ ਮੁਰਾਜਬਾ ਪਿਸ਼ਾਵਰ, ਮੇਰ ਅਲੀ ਜਲਾਲਾਬਾਦ, ਅਜ਼ੀਜ਼ ਅੱਲਾ ਮੀਜ਼ਾ ਪਿਸ਼ਾਵਰ, ਅਸਮਾਇਲ ਕਾਬਲ, ਅਬਦੁਲ ਕਰੀਮ ਸਮੇਰਵੀ ਪਿਸ਼ਾਵਰ, ਲਾਲ ਮੁਹੰਮਦ ਕੋਟਾ, ਸਿਆਜ਼ਰਾ ਫਕੀਰ ਜਲਾਲਾਬਾਦ, ਗੁਲ ਅਹਿਮਦ ਜਲਾਲਾਬਾਦ। ਇਹ ਜ਼ਿਆਦਾਤਰ ਪਠਾਨ ਸੀ ਜਿਹੜੇ ਹਾਇਰ ਕੀਤੇ ਹੋਏ ਸੀਗੇ, ਪੇਡ ਮਰਸਨਰੀ ਸੀਗੇ ਜਿਹੜੇ ਉਹਨੇ ਹਾਇਰ ਕੀਤੇ ਸੀ ਵੀ ਜਦੋਂ ਕੋਈ ਹਮਲਾ ਕਰੇ ਤੇ ਉਹਨਾਂ ਨੂੰ ਉੱਤੇ ਹਮਲਾ ਕਰਕੇ ਜਿਹੜੇ ਲੋਕੀ ਉੱਥੇ
ਸ਼ਾਂਤਮਈ ਰੁੱਖ ਨਾਲ ਮੱਥਾ ਟੇਕਣ ਆਏ ਆ ਉਹਨਾਂ ਨੂੰ ਵੀ ਜਿਹੜਾ ਸੀ ਮੁੜ ਕੇ ਉਹਨਾਂ ਨੇ ਹਲਾਕ ਕਰ ਦਿੱਤਾ। ਇਹਨਾਂ ਦੇ ਵਿੱਚੋਂ 16 ਮੁਲਜ਼ਮ ਇਹੋ ਜਿਹੇ ਸੀਗੇ ਜਿਨ੍ਹਾਂ ਨੂੰ ਸੈਸ਼ਨ ਜੱਜ ਨੇ ਬਰੀ ਕਰ ਦਿੱਤਾ ਸੀ, ਪਰ ਇਹ ਜਿਨ੍ਹਾਂ ਨੂੰ ਸਜ਼ਾ ਹੋਈਆਂ ਉਹਨਾਂ ਨੇ ਇਨਾਮ ਦਿੱਤੇ ਆ। ਤੇ ਮਹੰਤ ਨੇ ਹਾਈ ਕੋਰਟ ਦੇ ਵਿੱਚ ਇਹਦੇ ਜਿਹੜੀ ਅਪੀਲ ਕੀਤੀ ਸੀ, ਉਹਦੇ ਲਈ ਮਹੰਤ ਦੇ ਵੱਲੋਂ ਜਿਹੜਾ ਵਕੀਲ ਸੀਗਾ ਉਹ ਬੜਾ ਫੇਮਸ ਵਕੀਲ ਸੀਗਾ, ਉਹਦਾ ਨਾਮ ਸੀ ਹਸਨ ਇਮਾਮ, ਉਹ ਬੈਰਿਸਟਰ ਸੀ ਪਟਨਾ, ਉਹ ਜਿਹੜਾ ਸੀ ਉਹ ਪੇਸ਼ ਹੋਇਆ ਸੀ। ਤੇ ਜਿਹੜੀਆਂ ਉਹਨਾਂ ਨੇ ਆਪਣੇ ਵੱਲੋਂ ਆਰਗੂਮੈਂਟਸ ਦਿੱਤੀਆਂ ਮਹੰਤ ਦੇ ਪਾਰਟੀ ਨੇ, ਉਹ ਤੁਹਾਨੂੰ ਮੈਂ ਸਾਰੀਆਂ ਉਹਨਾਂ ਦਾ ਵਰਜਨ ਜਿਹੜਾ ਹੈਗਾ ਪਹਿਲਾਂ ਬੋਲ ਕੇ ਦੱਸਿਆ ਹੈ। ਤੇ 3 ਮਾਰਚ 1922 ਨੂੰ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਇਆ, ਜਿਹਦੇ ਵਿੱਚ ਉਹਨਾਂ ਨੇ ਹਰੀਨਾਥ, ਰਾਂਝਾ, ਰਿਹਾਣਾ ਇਹਨਾਂ ਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ ਤੇ 2 ਦੀ ਉਮਰ ਕੈਦ ਦੀ ਬਰਕਰਾਰ ਰੱਖੀ। ਮਹੰਤ ਨੇ ਜਿਹੜੇ ਸੀਗੇ ਉਹ 7 ਸਾਲ ਜੇਲ੍ਹ ਚ ਕੱਟੇ। ਇਸ ਤਰ੍ਹਾਂ ਸੀ ਜਿਹੜਾ ਇਹ ਮੁਕੱਦਮੇ ਦਾ ਅੰਤ ਹੋਇਆ। ਪਰ ਇਹਦੇ ਨਾਲ ਹੀ ਜਿਹੜਾ ਇਹ ਸਾਕਾ ਹੈਗਾ ਇੱਥੇ ਖਤਮ ਨਹੀਂ ਹੁੰਦਾ। ਇਸ ਤੋਂ ਬਾਅਦ ਬਹੁਤ ਸਾਲ ਲੱਗੇ, ਅਬਾਊਟ 10 ਤੋਂ 15 ਸਾਲ ਦੀਆਂ ਬਹੁਤ ਕਾਨੂੰਨੀ ਕਾਰਵਾਈ ਹੈਗੀਆਂ, ਬਹੁਤ ਲੰਬੀ ਡਿਟੇਲ ਮੇਰੇ ਕੋਲ ਅਵੇਲੇਬਲ ਹੈ ਹਰੇਕ ਗੁਰਦੁਆਰਾ ਸਾਹਿਬ ਦੀ, ਕਿ ਕਿੰਨੇ ਤਰ੍ਹਾਂ ਦੇ ਜਿਹੜੇ ਕੰਪਰੋਮਾਈਜ਼ ਸੀਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਹੰਤਾਂ ਦੇ ਨਾਲ ਕਰਨੇ ਪਏ। ਕਈ ਤਰ੍ਹਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਦੇਣੀਆਂ ਪਈਆਂ ਵਿੱਚੋਂ, ਜਿਨ੍ਹਾਂ ਨਾਲ ਕਹਿ ਲਓ ਵੀ ਮੁੜ ਕੇ ਜਾ ਕੇ ਜਿਹੜਾ ਸੀ ਉਹ ਕੰਟਰੋਲ ਮਿਲਿਆ। ਸੋ ਸਿਰਫ ਇਸ ਤਰ੍ਹਾਂ ਨਹੀਂ ਹੈ ਕਿ ਇੱਕ ਵਾਕਿਆ ਸੀ, ਇਸ ਤੋਂ ਮੁੜ ਕੇ ਵੀ 10-15 ਸਾਲ ਦੀ ਬਹੁਤ ਲੰਬੀ ਜਦੋਜਹਿਦ ਹੈਗੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ। ਇਹ ਜਿਹੜੇ ਜਗ੍ਹਾ ਸੀਗੇ, ਜਿਹੜੇ ਅਸਥਾਨ ਸੀਗੇ, ਇਹਨਾਂ ਨੂੰ ਜਿਹੜਾ ਸੀ ਸਿੱਖ ਪੰਥ ਦੇ ਹਵਾਲੇ ਕਰਵਾਉਣ ਦੇ ਲਈ ਕਈ ਵਾਰੀ ਇਹ ਜਿਹੜੀ ਸਾਰੀ ਸਟੋਰੀ ਪੜ੍ਹਦੇ ਆ ਜਾਂ ਦੇਖਦੇ ਆ, ਮੈਂ ਕਈ ਵਾਰੀ ਬਹੁਤ ਭਾਵੁਕ ਹੋਇਆ ਨਾ ਕਿ ਇੰਨੀ ਮੁਸ਼ਕਿਲ ਦੇ ਨਾਲ ਇਹ ਜਿਹੜੀ ਜਗ੍ਹਾ ਹੈਗੀਆਂ, ਇਹ ਮਹੰਤਾਂ ਤੋਂ ਛਡਾ ਕੇ, ਕਰਪਸ਼ਨ ਤੋਂ ਛਡਾ ਕੇ, ਜਿਹੜੀਆਂ ਉੱਥੇ ਬਦਫੈਲੀਆਂ ਹੁੰਦੀਆਂ ਸੀ ਉਹਨਾਂ ਨੂੰ ਛਡਾ ਕੇ ਜਿਹੜੀਆਂ ਹੈਗੀਆਂ ਸੰਗਤ ਦੀ ਝੋਲੀ ਚ ਪਾਈਆਂ। ਸੋ ਉਹਨਾਂ ਲੋਕਾਂ ਨੂੰ ਅਸਲਾਮ ਹੈ ਜਿਨ੍ਹਾਂ ਨੇ ਖਾਸ ਕਰਕੇ ਉਸ ਦਿਨ ਆਪਣਾ ਖੂਨ ਡੋਲ ਕੇ ਇਹ ਜਿਹੜੀ ਜਗ੍ਹਾ ਹੈਗੀ ਆ ਇਹਨੂੰ ਸਾਡੇ ਇਹ ਸਾਨੂੰ ਇਸ ਲਾਇਕ ਅੱਜ ਬਣਾਇਆ ਕਿ ਅਸੀਂ ਜਾ ਕੇ ਉੱਥੇ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਝਿਜਕ ਤੋਂ ਜਿਹੜਾ ਹੈਗਾ ਜਾ ਕੇ ਉਹ ਮੱਥਾ ਟੇਕ ਸਕੀਏ। ਸੋ ਜਿੱਥੇ ਕਹਿ ਲਓ ਵੀ ਆਪਾਂ ਇਹ ਬਾਰ-ਬਾਰ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਸੋ ਆਪਾਂ ਅਰਦਾਸ ਕਰਦੇ ਹਾਂ ਇਹ ਅੱਜ ਉਸ ਚੀਜ਼ ਦਾ ਜਿਹੜਾ ਹੈਗਾ ਸਾਕਾ ਆਪਾਂ ਸੁਣਾਇਆ ਹੈ, ਜਿੱਥੇ ਅਬਾਊਟ 200 ਅਲੱਗ-ਅਲੱਗ ਲੋਕਾਂ ਦੇ ਅਲੱਗ-ਅਲੱਗ ਹੈਗੇ ਵਰਜਨ ਨੇ, ਪਰ ਕਿਹਾ ਜਾਂਦਾ ਕਿ ਅਬਾਊਟ 200 ਦੇ ਕਰੀਬ ਜਿਹੜੇ ਸਿੰਘ ਸੀਗੇ ਉਹਨਾਂ ਨੂੰ ਛਵੀਆਂ ਗੰਡਾਸਿਆਂ ਦੇ ਗੋਲੇ ਨਾਲ ਵਿੰਨ ਦਿੱਤਾ ਗਿਆ। ਸ਼ਹੀਦਾਂ ਨੇ ਆਪਣੇ ਖੂਨ ਨਾਲ ਰੰਗ ਕੇ ਜਿਹੜੀ ਸੀ ਇਹ ਜਿਹੜੀ ਸੀ ਜਗ੍ਹਾ ਨੂੰ ਯਾਦ ਕਰਾਇਆ। ਕਿਸੇ ਨੇ ਵੀ ਮਹੰਤ ਦੇ ਬਦਮਾਸ਼ਾਂ ਤੇ ਹੱਥ ਨਹੀਂ ਚੁੱਕਿਆ ਤੇ ਖੜੇ ਮੱਥੇ ਜਿਹੜੀ ਸੀਗੀ ਉਹ ਸ਼ਹੀਦੀ ਪ੍ਰਾਪਤ ਕੀਤੀ ਹੈ। ਕਈਆਂ ਦੇ ਉੱਤੇ ਜਿਉਂਦਿਆਂ ਦੇ ਉੱਤੇ ਹੀ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਗਈ, ਕਈਆਂ ਨੂੰ ਘੁਮਾਰਾਂ ਦੀ ਜਿਹੜੀ ਆਵੀ ਸੀ ਉਹ ਚ ਸਿੱਟ ਦਿੱਤਾ ਗਿਆ, ਕਈਆਂ ਨੂੰ ਜੰਡ ਨਾਲ ਪੁੱਠਾ ਬੰਨ ਕੇ ਜਿਉਂਦੇ ਮਿੱਟੀ ਦਾ ਤੇਲ ਪਾ ਕੇ ਸੜ ਦਿੱਤਾ ਗਿਆ। ਇਹ ਜ਼ੁਲਮ ਦਾ ਸਿਖਰ ਸੀ। ਇਹ ਕਹਿ ਲਓ ਵੀ ਜ਼ੁਲਮ ਦਾ ਅਤ ਘਰਾਉਣਾ ਜਿਹੜਾ ਰੂਪ ਸੀਗਾ, ਜਿਹੜਾ ਕਿ ਆਪਾਂ ਪੁਰਾਣੀ ਹਿਸਟਰੀ ਵਿੱਚ ਹੀ ਪੜ੍ਹਦੇ ਹਾਂ। ਅੱਜ ਵਾਲਾ ਜਿਹੜਾ ਇਹ ਟੌਪਿਕ ਹੈਗਾ, ਇਹਦੇ ਲਈ ਮੈਂ ਕਈ ਜਿਹੜੀਆਂ ਪੁਰਾਣੀਆਂ ਕਿਤਾਬਾਂ ਦੇ ਵਰਜਨ ਜਿਹੜੇ ਹੈਗੇ ਆ ਉਹਨਾਂ ਨੂੰ ਨਾਲ ਮਿਲਾ ਕੇ ਦੋਨਾਂ ਦਾ ਤੁਹਾਨੂੰ ਕਹਿ ਲਓ ਵੀ ਕਾਈਂਡ ਆਫ ਕੰਪੈਰੀਟਿਵ ਸਟੱਡੀ ਦੇਣ ਦੀ ਕੋਸ਼ਿਸ਼ ਆਪਣੇ ਵੱਲੋਂ ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ। ਤੁਹਾਨੂੰ ਕਿਸੇ ਤਰ੍ਹਾਂ ਦਾ ਕੁਐਸਚਨ ਹੋਵੇ ਤੁਸੀਂ ਮੈਨੂੰ ਜਿਹੜਾ ਹੈਗਾ ਉਹ ਈਮੇਲ ਕਰ ਸਕਦੇ ਹੋ। ਚੱਠਾ ਸਾਹਿਬ ਤੇ ਮੈਂ ਦੇਖਦਾ ਕਿ ਚੱਠਾ ਸਾਹਿਬ ਇਸ ਵੇਲੇ ਕਿੱਥੇ ਹੈਗੇ ਨੇ। ਚੱਠਾ ਸਾਹਿਬ ਬਿਲਕੁਲ ਨਾਲ ਹੀ ਨੇ ਜੀ ਸਾਡੇ। ਥੈਂਕ ਯੂ ਚੱਠਾ ਸਾਹਿਬ। ਇਸ ਤੋਂ ਅਗਲਾ ਟੌਪਿਕ ਹੈਗਾ ਕਿ ਮੁੜ ਕੇ ਇਸ ਚੀਜ਼ ਦਾ ਕਿ ਮਤਲਬ ਸਾਕਾ ਨਨਕਾਣਾ ਜਿਹੜਾ ਹੋਇਆ ਉਹਦਾ ਅਕਾਲੀ ਮੂਵਮੈਂਟ ਤੇ ਕਿੱਦਾਂ ਅਸਰ ਪਿਆ, ਮੁੜ ਕੇ ਉਹ ਕਾਂਗਰਸ ਦੇ ਨਾਲ ਕਿੱਦਾਂ ਜੁੜਨ ਲੱਗ ਪਈ, ਉਹਦੇ ਲਈ ਆਪਾਂ ਕਦੇ ਹੋਰ ਉਹ ਬਹੁਤ ਆਪਣੇ ਆਪ ਚ ਇੱਕ ਬਹੁਤ ਲੰਬਾ ਟੌਪਿਕ ਹੈਗਾ, ਉਹਦੇ ਲਈ ਆਪਾਂ ਕਦੀ ਅਲੱਗ ਰੱਖਾਂਗੇ। ਅੱਜ ਦਾ ਟੌਪਿਕ ਮੈਂ ਸਿਰਫ ਸਾਕਾ ਨਨਕਾਣਾ ਸਾਹਿਬ ਦੇ ਜਿਹੜੇ ਸ਼ਹੀਦ ਸੀਗੇ 200 ਦੇ ਕਰੀਬ ਸ਼ਹੀਦ ਨੇ ਉਹਨਾਂ ਨੂੰ ਜਿਹੜਾ ਹੈਗਾ ਫੋਕਸ ਰੱਖਣਾ ਚਾਹੁੰਦਾ। ਪਰ ਮੁੜ ਕੇ ਇਹਦਾ ਪੋਲੀਟੀਕਲ ਕੀ ਅਸਰ ਪਿਆ ਔਰ ਜਿਹੜੇ ਕਲੋਨੀਅਲ ਦਾ ਆਪਾਂ ਗੱਲ ਕਰਦੇ ਉਹਨਾਂ ਨੇ ਕਿੱਦਾਂ ਯੂਜ਼ ਕੀਤਾ, ਉਹਦੇ ਲਈ ਮੈਂ ਸਿਰਫ ਇੱਕ ਲਾਈਨ ਜਿਹੜੀ ਹੈਗੀ ਆ ਉਹ ਆਪਣੇ ਜਿਹੜੇ ਅੰਗਰੇਜ਼ਾਂ ਦੇ ਰਿਕਾਰਡ ਹੈਗੇ ਉਹਦੇ ਚ ਦੱਸ ਦੇਣਾ। ਜਿਹੜਾ ਜਨਰਲ ਡਾਇਰ ਸੀਗਾ ਉਹ ਜਦੋਂ ਪਹਿਲੀ ਵਾਰੀ ਨਨਕਾਣਾ ਸਾਹਿਬ ਆਇਆ ਸੀਗਾ, ਉਹ ਹਾਲੇ ਨਵਾਂ ਯੰਗ ਆਫਿਸਰ ਸੀ ਜਨਰਲ ਡਾਇਰ। ਆਪਾਂ ਵੈਸੇ ਉਹਨੂੰ ਐਜ਼ ਏ ਆਪਣੀ ਜਿਹੜੀ ਹੈਗੀ ਆ ਜਲਿਆਂਵਾਲੇ ਬਾਗ ਦੇ ਨਾਲ ਹੀ ਜੋੜਦੇ ਆ, ਪਰ ਉਹਦੀ ਪਹਿਲੀ ਵਿਜ਼ਿਟ ਸੀਗੀ ਨਨਕਾਣਾ ਸਾਹਿਬ 1886 ਦੇ ਵਿੱਚ। ਹਾਲੇ ਉਹ ਇੰਡੀਅਨ ਸਿਵਲ ਸਰਵਿਸਿਜ਼ ਦਾ ਉਹਦਾ ਸੈਕੰਡ ਸਾਲ ਹੀ ਸੀਗਾ। ਉਹਦੇ ਵਿੱਚ ਉਹ ਲਿਖਦਾ ਹੈ ਵੀ ਜਦੋਂ ਉਹ ਉੱਥੇ ਆਇਆ, ਉਹ ਕਲਾਰਕ ਵਿਲੀਅਮ ਜਿਹੜਾ ਉਸ ਵੇਲੇ ਲਾਹੌਰ ਦਾ DC ਸੀ ਉਹਦੇ ਨਾਲ ਆਇਆ ਤੇ ਉੱਥੇ ਆ ਕੇ ਦੇਖਦਾ ਵੀ ਉਹ 30 ਮੀਲ ਨੀਅਰੈਸਟ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਨਨਕਾਣਾ ਸਾਹਿਬ ਹੈਗਾ, ਜਿੱਥੇ ਕਿ ਆਲੇ ਦੁਆਲੇ ਬਹੁਤ ਬੇਆਬਾਦ ਜ਼ਮੀਨ ਹੈ, ਕੋਈ ਬਾਹਲੀ ਇਨਕਮ ਨਹੀਂ ਹੈਗੀ, ਮਾੜੀ ਮੋਟੀ ਜਿਹੜੀ ਇਨਕਮ ਹੈ ਉਹਦੇ ਨਾਲ ਮਹੰਤ ਜਿਹੜਾ ਹੈਗਾ ਆਪਣਾ ਗੁਜ਼ਾਰਾ ਚਲਾਉਂਦਾ। ਤੇ ਪਹਿਲੇ ਪੁਰਾਣੇ ਰੂਲਰ ਜਿਹੜੇ ਸਿੱਖ ਰੂਲਰ ਸੀਗੇ ਉਹਨਾਂ ਦੇ ਵਾਂਗ ਹੀ ਜਿਹੜੀ ਅੰਗਰੇਜ਼ ਸਰਕਾਰ ਹੈ ਉਹਨੇ ਵੀ ਇਹਨਾਂ ਨੂੰ ਜਿਹੜਾ ਸੀਗਾ ਆਪਣੀ ਪੈਟਰੋਨੇਜ ਦੇਣ ਦਾ ਫੈਸਲਾ ਕੀਤਾ। ਤੇ ਨਾਲ ਲਿਖਦਾ ਉਹ ਵੀ ਆਲੇ ਦੁਆਲੇ ਜੰਗਲ ਇੰਨਾ ਘਣਾ ਹੈਗਾ ਵੀ ਇੱਥੇ ਕੋਈ ਇਹੋ ਜਿਹੀ ਕੋਈ
ਇਨਕਮ ਜਿਹੜੀ ਬੜੀ ਪ੍ਰੀਕੇਰੀਅਸ ਇਨਕਮ ਹੈਗੀ ਆ, ਤੇ ਵੇਸਟ ਲੈਂਡ ਹੈਗੀ ਆ, ਡਰਾਈ ਲੈਂਡ ਹੈਗੀ ਆ। ਜਦੋਂ ਉੱਥੇ ਪਹੁੰਚਦਾ ਨਾਲ ਲਿਖਦਾ ਉਹ ਵੀ ਜਿਹੜਾ ਮਹੰਤ ਹੈਗਾ ਉਹਨੂੰ ਅਸੀਂ ਕੁਝ ਫਿਊ ਰੁਪਈਏ ਚੜਾਏ ਆ, ਤੇ ਮੁੜ ਕੇ ਸਾਨੂੰ ਜਿਹੜਾ ਸੀਗਾ ਉਹ ਕਸਟਮਰੀ ਪ੍ਰਸ਼ਾਦ ਜਾਂ ਸਵੀਟ ਮੀਟ ਜਿਹੜਾ ਹੈਗਾ ਉਹ ਦਿੱਤਾ ਗਿਆ। ਮੁੜ ਕੇ ਉਹ ਆਪਣੀ ਕਿਤਾਬ, ਸੇਮ ਬੰਦਾ ਮਾਈਕਲ ਡਾਇਰ, ਇਹ ਪਹਿਲੀ ਤਾਂ ਉਹਦੀ ਵਿਜ਼ਿਟ ਸੀਗੀ 1886 ਦੀ। ਮੁੜ ਕੇ ਉਹ ਲਿਖਦਾ ਵੀ ਜਦੋਂ ਉਹ ਦੂਜੀ ਵਾਰੀ ਗਿਆ 1917 ਦੇ ਵਿੱਚ, ਉਸ ਵੇਲੇ ਲੈਫਟੀਨੈਂਟ ਗਵਰਨਰ ਬਣ ਚੁੱਕਾ ਸੀ ਪੰਜਾਬ ਦਾ, ਉਹ ਲਿਖਦਾ ਵੀ the barren jungle has been transferred by the Lord Chenab Canal into fertile plain of rich cultivation. The railway ran through it and brought in tens of thousands of Sikh pilgrims from all parts of Punjab. A prosperous town and market had sprung up. The humble little shrine had become one of the largest and richest foundation in North India. The offering of the faithful and income of the revenue-free lands has risen from a few hundreds of pounds to tens of thousands annually. मतलब वो ਦੋਹਾਂ ਚੀਜ਼ਾਂ ਨੂੰ ਕੰਟਰਾਸਟ ਕਰ ਰਿਹਾ, ਅਬਾਊਟ 30 ਸਾਲਾਂ ਦੇ ਫਰਕ ਦੇ ਵਿੱਚ ਹੀ ਉਹ ਦੱਸ ਰਿਹਾ ਵੀ ਜਿਹੜੀ ਇਹ ਜ਼ਮੀਨ ਬਿਲਕੁਲ ਹੀ ਬੇਕਾਰ ਸੀਗੀ, ਬੰਜਰ ਸੀਗੀ, ਉਹਦਾ ਹੁਣ ਜਿੱਥੇ ਥੋੜੇ ਵਾਲੇ ਲੋਕੀ ਆਉਂਦੇ ਸੀਗੇ, ਸਾਲਾਨਾ ਇਨਕਮ ਇਸ ਜਗ੍ਹਾ ਦੀ ਜਿਹੜੀ few hundred pounds ਸੀਗੀ, ਹੁਣ ਇਸ ਵੇਲੇ tens of thousands of pounds annual ਜਿਹੜੀ ਹੈ ਕਿ ਬਣ ਗਈ ਆ, ਤੇ ਨਾਰਥ ਇੰਡੀਆ ਦੀ ਸਭ ਤੋਂ ਲਾਰਜੈਸਟ ਐਂਡ ਰਿਚੈਸਟ ਫਾਊਂਡੇਸ਼ਨ ਹੈ। ਇਹ ਆਪਾਂ ਨੂੰ ਕੁਝ ਰਿਕਾਰਡ ਜਿਹੜੇ ਹੈਗੇ ਅੰਗਰੇਜ਼ਾਂ ਦੇ ਰਿਕਾਰਡ ਚੋਂ ਮਿਲਦੇ ਆ। ਉਹਦੀ ਕਿਤਾਬ ਹੈਗੀ ਆ ਇੰਡੀਆ ਐਜ਼ ਆਈ ਨਿਊ, ਮਾਈਕਲ ਡਾਇਰ ਨੇ ਇਹ ਜਿਹੜੀ ਕਿਤਾਬ ਹੈਗੀ ਆ 1925 ਚ ਲਿਖੀ ਹੈ। ਉਹਦੇ ਵਿੱਚ ਉਹ ਇਸ ਜਗ੍ਹਾ ਦੇ ਜਿਹੜੇ ਆਪਣੇ ਦੋ ਉਹਦੀਆਂ ਅਲੱਗ-ਅਲੱਗ ਵਿਜ਼ਿਟ ਹੈਗੀਆਂ ਉਹਨਾਂ ਦੀ ਜਾਣਕਾਰੀ ਦਿੰਦਾ। ਤੇ ਇੱਕ ਚੀਜ਼ ਉਹ ਵੈਸੇ ਮੈਂ ਰੱਖੂੰਗਾ ਤਾਂ ਆਪਣੇ ਕਦੀ ਅਗਲੇ ਟੌਪਿਕ ਦੇ ਲਈ ਕਿ ਮੁੜ ਕੇ ਇਹਦਾ ਪੋਲੀਟੀਕਲ ਇਫੈਕਟ ਕੀ ਪੈ ਸਕਦਾ ਨਨਕਾਣਾ ਦਾ, ਪਰ ਮੈਂ ਇੱਥੇ ਇੱਕ ਚੀਜ਼ ਮਾਈਕਲ ਐਡਵਾਇਰ ਦੀ ਹੀ ਹੋਰ ਕੋਟ ਕਰਨੀ ਚਾਹੁੰਦਾ, ਜਿਹੜੀ ਕਿ ਉਹਨੇ ਗੁਰਦੁਆਰਾ ਰਿਫਾਰਮ ਮੂਵਮੈਂਟ ਜਿਹੜੀ ਸ਼ੁਰੂ ਹੋਈ ਆ ਉਹਨੂੰ ਸਾਕਾ ਨਨਕਾਣਾ ਦੇ ਨਾਲ ਕਿਵੇਂ ਉਹ ਜੋੜਦਾ ਆ। ਉਹ ਲਿਖਦਾ ਸਿੰਸ ਦੈਨ, ਮਤਲਬ ਜਦੋਂ ਦਾ ਸਾਕਾ ਨਨਕਾਣਾ ਸਾਹਿਬ ਹੋਇਆ, ਉਹ ਲਿਖਦਾ ਕਿ ਅਕਾਲੀ ਮੂਵਮੈਂਟ ਹੈਜ਼ ਸਟੈਡਲੀ ਗੇਨਡ ਫੋਰਸ, ਇਟ ਇਜ਼ ਨਾਓ ਪਿਓਰਲੀ ਪੋਲੀਟੀਕਲ ਇਨ ਇਟਸ ਆਬਜੈਕਟਸ। ਕਿ ਮਤਲਬ ਪਹਿਲਾਂ ਤਾਂ ਧਾਰਮਿਕ ਸੀ, ਉਹ ਆਪਣੇ ਵੱਲੋਂ ਲਿਖਦਾ ਵੀ ਹੁਣ ਜਦੋਂ ਦਾ ਸਾਕਾ ਨਨਕਾਣਾ ਸਾਹਿਬ ਹੋਇਆ, ਇਹ ਅਕਾਲੀਆਂ ਦੀ ਜਿਹੜੀ ਮੂਵਮੈਂਟ ਹੈਗੀ ਆ ਹੁਣ ਪੂਰੀ ਤਰ੍ਹਾਂ ਜਿਹੜੀ ਹੈਗੀ ਆ ਉਹ ਸਿਆਸੀ ਬਣ ਚੁੱਕੀ ਆ, ਐਂਡ is in close alliance with extreme Congress party, which rejoices to find such vital support in its anti-British campaign. ਵੀ ਹੁਣ ਇਸ ਵੇਲੇ ਇਹਦੀ ਜਿਹੜੀ ਭਾਈਵਾਲੀ ਹੈਗੀ ਹੈ ਕਾਂਗਰਸ ਦੇ ਨਾਲ ਜਿਹੜੀ ਹੈਗੀ ਜੁੜ ਗਈ ਹੈ। ਪਰ ਜੁੜਨ ਦੇ ਬਾਵਜੂਦ ਉਹ ਲਿਖਦਾ ਅਕਾਲੀ ਲੀਡਰਸ ਹੈਵ देयर own objects in view and the using the cry of Sikh religion in danger to enroll the militant Sikhs in the struggle to establish the Sikh rule. ਉਹ ਕਹਿੰਦਾ ਪਰ ਜਿਹੜੇ ਨਾਲ ਤਾਂ ਰਲ ਗਏ ਅਕਾਲੀ ਤੇ ਕਾਂਗਰਸ ਇਹ ਐਂਟੀ ਬ੍ਰਿਟਿਸ਼ ਦੇ ਲਈ, ਪਰ ਜਿਹੜੇ ਅਕਾਲੀ ਹੈਗੇ ਇਹਨਾਂ ਦਾ ਆਪਣਾ ਅੰਦਰੋਂ ਇੱਕ ਜਿਹੜਾ ਹੈਗਾ ਇੱਕ ਆਬਜੈਕਟ ਹੈਗਾ, ਉਹ ਹੈਗਾ ਵੀ ਉਹ ਸਿੱਖ ਧਰਮ ਦੇ ਨਾਮ ਤੇ ਜਿਹੜੇ ਮਿਲੀਟੈਂਟ ਸਿੱਖ ਆ ਉਹਨਾਂ ਨੂੰ ਆਪਣੀ ਸਟਰਗਲ ਚ ਰਲਾ ਕੇ ਉਹ ਦੁਬਾਰਾ ਸਿੱਖ ਰੂਲ ਜਿਹੜਾ ਹੈਗਾ ਉਹਨੂੰ ਰੀਐਸਟੈਬਲਿਸ਼ ਕਰਨਾ ਚਾਹੁੰਦੇ ਆ। ਤੇ ਜਿਹੜੇ ਇਹ ਰੈਵਨਿਊ ਆਉਂਦਾ ਰਿਚ ਸ਼ਰਾਈਨਸ ਦਾ, ਉਹ ਉਹਨਾਂ ਦੀ ਵਾਰ ਚੈਸਟ ਹੈਗਾ। ਤੇ ਨਾਲ ਉਹ ਇਹ ਲਿਖਦਾ ਵੀ ਜਦੋਂ ਮੈਂ ਪਹਿਲੀ ਵਾਰੀ 1886 ਚ ਨਨਕਾਣਾ ਸਾਹਿਬ ਆਇਆ ਸੀ, ਉਦੋਂ ਵੀ ਮੇਰੇ ਕਿਸੇ ਨੇ ਇਹ ਧਿਆਨ ਚ ਗੱਲ ਲਿਆਂਦੀ ਸੀ ਵੀ ਜਿਹੜਾ ਸਿੱਖ ਹੈਗੇ ਆ ਉਹ ਹਾਲੇ ਵੀ ਆਪਣਾ ਜਿਹੜਾ ਖਾਲਸਾ ਰੂਲ ਹੈਗਾ ਉਹਨੂੰ ਦੁਬਾਰਾ ਲਿਆਉਣਾ ਚਾਹੁੰਦੇ ਆ, ਜਿਹਨੂੰ ਕਿ ਲਾਰਡ ਗੋ ਨੇ ਆਪਣੀ ਜਿਹੜੀ ਉਹਦੀ ਵਿਕਟਰੀ ਹੋਈ ਸੀ ਗੁਜਰਾਤ ਦੇ ਵਿੱਚ 1849 ਦੇ ਵਿੱਚ ਸਿੱਖਾਂ ਕੋਲੋਂ ਖੋਇਆ ਸੀ, ਵੀ the idea of restoring Sikh rule has been in the mind of many Sikhs ever since the ਜਿਹੜੀ ਗੁਜਰਾਤ ਵਾਲੀ ਗੱਲ ਹੈਗੀ ਆ ਜਨਵਰੀ 1849। ਉਹ ਇਸ ਚੀਜ਼ ਨੂੰ 1925 ਚ ਲਿਖਦਾ, ਪਰ ਉਹ ਕੋਟ ਕਰਦਾ ਆਪਣੀ ਜਿਹੜੀ ਵਿਜ਼ਿਟ ਹੈਗੀ ਆ 1886 ਚ ਕਿ ਉਦੋਂ ਵੀ ਮੇਰੇ ਧਿਆਨ ਚ ਜਿਹੜੀ ਇਹ ਗੱਲ ਜਿਹੜੀ ਆ ਲਿਆਂਦੀ ਗਈ ਸੀ। ਜੀ ਚੱਟਾ ਸਾਹਿਬ। ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ ਜਿਹੜੀ ਗੱਲ ਕੀਤੀ ਕਿ ਅਕਾਲੀਆਂ ਦੇ ਹਵਾਲੇ ਨਾਲ ਜਿਹੜੀ ਗੱਲ ਹੈ ਉਹ ਤੁਸੀਂ ਅਗਰ ਸੰਡੇ ਦਾ ਕਰ ਲਵੋ ਤੇ ਅਸੀਂ ਨੈਕਸਟ ਸੰਡੇ ਤੋਂ ਫਿਰ ਉਹਨੂੰ ਕਰ ਲਾਂਗੇ ਕੋਈ ਅਗਰ ਸੀਰੀਜ਼ ਵਾਈਜ਼ ਅਗਰ ਕਰ ਸਕੀਏ ਜੀ। ਤੇ ਅੱਛਾ ਜੀ ਡਾਕਟਰ ਸਾਹਿਬ ਕੁਝ ਸਵਾਲ ਖਾਸ ਕਰ ਮੈਂ ਪਹਿਲਾ ਸਵਾਲ ਜਿਹੜੇ ਮੇਰੇ ਜ਼ਿਹਨ ਚ ਵੀ ਚੱਲ ਰਿਹਾ ਔਰ ਪ੍ਰੋਫੈਸਰ ਸੁਖਦੀਪ ਸੋਲ ਹੋਰਾਂ ਨਾਲ, ਔਰ ਮੈਂ ਉਹ ਸਕਰੀਨ ਤੇ ਲਿਆਵਾਂਗਾ ਤਾਂ ਕਿ ਸਭ ਦੋਸਤ ਉਹਨੂੰ ਪੜ੍ਹ ਵੀ ਸਕਣ ਔਰ ਤੁਸੀਂ ਵੀ, ਤਾਂ ਕਿ ਅਸੀਂ ਉਹਦਾ ਜਿਹੜਾ ਇੱਕ ਪ੍ਰੋਪਰ ਹੈ ਉਹ ਆਨਸਰ ਉਹਨਾਂ ਨੂੰ ਕਰ ਸਕੀਏ। ਹਾਂਜੀ ਬਿਲਕੁਲ ਜੀ ਸੋਲ ਸਾਹਿਬ, ਬਹੁਤ ਇੰਟਰਸਟਿੰਗ ਕੁਐਸਚਨ ਹੈ ਕਿ ਕੰਪਲਿਸਿਟੀ ਆਫ ਦਾ ਬ੍ਰਿਟਿਸ਼ ਤਾਂ ਹੈ ਹੀ ਸੀਗੀ, ਮਤਲਬ ਬ੍ਰਿਟਿਸ਼ ਨੂੰ ਇੰਨੀ ਇਹ ਇੰਟੈਲੀਜੈਂਸ ਮਿਲ ਚੁੱਕੀ ਸੀ ਸਾਰੀ ਗੱਲਬਾਤ ਦੀ, ਪਰ ਉਹਨਾਂ ਨੇ ਕੁਝ ਜਿਹੜਾ ਹੈਗਾ ਕੀਤਾ ਨਹੀਂ ਆ। ਤੇ ਉਹਦੇ ਨਾਲ ਇਹ ਬੜਾ ਇੰਟਰਸਟਿੰਗ ਹੈਗਾ ਕਿ ਬ੍ਰਿਟਿਸ਼ ਨੇ ਹਮੇਸ਼ਾ ਹੀ ਚੱਠਾ ਸਾਹਿਬ ਤੇ ਜ਼ਿਆਦਾ ਕਲੋਨੀਅਲ ਦੌਰ ਨੂੰ ਹੀ ਪੜ੍ਹਿਆ ਹੋਇਆ ਇਹਨਾਂ ਨੇ। ਉਹਨਾਂ ਦੀ ਸਕੀਮਾਂ ਨੂੰ ਸਮਝਣ ਦੇ ਲਈ ਕਈ ਵਾਰੀ ਬੜੀ ਕਨਫਿਊਜ਼ਨ ਹੁੰਦੀ ਹੈ ਕਿ ਉਹ ਕੀ ਕਰਨਾ ਚਾਹੁੰਦੇ ਆ। ਮਤਲਬ ਜਿਹੜੇ ਮਹੰਤ ਸੀਗੇ ਉਹਨਾਂ ਨੇ ਇਹਨੂੰ ਆਪਣੇ ਨਾਲ ਵੀ ਰੱਖਿਆ ਹੋਇਆ ਸੀਗਾ, ਪਰ ਐਨ ਮੌਕੇ ਤੇ ਆ ਕੇ ਕਹਿ ਲਓ ਕਿ ਮਹੰਤ ਨੂੰ ਡਰ ਸੀਗਾ ਇਸ ਚੀਜ਼ ਦਾ ਵੀ ਇਹ ਕੰਮ ਹੋਣਾ ਆ,
ਪਰ ਲਾਸਟ ਮੌਕੇ ਤੇ ਈਵਨ ਜਿਹੜੇ ਡੀਸੀ ਵਗੈਰਾ ਸੀ ਉਹਨਾਂ ਨੇ ਵੀ ਕੋਈ ਮਹੰਤ ਨੂੰ ਇਹੋ ਜਿਹੀ ਡਾਇਰੈਕਟ ਸਪੋਰਟ ਉਸ ਦਿਨ ਜਿਹੜੀ ਸੀਗੀ ਕੋਈ ਇਹੋ ਜਿਹੀ ਸਪਲਾਈ ਨਹੀਂ ਸੀ ਕੀਤੀ। ਪਰ ਮੁੜ ਕੇ ਇਹਨਾਂ ਦਾ ਸਾਰਾ ਰੋਲ ਹੀ ਜਿਹੜਾ ਬ੍ਰਿਟਿਸ਼ ਦਾ ਹੈਗਾ, ਜਿੰਨਾ ਵੀ ਤੁਸੀਂ ਪੜ੍ਹਦੇ ਹੋ, ਕਿਸੇ ਤਰ੍ਹਾਂ ਇਹ ਹੈਗਾ ਕਿ ਪੋਲੀਟੀਕਲੀ ਜਿਹੜੇ ਧਾਰਮਿਕ ਸਥਾਨ ਹੈਗੇ ਆ ਇਹਨਾਂ ਨੂੰ ਕਿਵੇਂ ਯੂਜ਼ ਕੀਤਾ ਜਾਵੇ ਤਾਂ ਕਿ ਐਂਟੀ ਬ੍ਰਿਟਿਸ਼ ਕੋਈ ਕੈਂਪੇਨ ਨਾ ਹੋਵੇ। ਇਸ ਕਰਕੇ ਜਦੋਂ ਸਿੱਖ ਖਾਸ ਕਰਕੇ ਵਰਲਡ ਵਾਰ 1 ਦੇ ਵਿੱਚੋਂ ਮੁੜ ਕੇ ਉੱਥੋਂ ਵਾਪਸ ਆਉਣੇ ਸ਼ੁਰੂ ਹੋ ਗਏ, ਉਹ ਬੜਾ ਇੰਟਰਸਟਿੰਗ ਇੱਕ ਚੀਜ਼ ਬਣ ਗਈ ਸੀ ਵੀ ਜਿਹੜੇ ਹੁਣ ਉਹ 'ਚ ਅੰਗਰੇਜ਼ਾਂ ਦੇ ਨਾਲ ਸਿੱਖ ਫੌਜੀ ਬਹੁਤ ਸੀਗੇ, ਉਹ ਮੁੜ ਕੇ ਆਉਣ ਤੋਂ ਬਾਅਦ ਮੁੜ ਕੇ ਉਸ ਵੇਲੇ ਗੁਰਦੁਆਰਾ ਰਕਾਬਗੰਜ ਦੀ ਵੀ ਜਿਹੜੀ ਉਹ ਕੰਧ ਦੀ ਗੱਲ ਹੈਗੀ ਉਹ ਵੀ ਉਸ ਵੇਲੇ ਸ਼ੁਰੂ ਹੁੰਦੀ ਹੈ। ਸੋ ਬੜਾ ਇੰਟਰਸਟਿੰਗ ਸੀ ਕਿ ਸਿੱਖਾਂ ਦੇ ਨਾਲ ਇਹਨਾਂ ਨੇ ਅਕਾਲੀ ਮੂਵਮੈਂਟ ਜਦੋਂ ਸ਼ੁਰੂ ਹੋ ਗਈ, ਪਹਿਲਾਂ ਤਾਂ ਸਿੱਖਾਂ ਨੂੰ ਇਹ ਬੜਾ ਸਪੋਰਟ ਕਰਦੇ ਸੀਗੇ, ਮਤਲਬ ਅੰਗਰੇਜ਼ਾਂ ਦਾ ਕਾਫੀ ਜ਼ਿਆਦਾ ਇਹਨਾਂ ਵੱਲੋਂ ਸੀ। ਪਰ ਜਦੋਂ ਸਿੱਖਾਂ ਨੇ ਔਰ ਇਹ ਮਹੰਤਾਂ ਦਾ ਆਪਸ ਵਿੱਚ ਚੱਕਰ ਹੋਇਆ, the British started feeling Mahants a lot more towards them and they started putting aside the Akali। ਸੋ ਇਹ ਜਿਹੜੀ ਦੂਜੀ ਧਿਰ ਬਣ ਗਈ ਸੀ। ਆਫ ਕੋਰਸ ਉੱਥੋਂ ਆਪਾਂ ਨੂੰ ਸਾਫ਼ ਸਿੱਧ ਹੁੰਦਾ ਮੁੜ ਕੇ ਸਾਰੀਆਂ ਸਟੋਰੀਆਂ ਦੇ ਵਿੱਚ ਇਹ ਮਹੰਤਾਂ ਦੀ ਇਹਨਾਂ ਨੇ ਸ਼ਰੇਆਮ ਜਿਹੜੀ ਹੈਗੀ ਸਾਈਡ ਮੁੜ ਕੇ ਵੀ ਲਈ ਆ, ਸ਼ੁਰੂ ਚ ਤਾਂ ਸੀਗੀ ਸੀ, ਮਤਲਬ ਇਟ ਵਾਸ देयर। ਇੱਕ ਬੜੀ ਇੰਟਰਸਟਿੰਗ ਮੈਂ ਆਪਣੀ ਕਿਤਾਬ ਦੇ ਵਿੱਚ ਜਿਹੜੀ ਹੈਗੀ ਉਹਨੂੰ ਕੋਟ ਕੀਤਾ ਹੋਇਆ ਇੱਕ ਸੈਟਲਮੈਂਟ ਰਿਪੋਰਟ ਹੈਗੀ ਆ ਇਹਦੇ ਮੁਕਾਬਲੇ, ਜਿਹਦਾ ਆਪਾਂ ਨੂੰ ਪਤਾ ਲੱਗਦਾ ਕਿ ਮਤਲਬ ਹਾਊ ਦੇ ਵਰ ਆਲਸੋ ਥਿੰਕਿੰਗ। ਉਹ ਹੈਗੀ ਆ ਆਪਣੀ ਵਾਲਕਰ ਗਾਰਡਨ ਦੀ ਰਿਪੋਰਟ ਹੈਗੀ, ਫਾਈਨਲ ਰਿਪੋਰਟ ਔਨ ਰਿਵੀਜ਼ਨ ਆਫ ਸੈਟਲਮੈਂਟ। ਉਹ ਸੈਟਲਮੈਂਟ ਆਫੀਸਰ ਸੀਗਾ, 1873 ਦੀ ਰਿਪੋਰਟ ਹੈਗੀ ਆ, ਜਿਹਦੇ ਵਿੱਚ ਉਹ ਪੂਰਾ ਦੱਸਦਾ ਹੈ ਕਿ ਕਿਵੇਂ ਸਿੱਖ ਰਾਜ ਦੇ ਵਿੱਚ ਜਿਹੜੇ ਸਾਧ ਸੀਗੇ ਉਹਨਾਂ ਨੂੰ ਕਿਵੇਂ ਜਿਹੜੇ ਸੀ ਉਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੀ, ਮੈਂ ਉਹਨੂੰ ਪੜ੍ਹ ਕੇ ਸਮਝਦਾ ਥੋੜਾ ਜਿਹਾ ਆਪਾਂ ਨੂੰ ਪਤਾ ਲੱਗੇ, ਉਹ ਜਿਹਦੇ ਚ ਆਪਾਂ ਨੂੰ ਪਤਾ ਲੱਗਦਾ ਕਿ ਕਿਵੇਂ ਇਹ ਜਿਹੜੇ ਅੰਗਰੇਜ਼ ਸੀਗੇ। ਟੂ ਆਨਸਰ ਪ੍ਰੋਫੈਸਰ ਸੋਲ ਜੀ ਦਾ ਆਨਸਰ, ਵਾਲਕਰ ਗੋਰਡਨ ਆਪਣੀ ਕਿਤਾਬ ਚ ਲਿਖਦਾ ਵੀ ਅੰਡਰ ਸਿੱਖ ਰੂਲ ਇਫ ਏ ਸਾਧ ਮਿਸਬਿਹੇਵਡ ਹੀ ਵਾਸ ਐਟ ਵਾਂਸ ਟਰਨਡ ਆਊਟ। ਪਰ ਜਦੋਂ ਦੀ ਹੁਣ ਇਹ ਕਹਿੰਦਾ ਰੈਗੂਲਰ ਸੈਟਲਮੈਂਟ ਆਈ ਹੈ, ਜਦੋਂ ਦਾ ਅੰਗਰੇਜ਼ਾਂ ਦਾ ਟਾਈਮ ਆਇਆ, the incumbent was in every case returned as owner of the land, which was at same time exempted from revenue for the period of settlement. The result has been that Saad has most cases taken a wife, closed the dharamsala to the public, and he or his children are now mere landed proprietor and living in a very comfortable house built on the public expense. In some cases, the Saad has not actually married but taken to evil courses. I have even seen instances in which dharamsala of great repute has thus been ruined by a profligate Saad who has retained the land and house, and the villager have actually had to create another endowment and build a new dharamsala. The institutions were turned into private lodges, and the Mahants started using the resource of the institutions for personal purposes. So ਇਹ biggest difference ਹੈਗਾ ਜਿਹੜਾ ਕਿ ਵਾਲਕਰ ਗਾਰਡਨ ਨੇ ਆਪਣੀ ਜਿਹੜੀ ਫਾਈਨਲ ਰਿਪੋਰਟ ਹੈਗੀ ਹੈ ਰਿਵੀਜ਼ਨ ਆਫ ਸੈਟਲਮੈਂਟ ਦੀ, ਇਹ ਲੁਧਿਆਣੇ ਦੀ ਰਿਪੋਰਟ ਹੈਗੀ ਵੈਸੇ, ਮਤਲਬ ਲੁਧਿਆਣੇ ਦਾ ਸੀਗਾ ਸੈਟਲਮੈਂਟ ਆਫੀਸਰ, ਉਹ ਲਿਖਦਾ ਕਿ ਕਿਵੇਂ ਮਹੰਤਾਂ ਦਾ ਜਿਹੜਾ ਸਟਾਈਲ ਹੈ, ਮਹੰਤਾਂ ਨੂੰ ਵੈਸੇ ਉਹ ਸਾਧ ਲਿਖ ਰਿਹਾ ਆਪਣੀ ਬੁੱਕ ਦੇ ਵਿੱਚ, ਮੈਨੂੰ ਬੜਾ ਇੰਟਰਸਟਿੰਗ ਲੱਗਾ ਉਹਦਾ ਵਰਡ SADH ਪੜ੍ਹ ਕੇ, ਕਿ ਕਿਵੇਂ ਜਿਹੜੇ ਅੰਗਰੇਜ਼ ਸੀਗੇ ਉਹਨਾਂ ਨੇ ਇੱਕ ਤਰ੍ਹਾਂ ਦਾ ਜਿਹੜਾ ਇਸ ਚੀਜ਼ ਨੂੰ ਹੌਲੀ ਜਿਹੜੀ ਸੀ ਉਹ ਇੰਨਾ ਬੜਾਵਾ ਦਿੱਤਾ, ਨਹਿਰਾਂ ਵੀ ਮੁੜ ਕੇ ਆਈਆਂ ਤੇ ਮੁੜ ਕੇ ਉਹ ਮਹੰਤਾਂ ਦੇ ਥਰੂ ਹੀ ਉਹ ਜਿਹੜਾ ਸੀ ਪੰਜਾਬ ਦੀ ਕਾਮਨ ਪਬਲਿਕ ਉਹਦੇ ਉੱਤੇ ਜਿਹੜਾ ਸੀ ਉਹਨਾਂ ਦਾ ਕੰਟਰੋਲ ਵਧਿਆ ਸੀਗਾ। ਅੰਗਰੇਜ਼ਾਂ ਦੀ ਇਹੀ ਪਾਲਿਸੀ ਸੀਗੀ ਟੂ ਗੋ and get their work done via Mahants. So definitely they were supporting the Mahants big time. जी जट साहब जी मैं ਹੁਣ ਥੋੜਾ ਅੱਗੇ ਇੱਕ ਸਾਡੇ ਦੋਸਤ ਨੇ ਜੀ ਬਾਬਾ ਜੀ ਉਹਨਾਂ ਦਾ ਵੀ ਇੱਕ ਸਵਾਲ ਹੈ, ਔਰ ਮੈਂ ਇੱਕ ਕਾਫੀ ਡਿਟੇਲ ਵਿੱਚ ਲਿਖਿਆ ਹੈ ਆਕਾਸ਼ ਜੋਤਸ਼ੀ ਨੇ, ਉਹਨੂੰ ਵੀ ਚਾਹਾਂਗਾ ਕਿ ਮੈਂ ਉਹਨੂੰ ਸਕਰੀਨ ਤੇ ਕਰਾਂ ਕਿ ਉਹ ਜੋ ਅਸੀਂ ਕਹਿ ਰਹੇ ਹਾਂ ਉਹਦੇ ਹਵਾਲੇ ਨਾਲ ਕੀ ਗੱਲ ਕਰ ਰਹੇ। Although you're trying to convert the Udasi version, but the alternative viewpoint of the movement is also absent. Despite the nation looking from one point, all these looking consideration what are the role of colonial? Okay, ਪਹਿਲਾਂ ਮੈਂ ਪਹਿਲੇ ਦਾ ਆਨਸਰ ਦੇਣਾ ਕਿ ਮੈਂ ਉਦਾਸੀ ਵਰਜਨ ਜਿਹੜਾ ਹੈਗਾ ਮੈਂ ਦੋ ਤਰੀਕੇ ਤੋਂ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਤਾਂ ਹੈਗਾ ਉਦਾਸੀ ਲਿਟਰੇਚਰ ਚੋਂ, ਉਦਾਸੀ ਲਿਟਰੇਚਰ ਮੈਨੂੰ ਪਾਕਿਸਤਾਨ ਚ ਬਹੁਤ ਮਿਲਦਾ ਹੈ, ਸੱਖਰ ਸਿੰਧ ਚ ਬਹੁਤ ਲਿਖਿਆ ਗਿਆ। ਅੱਜ ਕੱਲ ਮੈਂ ਇਸ ਜਿਹੜਾ ਮੇਰਾ ਟ੍ਰਿਪ ਸੀ ਜਿਹਦੇ ਚ ਜੱਟਾ ਸਾਹਿਬ ਗੱਲ ਕਰਕੇ ਹਟੇ ਆ, ਮੈਂ ਪਾਕਿਸਤਾਨ ਚ ਲਾਇਬ੍ਰੇਰੀ ਚ ਉਹੀ ਲਿਟਰੇਚਰ ਲੱਭ ਰਿਹਾ। ਸੋ ਉਹਨਾਂ ਨੇ ਬੜਾ ਤਕੜੀ ਚੀਜ਼ਾਂ ਲਿਖਣ ਦੀ ਕੋਸ਼ਿਸ਼ ਕੀਤੀ ਸੀ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ, ਜਦੋਂ ਜਿੰਨੇ ਚਿਰ ਤੱਕ ਕੋਰਟ ਕੇਸ ਜਿਹੜੇ ਚੱਲਦੇ ਰਹੇ ਸੀਗੇ। ਸੋ ਇੱਕ ਤਾਂ ਮੇਰਾ ਉਹ ਸੋਰਸ ਹੈਗਾ। ਦੂਜਾ ਹੈਗਾ ਜਿਹੜਾ ਲੀਗਲ ਐਕਚੁਅਲੀ ਰਿਪੋਰਟਸ ਹੋਈਆਂ ਬ੍ਰਿਟਿਸ਼ ਲਾਇਬ੍ਰੇਰੀ ਤੋਂ ਆਪਾਂ ਨੂੰ ਮਿਲ ਜਾਂਦੀਆਂ, ਜਿੰਨੀਆਂ ਲੀਗਲ ਪ੍ਰੋਸੀਡਿੰਗਸ ਹੈਗੀਆਂ ILR ਦੀ ਰਿਪੋਰਟ ਚੋਂ ਉੱਥੋਂ ਮਿਲ ਜਾਂਦੀਆਂ। ਸੋ ਆਈ ਹੈਵ ਟ੍ਰਾਈਂਗ ਟੂ ਕੰਬਾਈਨ ਦ ਟੂ। ਪਰ ਹੁਣ ਇਹ ਬਿਲਕੁਲ ਹੀ ਐਬਸੈਂਟ, ਯੂ ਆਰ ਐਬਸੋਲੂਟਲੀ ਰਾਈਟ, ਕਿਉਂਕਿ ਉਹਦੇ ਵਿੱਚ ਮੈਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਪੜ੍ਹੀਆਂ
ਮਤਲਬ ਉਹ 'ਚ ਇੰਨੀ ਜ਼ਿਆਦਾ ਡਿਟੇਲ ਹੈਗੀ ਹੈ ਕਿ ਜਦੋਂ ਕੋਰਟ ਕਚਹਿਰੀ 'ਚ ਕੇਸ ਚਲਾ ਜਾਂਦਾ ਤਾਂ ਉਹ 'ਚ ਇੱਕ ਮਿੰਟ ਦਾ ਹਵਾਲਾ ਹੈਗਾ ਕਿ ਬਾਹਰ ਕੌਣ ਖੜਾ ਸੀ, ਉੱਥੇ ਕਿਹਨੇ ਕਿਹਨੂੰ ਜੱਫਾ ਮਾਰਿਆ, ਪਹਿਲਾਂ ਕੌਣ ਅੰਦਰ ਗਿਆ, ਉੱਥੇ ਕਿਹੜਾ ਬੰਦਾ ਤਾਬਿਆਂ ਤੇ ਬੈਠਾ ਸੀ, ਕਿਹੜਾ ਉੱਠ ਕੇ ਆਇਆ। ਜਿਵੇਂ ਮੈਂ ਐਗਜ਼ਾਮਪਲ ਦੇਣਾ, ਆਪਾਂ ਇੱਕ ਹੈਗਾ ਕਿ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਹਾਲੇ ਵੀ ਹੈਗੀ ਹੈ ਜਿਹਦੇ ਉੱਤੇ ਗੋਲੀਆਂ ਦੇ ਨਿਸ਼ਾਨ ਨੇ। ਪਰ ਜਿਹੜੀ ਦੂਜੀ ਧਿਰ ਵੱਲੋਂ ਇਹ ਵਾਰ-ਵਾਰ ਆਉਂਦੀ ਵੀ ਜਿਹੜੇ ਭਾਈ ਲਛਮਣ ਸਿੰਘ ਜੀ ਸੀਗੇ, ਉਹਨਾਂ ਨੇ ਜਿਹੜੀ ਸੀਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਨੂੰ ਉੱਪਰ ਚੁੱਕ ਲਿਆ ਸੀਗਾ। ਉਹਨਾਂ ਨੇ ਸੇਵਾ ਸਤਿਕਾਰ ਵੱਲੋਂ ਚੁੱਕ ਲਿਆ ਸੀ ਜਾਂ ਆਪਣੀ ਡਿਫੈਂਸ ਲਈ ਚੁੱਕਿਆ ਸੀਗਾ, ਨੋਬਡੀ ਨੋਜ਼। ਮਤਲਬ ਇੰਨੀਆਂ ਲੰਬੀਆਂ ਡਿਟੇਲਸ ਜਿਹੜੀਆਂ ਹੈਗੀਆਂ ਆਪਾਂ ਨੂੰ ਕਾਨੂੰਨੀ ਕਾਰਵਾਈ 'ਚ ਮਿਲ ਜਾਂਦੀਆਂ ਕਿ ਉਸ ਵੇਲੇ ਮਿੰਟ ਦੀ ਮਿੰਟ, ਘੰਟੇ ਦੀ ਘੰਟਾ, ਘੜੀ ਦੀ ਘੜੀ, ਦਿਹਾੜੀ ਉੱਥੇ ਕੀ ਹੋ ਰਿਹਾ। ਔਰ ਇਹ ਇੱਕ ਨਹੀਂ, ਸਾਰੇ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਆ, ਜਦੋਂ ਜਿੱਥੇ ਵੀ ਕਾਨੂੰਨੀ ਕਾਰਵਾਈ ਆਲਮੋਸਟ ਸਾਰਿਆਂ 'ਚ ਹੋਈ ਹੈ, ਉਹਨਾਂ ਸਭ ਦੇ ਵਿੱਚ ਡਿਟੇਲ ਬਹੁਤ ਜ਼ਿਆਦਾ ਲੰਬੀ ਹੈਗੀ ਹੈ। ਇੰਨੀਆਂ ਮੋਟੀਆਂ-ਮੋਟੀਆਂ ਕਿਤਾਬਾਂ ਹੈਗੀਆਂ। ਇਸ ਵੇਲੇ ਮੈਂ ਕੰਪਿਊਟਰ ਦੇ ਥੱਲੇ ਵੀ ਇੱਕ ਇਹੋ ਜਿਹੀ ਜਿਹੜੀ ਕਿ ਕਿਤਾਬ ਰੱਖ ਕੇ ਇੱਦਾਂ ਦੀ ਬੈਠਾ ਹੋਇਆ। ਮਤਲਬ ਇਹ ਮੋਟੀਆਂ-ਮੋਟੀਆਂ ਕਿਤਾਬਾਂ ਆਪਾਂ ਨੂੰ ਜਿਹੜੀ ਕਾਨੂੰਨੀ ਕਿਤਾਬਾਂ ਦੇ ਵਿੱਚੋਂ ਇੱਕ-ਇੱਕ ਜਿਹੜਾ ਪੁਆਇੰਟ ਹੈਗਾ ਉਹ ਲੱਭਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਤੁਸੀਂ ਨੋਟ ਕਰੋ ਕਿ ਜੁੱਤਸੀ ਸਾਹਿਬ, ਆਪਾਂ ਅਕਸਰ ਸਿਰਫ ਇੱਕ ਸਟੋਰੀ ਜਿਵੇਂ ਆਪਾਂ ਲਿਖਦੇ ਆਪਾਂ ਉਹੀ ਪੜ੍ਹਦੇ ਜਾਂਦੇ ਆ। ਪਰ ਸਮਟਾਈਮਸ ਆਈ ਫੀਲ ਕਿ ਜਿਵੇਂ ਹੁਣ ਪਾਕਿਸਤਾਨ 'ਚ ਉਦਾਸੀ ਸਿੱਖ ਹਾਲੇ ਵੀ ਬਹੁਤ ਨੇ, ਸਿੰਧ ਦੇ ਇਲਾਕੇ ਦੇ ਵਿੱਚ, ਹਨਾ, ਉਹ ਇਹਨਾਂ ਚੀਜ਼ਾਂ ਨੂੰ ਉਹ ਬੜਾ ਹੋਰ ਤਰੀਕੇ ਦੇ ਨਾਲ ਦੇਖਦੇ ਆ। ਸੋ ਇਟਸ ਵੈਰੀ ਇੰਟਰਸਟਿੰਗ ਕਿ ਜਿਵੇਂ ਹੁਣ ਦੁਨੀਆ ਪੂਰੀ ਇੱਕ ਡਿਜੀਟਲ ਇੱਕ ਕਲਾਸ ਰੂਮ ਬਣਦੀ ਜਾ ਰਹੀ ਹੈ, ਜਿਹਦੇ ਵਿੱਚ ਆਪਣੇ ਕੋਲ ਇੰਡੀਅਨ ਵੀ ਹੈਗੇ ਨੇ, ਪਾਕਿਸਤਾਨੀ ਵੀ ਹੈਗੇ ਨੇ, ਟਰਕਿਸ਼ ਵੀ ਹੈਗੇ ਨੇ, ਈਰਾਨ ਵੀ ਹੈਗੇ ਨੇ। ਸੋ ਇੱਕ ਇਹ ਸਮਾਂ ਆ ਗਿਆ ਕਿ ਆਪਾਂ ਨੂੰ ਇਹ ਚੀਜ਼ਾਂ ਨਾਲ ਦੀ ਨਾਲ ਦੇਖਣੀਆਂ ਪੈਣੀਆਂ। ਆਪਣਾ ਵਰਜਨ ਵੀ ਆਪਾਂ ਨੂੰ ਸਹੀ ਰੱਖਣਾ ਪੈਣਾ, ਬਟ ਵੀ ਹੈਵ ਟੂ ਗਿਵ ਸਮ ਸਪੇਸ ਟੂ ਅਦਰ ਪੀਪਲਸ ਵਰਜਨ ਆਲਸੋ, ਤਾਂ ਕਿ ਆਪਾਂ ਇਦਾਂ ਨਾ ਲੱਗੀਏ ਵੀ ਆਪਾਂ ਦੂਜੀ ਚੀਜ਼ ਪੜ੍ਹੀ ਨਹੀਂ ਹੈ। ਉਹਨਾਂ ਦੀ ਚੀਜ਼ ਪੜ੍ਹਨ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਉਹਨਾਂ ਦੀ ਚੀਜ਼ ਤੋਂ ਮੁਤਾਸਰ ਹੋ ਰਹੇ ਹਾਂ ਜਾਂ ਆਪਾਂ ਉਹਨੂੰ ਮੰਨਣਾ ਸ਼ੁਰੂ ਕਰ ਦਿੱਤਾ, ਬਟ ਵੀ ਨੀਡ ਟੂ ਬੀ ਅਨਬਾਇਸਡ ਇਨ ਅ ਵੇ ਕਿ ਆਪਾਂ ਪੂਰਾ ਉਹਨਾਂ ਦਾ ਵਿਊ ਪੁਆਇੰਟ ਵੀ ਐਜ਼ ਅ ਨਿਊ ਰੀਡਰ, ਬਿਲਕੁਲ ਨਵੇਂ ਰੀਡਰ ਦੇ ਤੌਰ ਤੇ ਆਪਾਂ ਘੱਟੋ ਘੱਟ ਉਹਨਾਂ ਨੂੰ ਪੜ੍ਹਿਆ ਜ਼ਰੂਰ ਹੈ ਵੀ ਉਹਨਾਂ ਨੇ ਆਪਣਾ ਕੀ ਪੱਖ ਪੇਸ਼ ਕਰਨ ਦੀ ਜਿਹੜੀ ਹੈਗੀ ਕੋਸ਼ਿਸ਼ ਕੀਤੀ ਸੀ। ਜੀ ਡਾਕਟਰ ਸਾਹਿਬ, ਇੱਕ ਕੁਐਸਚਨ ਸਾਡੇ ਨਾਲ ਜੀ ਬਾਵਾ ਜੀ ਨੇ ਉਹਨਾਂ ਨੇ ਕੀਤਾ, ਉਹ ਅਸੀਂ ਕਰਨੀ ਪੇਸ਼ ਤੁਹਾਨੂੰ। ਹਾਂਜੀ, ਇਹ ਬੜਾ ਕੰਟਰੋਵਰਸ਼ੀਅਲ ਪੁਆਇੰਟ ਹੈਗਾ ਜੀ ਬਾਬਾ ਜੀ ਮੈਨੂੰ, ਕਿਉਂਕਿ ਮੇਰਾ ਕੰਮ ਜਦੋਂ ਵੀ ਕੋਈ ਪਾਕਿਸਤਾਨ ਤੋਂ ਦੇ ਸਰਹੱਦ ਤੋਂ ਬਾਹਰ ਇੱਧਰ ਆ ਜਾਂਦਾ ਨਾ, ਮੇਰਾ ਉਹ 'ਚ ਇੰਟਰਸਟ ਲੂਜ਼ ਹੋ ਜਾਂਦਾ, ਕਿਉਂਕਿ ਮੇਰਾ ਸਾਰਾ ਕੰਮ ਪਾਕਿਸਤਾਨ ਦੀ ਜਿਓਗ੍ਰਾਫੀ ਦੇ ਵਿੱਚ ਹੀ ਰਹਿੰਦਾ। ਇਹ ਗੱਲ ਬੜੀ ਮਸ਼ਹੂਰ ਹੈਗੀ ਆ ਕਿ ਆਪਣੀ ਜੇਲ੍ਹ ਪੂਰੀ ਹੋਣ ਤੋਂ ਬਾਅਦ ਉਹ ਦੇਹਰਾਦੂਨ ਆ ਗਿਆ, ਤੇ ਮੈਂ ਕਈ ਸੋਚਦਾ ਹੁੰਦਾ ਵੀ ਜੇ ਕਿਤੇ ਉੱਧਰ ਗਏ ਹੁੰਦੇ ਸਿਆਲਕੋਟ, ਮੈਂ ਹੋਰ ਰਿਸਰਚ ਕਰ ਲੈਣੀ ਸੀ। ਕਿਉਂਕਿ ਮੈਂ ਆਪਣਾ ਜਿਹੜਾ ਵਰਕ ਕਰਦਾ ਆਈ ਸਟ੍ਰਿਕਟਲੀ, ਕਿਉਂਕਿ ਇੱਕ ਤੁਹਾਨੂੰ ਘੇਰਾ ਬੰਨਣਾ ਪੈਂਦਾ ਜਾਂ ਤੁਸੀਂ ਟਾਈਮ ਦੇ ਕਿਸੇ ਸਦੀ 'ਚ ਚੱਲਦੇ ਆ, ਹਿਸਟਰੀ ਰਿਸਰਚ ਜਾਂ ਕੁਝ ਕਰਦੇ। ਮੈਂ ਜਿਓਗ੍ਰਾਫੀ ਜਿੰਨਾ ਚਿਰ ਮਹੰਤ ਜੀ ਪਾਕਿਸਤਾਨ 'ਚ ਰਹੇ ਆ, ਮੈਂ ਉਹਨਾਂ ਦੀ ਪੂਰੀ ਰਿਸਰਚ ਕੀਤੀ ਹੈ। ਪਰ ਆਫਟਰ ਦੈਟ ਟਾਈਮ ਬਟ ਮੋਸਟ ਆਫ ਦ ਪੀਪਲ ਡੂ ਸੇ ਕਿ ਉਹ ਦੇਹਰਾਦੂਨ ਜਾ ਕੇ ਜਿਹੜਾ ਰਾਮ ਰਾਏ ਜੀ ਦਾ ਡੇਰਾ ਸੀਗਾ ਉੱਥੇ ਜਾ ਕੇ ਸੈਟਲ ਹੋ ਗਏ ਸੀ। ਜੀ ਪਰ ਉਹਨਾਂ ਦੀ ਜੀ 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 ਡਾਕਟਰ ਸਾਹਿਬ ਤੁਸੀਂ ਗੱਲ ਕਰੋ। ਉਹਨਾਂ ਦੀ ਜਿਹੜੀ ਫੋਲੋਇੰਗ ਸੀਗੀ ਉੱਥੇ ਦਾ ਜਿਹੜਾ ਪੁਰਾਣਾ ਲਿਟਰੇਚਰ ਸੀ, ਉਹਦੇ ਵਿੱਚ ਫਿਰ ਵੀ ਕਾਫੀ ਜ਼ਿਆਦਾ ਮਹਾਨਤਾ ਦੇ ਵਿੱਚ ਉਹਨਾਂ ਦੀ ਫੋਲੋਇੰਗ ਜਿਹੜੀ ਸੀ ਉਹ ਕਾਫੀ ਜ਼ਿਆਦਾ ਰਹੀ ਹੈ। ਔਰ ਉਹ ਇੱਕ ਸਮਾਂ ਸੀਗਾ ਕਿ ਮਤਲਬ ਉਸ ਤੋਂ ਬਾਅਦ ਜਿਹੜੇ ਅੰਗਰੇਜ਼ ਸੀਗੇ ਉਹ ਮਤਲਬ ਇਟ ਸਟਾਰਟਡ ਗੈਟਿੰਗ ਵੈਰੀ ਕਨਫਿਊਜ਼ਿੰਗ ਵਿਦ ਦ ਪੋਲੀਟੀਕਲ ਅਲਾਈਅੰਸ ਆਫ ਅਕਾਲੀਜ਼ ਵਿਦ ਕਾਂਗਰਸ ਦੈਟ ਟਾਈਮ। ਮਹਾਤਮਾ ਗਾਂਧੀ ਜੀ ਵਿੱਚ ਆ ਗਏ ਸੀ। ਮਤਲਬ lot of things got politically changed from that time onwards. ਜੀ ਡਾਕਟਰ ਸਾਹਿਬ, ਅੱਜ ਦਾ ਜਿਹੜਾ ਸੈਸ਼ਨ ਹੈ ਇਸ ਦੇ ਹਵਾਲੇ ਨਾਲ ਅਸੀਂ ਇੱਕ ਹੋਰ ਵੀ, ਤੁਸੀਂ ਜਿਹੜੇ ਪਿਛਲਾ ਤੁਹਾਡਾ ਜਿਹੜਾ ਵਿਜ਼ਿਟ ਸੀ ਉਹਦੇ ਵਿੱਚ ਤੁਸੀਂ ਕੁਝ ਚੀਜ਼ਾਂ ਨੂੰ ਡਿਜੀਟਲਾਈਜ਼ ਕਰਨ ਦੇ ਹਵਾਲੇ ਨਾਲ ਵੀ ਕੁਝ ਕਰ ਰਹੇ ਸੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪ੍ਰੋਸੈਸ, ਅਗਰ ਤੁਸੀਂ ਉਹ ਵੀ ਸਾਡੇ ਵੇਖਣ ਵਾਲਿਆਂ ਨੂੰ ਥੋੜਾ ਜਿਹਾ ਸ਼ੇਅਰ ਕਰ ਦਿਓ ਤਾਂ ਕਿ ਆਉਣ ਵਾਲੇ ਦਿਨਾਂ 'ਚ ਉਹ ਵੀ ਇਸ ਚੀਜ਼ ਨਾਲ ਜੁੜ ਸਕਣ। ਜੀ ਵੀਰ ਜੀ, ਐਤਕੀ ਮੈਂ ਹੁਣ ਕਿਉਂਕਿ ਆਪਾਂ ਪਹਿਲਾਂ ਮੈਂ ਆਪਣਾ ਦੱਸਣਾ, ਪਿਛਲੇ 12 ਸਾਲਾਂ ਤੋਂ ਮੈਂ ਪਾਕਿਸਤਾਨ 'ਚ ਜਿਹੜੀਆਂ ਜਗ੍ਹਾ ਰਹਿ ਗਈਆਂ ਸੀ, ਪਹਿਲਾਂ ਤਾਂ ਮੈਂ ਜਿਹੜੀਆਂ ਜਗ੍ਹਾ ਹੈਗੀਆਂ ਅਬਾਊਟ 270 ਦੇ ਕਰੀਬ ਜਗ੍ਹਾ ਦੀ ਰਿਸਰਚ ਕਰ ਚੁੱਕਾ, ਜਿਨ੍ਹਾਂ 'ਚੋਂ ਇੱਕ ਵੋਲਿਊਮ ਮੈਂ ਆਪਣਾ ਰਿਲੀਜ਼ ਕੀਤਾ ਹੋਇਆ। ਪਰ ਕਿਉਂਕਿ ਹੁਣ ਪਿਛਲੇ 5-6 ਸਾਲਾਂ ਤੋਂ ਸੋਸ਼ਲ ਮੀਡੀਆ ਇੰਨਾ ਪਾਵਰਫੁਲ ਹੈ, ਹਰੇਕ ਬੰਦੇ ਕੋਲੇ ਫੋਨ ਹੈ, ਉਹ ਚੀਜ਼ਾਂ ਮੈਨੂੰ ਲੱਗਦਾ ਕਿ ਜੇ ਆਪਾਂ ਉੱਤੇ ਨਾ ਵੀ ਹਾਲੇ ਖੁਦ ਰਿਸਰਚਰਸ ਇੰਨਾ ਕੰਮ ਕਰੀਏ, ਉਹ ਚੀਜ਼ਾਂ ਲੋਕਾਂ ਨੇ ਫੋਨ ਤੇ ਸੇਵ ਕਰ ਲੈਣੀਆਂ। ਸੋ ਮੇਰਾ ਧਿਆਨ ਬਹੁਤ ਸੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ 47 ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਰਹਿ ਗਈਆਂ, ਭਾਵੇਂ ਉਹ ਪ੍ਰਾਈਵੇਟ ਕਲੈਕਸ਼ਨ 'ਚ ਪਈਆਂ, ਭਾਵੇਂ ਲਾਇਬ੍ਰੇਰੀਜ਼ 'ਚ ਪਈਆਂ, ਜਿਹੜੀਆਂ ਇੰਡੀਆ ਵਾਲੇ ਪਾਸੇ ਨਹੀਂ ਆ ਸਕੀਆਂ, ਉਹਨਾਂ ਨੂੰ ਲੱਭਿਆ ਜਾਵੇ, ਜਿਨ੍ਹਾਂ 'ਚ ਮੈਨੂੰ ਬਹੁਤ ਬੇਸ਼ਕੀਮਤੀ ਕਹਿ ਲਓ ਵੀ ਪੁਰਾਤਨ ਹੱਥ ਲਿਖਤ ਸਰੂਪ ਵੀ ਮਿਲੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਬਹੁਤ ਸਰੂਪ ਮਿਲੇ ਨੇ, ਦਸਮ ਗ੍ਰੰਥ ਵੀ ਮਿਲਿਆ ਹੈ, ਹੋਰ ਪੁਰਾਣਾ ਜਿੰਨਾ ਵੀ ਲਿਟਰੇਚਰ ਹੈ, ਭਾਵੇਂ ਉਹ ਜਨਮ ਸਾਖੀਆਂ ਹੋਵੇ, ਭਾਵੇਂ ਸੂਰਜ ਪ੍ਰਕਾਸ਼ ਗ੍ਰੰਥ ਹੋਵੇ, ਤਵਰੀ ਗੁਰੂ ਖਾਲਸਾ ਹੋਵੇ, ਜਾਂ ਬਹੁਤ ਸਾਰਾ ਕੰਟਰੋਵਰਸ਼ੀਅਲ ਲਿਟਰੇਚਰ ਹੋਵੇ, ਜਿਹਨੂੰ ਆਪਾਂ ਹੁਣ ਕੰਟਰੋਵਰਸ਼ੀਅਲ ਕਹਿ ਸਕਦੇ ਹਾਂ ਕਿ ਆਪਾਂ ਦੂਜਾ ਵਰਜਨ ਜਿਹੜਾ ਹੈਗਾ ਉਹ ਸੁਣ ਰਹੇ ਹਾਂ, ਜਿਹਦੇ ਉੱਤੇ ਮਤਲਬ ਕਿ ਬੱਚੇ ਫਿਊਚਰ 'ਚ ਰਿਸਰਚ ਕਰਨਾ ਪਸੰਦ ਕਰਨ। ਮੈਂ ਉਹੋ ਜਿਹੀਆਂ ਨਵੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਲੱਭਣ ਦੀ ਕੋਸ਼ਿਸ਼ ਕੀਤੀ, ਔਰ ਮੇਰਾ ਖਿਆਲ ਹੈ ਕਿ ਜਿਸ ਹਿਸਾਬ ਨਾਲ
ਸਾਨੂੰ ਸਫਲਤਾ ਮਿਲੀ ਹੈ। ਆਉਣ ਵਾਲੇ ਸਮੇਂ 'ਚ ਜਿਹੜੇ ਸਿੱਖ ਵਿਦਵਾਨ ਨੇ ਦੁਨੀਆ ਦੇ, ਰੱਬ ਕਰੇ ਕਿ ਇੰਡੀਆ ਔਰ ਪਾਕਿਸਤਾਨ ਦੀ ਦੋਸਤੀ ਹੋਵੇ, ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੋਂ ਬੱਚੇ ਆਰਾਮ ਨਾਲ ਲਾਹੌਰ ਜਾ ਕੇ ਸਵੇਰੇ ਜਾਣ ਭਾਵੇਂ ਸ਼ਾਮ ਨੂੰ ਮੁੜ ਕੇ ਆਣ, ਉਹਨਾਂ ਨੂੰ ਇੰਨਾ ਸਮਾਨ ਪਾਕਿਸਤਾਨ ਦੀ ਲਾਇਬ੍ਰੇਰੀ 'ਚ ਮਿਲੇਗਾ ਜਿਹਦੇ ਉੱਤੇ ਜਾ ਕੇ ਆਪਣੀ ਉਹ ਨਵੀਂ ਥੀਸਿਸ ਜਾਂ PhD ਕਰ ਰਿਹਾ। ਸੋ ਹੁਣ ਮੈਂ ਉਹ ਇਹੋ ਜਿਹੀਆਂ ਜਗ੍ਹਾ ਵਿਦਿਨ ਪਾਕਿਸਤਾਨ, ਮੇਰਾ ਇਸ ਵੇਲੇ ਪਲਾਨ ਡਿਜੀਟਲਾਈਜ਼ ਕਰਨ ਦਾ ਨਹੀਂ ਹੈਗਾ, ਕਿਉਂਕਿ ਮੈਨੂੰ ਇਹ ਨਹੀਂ ਪਤਾ ਕਿ ਉਹਨਾਂ 'ਚ ਕੋਈ ਚੀਜ਼ਾਂ ਪਹਿਲਾਂ ਡਿਜੀਟਲਾਈਜ਼ ਹੋਈਆਂ ਕਿ ਨਹੀਂ ਹੋਈਆਂ। ਜਿਹੜਾ ਇਸ ਵੇਲੇ ਮੈਂ ਕੰਮ ਕਰ ਰਿਹਾ ਉਹ ਉਹਨਾਂ ਨੂੰ ਪੁਰਾਣੇ ਜਿਹੜੇ ਕੋਠੜੀਆਂ ਹੈਗੀਆਂ ਲਾਇਬ੍ਰੇਰੀਜ਼, ਮਿੱਟੀ ਘੱਟਾ ਬਹੁਤ ਬੁਰੀ ਹਾਲਤ 'ਚ ਪਈਆਂ, ਉਹਨਾਂ ਨੂੰ ਉੱਥੋਂ ਕੱਢ ਕੇ ਉਹਨਾਂ ਦੀ ਸਾਫ਼ ਸਫਾਈ ਕਰਵਾ ਕੇ ਸੋਹਣਾ ਕਮਰਾ ਲਾਇਬ੍ਰੇਰੀ ਦੇ ਵਿੱਚ ਲੈ ਕੇ ਉਹਨੂੰ ਰੰਗ ਰੋਗਨ ਪੇਂਟ ਕਰਵਾ ਕੇ, ਤਾਂ ਕਿ ਜਦੋਂ ਕੋਈ ਵਿਜ਼ਿਟਰ ਆਵੇ, ਸਿੱਖ ਟੂਰਿਸਟ ਆਵੇ ਜਿਹੜਾ ਰਿਸਰਚ ਕਰਨੀ ਚਾਹੁੰਦਾ, ਪੁਰਾਤਨ ਸਰੂਪ ਦੇਖਣਾ ਚਾਹੁੰਦਾ, ਜਾਂ ਵੈਸੇ ਹੀ ਈਵਨ ਕਵਿਤਾਵਾਂ, ਲਿਟਰੇਚਰ, ਸਾਹਿਤ, ਈਵਨ ਤਾਂ ਆਪਣਾ ਜਿਹੜਾ ਹੈਗਾ ਕਾਮਰੇਡੀ ਇਤਿਹਾਸ ਬਹੁਤ ਮੈਨੂੰ ਮਿਲਿਆ, ਹਕੀਮਾਂ ਦੇ ਨੁਸਖੇ ਬਹੁਤ ਮਿਲੇ ਆ। ਮਤਲਬ ਬਹੁਤ ਇੰਟਰਸਟਿੰਗ ਹੈ ਕਿ ਈਵਨ ਹਿੰਦੂ, ਮੁਸਲਿਮ, ਸਿੱਖ ਤਿੰਨਾਂ ਦੀਆਂ ਮਿਕਸਡ ਕਿਤਾਬਾਂ ਰਿਲੀਜੀਅਸ ਬੜੀਆਂ ਮਿਲੀਆਂ ਨੇ ਪਾਕਿਸਤਾਨ ਦੇ ਵਿੱਚ। ਸੋ ਬਹੁਤ ਜ਼ਬਰਦਸਤ ਹੈ, ਜਿਹੜਾ ਮੈਂ ਹਾਲੇ ਫਿਲਹਾਲ ਖੁਲਾਸਾ ਨਹੀਂ ਕਰ ਸਕਦਾ, ਪਰ ਮੈਂ ਫਿਲਹਾਲ ਪਹਿਲਾਂ ਸਿਰਫ ਉਹਦਾ ਇੱਕ ਕੈਟਲੌਗ ਤਿਆਰ ਕਰ ਰਿਹਾ, ਜਿਹਦੇ ਵਿੱਚ ਕਿ ਪਬਲਿਸ਼ਰ ਦਾ ਨਾਮ, ਉਹਦੀ ਹਾਲਤ ਕਿੰਨੀ ਖਸਤਾ ਹੈ, ਕੀ ਉਹਦੀ ਹਾਲਤ ਹੈ, ਕੁਝ ਤਸਵੀਰਾਂ ਉਹ ਪਹਿਲਾਂ ਰਿਲੀਜ਼ ਕਰੂੰਗਾ ਟੁਵਰਡਸ ਦਾ ਐਂਡ ਆਫ ਦਿਸ ਈਅਰ, ਜਿੰਨਾ ਪੂਰਾ ਪਾਕਿਸਤਾਨ 'ਚ ਮੈਨੂੰ ਐਕਸੈਸ ਮਿਲ ਸਕੀ। ਔਰ ਮੈਂ ਸ਼ੁਕਰੀਆ ਅਦਾ ਕਰਦਾ ਪਾਕਿਸਤਾਨ ਦੇ ਅਕੈਡਮਿਸ਼ੀਅਨਸ ਦਾ, ਖਾਸ ਕਰਕੇ ਜਿਨ੍ਹਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ। ਜਿੱਥੇ ਜਿੱਥੇ ਵੀ ਮੈਨੂੰ ਕਿਤੇ ਲੱਗਦਾ ਸੀ ਪੁਰਾਣੀਆਂ ਕਿਤਾਬਾਂ 'ਚ ਕਿ ਇੱਥੇ ਕੁਝ ਖਜ਼ਾਨਾ ਪਿਆ ਹੋਇਆ, ਉਹਨਾਂ ਨੇ ਉੱਥੇ ਜਾ ਕੇ ਮੇਰੇ ਨਾਲ ਖੁਦ ਜਾ ਕੇ ਪਰਸਨਲੀ, ਜਿੱਦਾਂ ਤੁਸੀਂ ਗੱਲ ਕਰਦੇ ਕਿ ਰੋਜ਼ ਭੱਜਣ ਦਾ ਮੇਰਾ ਮਕਸਦ ਇਸ ਟ੍ਰਿਪ 'ਚ ਇਹੀ ਸੀ ਕਿ ਫਟਾਫਟ ਜਾ ਕੇ ਦਰਵਾਜ਼ੇ ਖੋਲ ਕੇ ਇੱਕ ਵਾਰੀ ਦੇਖ ਲਿਆ ਜਾਵੇ ਕਿ ਸਾਨੂੰ ਇੱਥੇ ਕਿੰਨੇ ਬੰਦੇ ਹਾਇਰ ਕਰਨ ਦੀ ਲੋੜ ਹੈ, ਕਿੰਨੀ ਕੁ ਟੀਮ ਨੂੰ ਉੱਥੇ ਹਾਇਰ ਕਰਨ ਦੀ ਲੋੜ ਹੈ। ਸੋ ਉਹ ਸਾਰੀਆਂ ਟੀਮਾਂ ਹੁਣ ਜਿਹੜੀਆਂ ਆਪਣੀ ਪਾਕਿਸਤਾਨ 'ਚ ਇਸ ਵੇਲੇ ਪੂਰੀਆਂ ਕੰਮ ਕਰ ਰਹੀਆਂ। ਹੁਣ ਕਹਿ ਲਓ ਵੀ ਪਾਕਿਸਤਾਨ 'ਚ ਦਿਨ ਚੜਿਆ ਹੋਇਆ, ਤਾਂ ਹੁਣ ਮੇਰਾ ਵੀ ਕੰਮ ਸ਼ੁਰੂ ਹੋ, ਹੁਣ ਮੈਨੂੰ ਅੱਜ ਦੀ ਰਿਪੋਰਟ ਦੇਣਗੇ ਉਹ। ਏਦਾਂ ਮੈਂ ਗੁਰਦੁਆਰਾ ਸਾਹਿਬ ਵੀ ਕਈ ਸਾਲ ਪਹਿਲਾਂ ਕੀਤੇ ਸੀ, ਤੇ ਹੁਣ ਉਹੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੈਗੀਆਂ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਇਹਦੇ ਬਾਰੇ ਕਿਸੇ ਦਿਨ ਆਪਾਂ ਪ੍ਰੋਗਰਾਮ ਜਿਹੜਾ ਹੈਗਾ ਜ਼ਰੂਰ ਕਰਾਂਗੇ। ਉਹਨੂੰ ਫਿਰ ਅੱਗੇ ਦੇ ਆਪਾਂ ਲੈਂਗੁਏਜ 'ਚ ਵੰਡਾਂਗੇ, ਕਿਉਂਕਿ ਬਹੁਤ ਕੁਝ ਚੀਜ਼ਾਂ ਜਿਹੜੀਆਂ ਫਾਰਸੀ 'ਚ ਹੈਗੀਆਂ, ਜਿੰਨਾ ਖਾਲਸਾ ਪੀਰੀਅਡ ਦਾ ਆਪਾਂ ਨੂੰ ਰਿਕਾਰਡ ਮਿਲਿਆ ਪਾਕਿਸਤਾਨ ਦੇ ਵਿੱਚ, ਉਹ ਸਾਰਾ ਇੰਡੋ ਪਰਸ਼ੀਅਨ ਸਕ੍ਰਿਪਟ 'ਚ ਹੈਗਾ, ਜਿਹੜੀ ਕਿ ਮਾਡਰਨ ਫਾਰਸੀ ਜਾਣਨ ਵਾਲਿਆਂ ਕੋਲ ਵੀ ਪੜ੍ਹ ਨਹੀਂ ਹੁੰਦੀ। ਬੰਦੇ ਬਹੁਤ ਘੱਟ ਹੈਗੇ ਆ। ਔਰ ਜਿਹੜਾ ਗੁਰਮੁਖੀ ਦਾ 'ਚ ਹੈਗਾ, ਉਹਦੇ 'ਚ ਪਾਕਿਸਤਾਨ 'ਚ ਹੁਣ ਗੁਰਮੁਖੀ ਪੜ੍ਹਨ ਵਾਲੇ ਤਾਂ ਲੋਕ ਹੈਗੇ ਨੇ ਥੋੜੇ ਥੋੜੇ, ਪਰ ਇਹ ਜਿਹੜੀਆਂ ਪੁਰਾਣੀਆਂ ਕਿਤਾਬਾਂ ਹੁੰਦੀਆਂ ਚੱਠਾ ਸਾਹਿਬ, ਇਹ ਪੁਰਾਣੀਆਂ ਜਨਮ ਸਾਖੀਆਂ, ਹੱਥ ਲਿਖਤ ਚੀਜ਼ਾਂ ਹੈਗੀਆਂ ਨਾ, ਬਹੁਤ ਮੁਸ਼ਕਲ ਹੈ। ਮੈਨੂੰ ਵੀ ਕਈ ਸਾਲਾਂ ਦੀ ਹੁਣ ਪ੍ਰੈਕਟਿਸ ਕਰਕੇ ਇਹ ਪੜ੍ਹਨ ਦੀ ਮੇਰੀ ਸਪੀਡ ਬਣੀ ਹੈ, ਜਿਹੜੀ ਪੁਰਾਣੀ ਪੰਜਾਬੀ ਗੁਰਮੁਖੀ ਕਹਿ ਲਓ। ਮਤਲਬ ਜੇ ਤੁਸੀਂ ਆਪਾਂ ਕਹਿੰਦੇ ਆ ਕਿ ਨਵੇਂ, ਹਾਂਜੀ ਇਹ ਫਲਾਣੇ ਨੇ, ਮਾਡਰਨ ਬੱਚੇ ਨੇ ਪੰਜਾਬੀ ਚੰਗੀ ਤਰ੍ਹਾਂ ਜਾਣਦਾ, ਉਹਦੇ ਕੋਲੋਂ ਵੀ ਇਹ ਪੁਰਾਣੇ ਨੁਸਖੇ ਜਿਹੜੇ ਪੜ੍ਹਨੇ, ਕਿਉਂਕਿ ਸਾਰੇ ਜੁੜੇ ਹੁੰਦੇ ਆ ਅੱਖਰ, ਅਲੱਗ-ਅਲੱਗ ਅੱਖਰ ਨਹੀਂ ਹੁੰਦਾ। ਔਰ ਲਾਇਬ੍ਰੇਰੀ 'ਚ ਤੁਹਾਨੂੰ ਕਈ ਵਾਰੀ ਜਾ ਕੇ 100 ਕਿਤਾਬਾਂ ਮਿਲ ਜਾਂਦੀਆਂ, ਐਡੇ ਐਡੇ ਢੇਰ ਲੱਗੇ ਹੁੰਦੇ, ਉਹ 'ਚ ਤੁਸੀਂ ਫਟਾਫਟ ਇਹ ਲੱਭਣਾ ਹੈ ਕਿ ਕੰਮ ਦੀ ਚੀਜ਼ ਹੈ ਕਿ ਨਹੀਂ ਹੈ। ਇਸ ਕਰਕੇ ਬਜਾਏ ਇਹਦੇ ਕਿ ਮੈਂ ਕੁਝ ਖਾਸ ਚੀਜ਼ਾਂ ਲਿਆ ਕੇ ਐਵੇਂ ਲੋਕਾਂ ਨੂੰ ਸਸਪੈਂਸ ਕਰਾਂ ਜਾਂ ਐਵੇਂ ਕਰਾਂ ਕਿ ਆਹ ਚੀਜ਼ ਹੈਗੀ, ਮੈਂ ਬਜਾਏ ਇਹਦੇ ਕਿ ਮੈਂ ਕਿਹਾ ਮੈਂ ਸਾਰਾ ਜਿੰਨਾ ਪਾਕਿਸਤਾਨ 'ਚ ਖਜ਼ਾਨਾ ਜੋ ਜਿੱਥੋਂ ਤੱਕ ਮੇਰੀ ਪਹੁੰਚ ਹੁੰਦੀ ਹੈ, ਉਹਦਾ ਪਹਿਲਾਂ ਮੈਂ ਇੱਕ ਕੈਟਲੌਗ ਬਣਾ ਲਵਾਂ। ਫਿਰ ਜਿਹੜੇ ਤੁਹਾਡੇ ਕਾਊਂਟਰ ਪਾਰਟਸ ਹੈਗੇ ਆ ਇੰਡੀਆ 'ਚ, ਇੰਗਲੈਂਡ 'ਚ, ਕੈਨੇਡਾ 'ਚ, ਜਿਹੜੇ ਸਿੱਖ ਸਕਾਲਰਸ ਹੈਗੇ ਆ, ਉਹਨਾਂ ਤੱਕ ਉਹ ਕੈਟਲੌਗ ਪਹੁੰਚਾਵਾਂ। ਉਹ ਫਿਰ ਜਦੋਂ ਆਪਾਂ ਨੂੰ ਦੱਸਣਗੇ ਕਿ ਹਾਂਜੀ ਆਹ ਫਲਾਨੀ ਕਿਤਾਬ ਸਾਨੂੰ ਲੱਗਦਾ ਹੈ ਕਿ ਬੜੀ ਪ੍ਰੈਸ਼ੀਅਸ ਹੈ, ਇਹਦੀ ਫਿਰ ਆਪਾਂ ਪੂਰੀ ਡਿਜੀਟਲਾਈਜੇਸ਼ਨ ਹੈਗੀ ਉਹ ਕਰਵਾਵਾਂਗੇ। ਸੋ ਇਸ ਤਰੀਕੇ ਦੇ ਨਾਲ ਮੈਂ ਹੌਲੀ ਹੌਲੀ ਜਿਹੜਾ ਹੈਗਾ ਚੱਲ ਰਿਹਾ। ਔਰ ਮੇਰੀ ਸਭ ਨੂੰ ਬੇਨਤੀ ਹੈ, ਸਾਰੇ ਦੋਸਤਾਂ ਨੂੰ, ਪਾਕਿਸਤਾਨ 'ਚ ਰਹਿਣ ਵਾਲਿਆਂ ਨੂੰ ਖਾਸ ਕਰਕੇ, ਕਿ ਜਿੱਥੇ ਤੁਹਾਨੂੰ ਕੋਈ ਲੱਗੇ ਕਿ ਕਿਸੇ ਦੇ ਕੋਲ ਘਰ ਵੀ ਪੁਰਾਣੀਆਂ ਕਿਤਾਬਾਂ ਪਈਆਂ ਨੇ। ਅੱਛਾ ਚੱਠਾ ਸਾਹਿਬ, ਮੈਂ ਇੱਕ ਚੀਜ਼ ਦੱਸਵਾਂ ਕਿ ਪਾਕਿਸਤਾਨ 'ਚ ਲਾਇਬ੍ਰੇਰੀ ਦਾ ਰੁਝਾਨ ਹਾਲੇ ਵੀ ਇੰਡੀਆ ਨਾਲੋਂ ਮੱਚ ਬੈਟਰ ਲੱਗਾ ਮੈਨੂੰ, ਪੰਜਾਬ ਦੇ ਨਾਲੋਂ। ਮੈਂ ਇੰਡੀਆ ਪਟਨਾ ਪੜ੍ਹਿਆ, ਬਿਹਾਰ 'ਚ ਲਾਇਬ੍ਰੇਰੀ ਦਾ ਰੁਝਾਨ ਬਹੁਤ ਵਧੀਆ ਹੈ। ਬਹੁਤ ਲੋਕੀ ਜਾ ਕੇ, ਕਿਉਂਕਿ ਉੱਥੇ ਦੇ ਬੱਚੇ IAS ਦੀ ਤਿਆਰੀ ਬਹੁਤ ਕਰਦੇ, ਲਾਇਬ੍ਰੇਰੀ 'ਚ ਬਹਿ ਕੇ ਪੜ੍ਹਨ ਦਾ ਰੁਝਾਨ ਪਟਨਾ 'ਚ ਬਹੁਤ ਸੀ। ਇੱਧਰ ਸਾਡੇ ਪੰਜਾਬ 'ਚ ਜਿਹੜਾ ਹੈਗਾ, ਅੰਮ੍ਰਿਤਸਰ, ਜਲੰਧਰ, ਫਗਵਾੜਾ ਜਿਹੜਾ ਸਾਡਾ ਇਲਾਕਾ ਹੈਗਾ, ਮੈਂ ਇੱਥੇ ਲਾਇਬ੍ਰੇਰੀ 'ਚ ਬੈਠ ਕੇ ਪੜ੍ਹਨ ਦਾ ਰੁਝਾਨ ਇਹਨਾਂ ਨਹੀਂ ਦੇਖਿਆ। ਜਦ ਕਿ ਪਾਕਿਸਤਾਨ 'ਚ ਹਾਲੇ ਵੀ ਬਹੁਤ ਹੈਗਾ, ਬਹੁਤ ਬੱਚੇ ਲਾਇਬ੍ਰੇਰੀ 'ਚ ਜਾਂਦੇ ਆ, ਪੜ੍ਹਦੇ ਆ। ਔਰ ਜਦੋਂ ਉਹ ਕਮਰੇ ਸਾਫ਼ ਸੁਥਰੇ ਹੋ ਗਏ, ਉਹ ਕਿਤਾਬਾਂ ਕੱਢ ਕੇ ਆਪਾਂ ਉਹਨਾਂ ਲਾਇਬ੍ਰੇਰੀਆਂ 'ਚ ਜਿੱਥੇ ਬੱਚੇ ਜਾਂਦੇ ਆ ਰੱਖ ਦਿੱਤੀਆਂ। ਮੇਰਾ ਖਿਆਲ ਹੈ ਕਿ ਜਿਹੜੇ ਪਾਕਿਸਤਾਨ 'ਚ ਵੀ ਤੁਹਾਡੇ ICS ਕਰਨ ਵਾਲੇ ਸਟੂਡੈਂਟ ਹੈਗੇ ਆ, ਕਿਸੇ ਤਰ੍ਹਾਂ, ਮਤਲਬ ਮੈਂ ਉੱਥੇ ਬੇਨਤੀ ਵੀ ਕਰਕੇ ਆਇਆ, ਸਿਰਫ ਇੱਕ ਕੁਐਸਚਨ ਹੀ ਪਾ ਦਿਓ, ਸਿੱਖ ਹਿਸਟਰੀ ਆਫ ਪਾਕਿਸਤਾਨ ਦੇ ਵਿੱਚ ਇੱਕ ਕੁਐਸਚਨ ਪਾ ਦਿਓ। ਇਹਨਾਂ ਬੱਚਿਆਂ ਨੇ ਕੱਲ ਨੂੰ ਜਾ ਕੇ DC ਬਣਨਾ ਪਾਕਿਸਤਾਨ 'ਚ, ਇਹਨਾਂ ਨੇ ਅਸਿਸਟੈਂਟ ਕਮਿਸ਼ਨਰ ਬਣਨਾ, ਇਹਨਾਂ ਨੇ ਤਾਂ ਰਿਸਰਚ ਵਾਲੇ ਫੱਟੇ ਚੱਕ ਦੇਣੇ ਆ। ਮਤਲਬ ਆਪਾਂ ਨੂੰ ਉਹ ਜਿਹੜੀ ਪਾਕਿਸਤਾਨ ਦੀ ਕਰੀਮ ਹੈਗੀ ਆ, ਪੜ੍ਹਨ ਵਾਲੇ ਐਡਮਿਨਿਸਟ੍ਰੇਟਰ ਜਿਹੜੇ ਹੈਗੇ ਆ, ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਪਿਆ ਹੋਇਆ ਲਿਟਰੇਚਰ ਔਰ ਸਿੱਖ ਜਿਹੜੀਆਂ ਚੀਜ਼ਾਂ ਹੈਗੀਆਂ, ਉਹਨਾਂ ਨੂੰ ਜਦੋਂ ਆਪਾਂ ਇੰਟਰਸਟ ਕਰ ਲਈਏ, ਆਈ ਥਿੰਕ ਸਕਾਈ ਇਜ਼ ਦਾ ਲਿਮਿਟ ਦੈਨ। ਜੀ ਚੱਠਾ ਸਾਹਿਬ। ਜੀ ਬਿਲਕੁਲ, ਬਹੁਤ ਜ਼ਬਰਦਸਤ ਹੈ। ਮੈਂ ਕਿਉਂਕਿ ਮੈਂ ਤੁਹਾਨੂੰ ਕੁਐਸਚਨ ਵੀ ਇਸ ਤੋਂ ਹੀ ਕੀਤਾ ਕਿ ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਵੇਖ ਰਹੇ ਨੇ, ਉਹਨਾਂ ਤੱਕ ਇਹ ਗੱਲ ਪਹੁੰਚੇ ਕਿ ਪਿਛਲੇ ਵਿਜ਼ਿਟ ਦੇ ਦੌਰਾਨ ਡਾਕਟਰ ਸਾਹਿਬ ਨੇ ਜਿਹੜਾ ਇੱਕ ਇਨੀਸ਼ੀਏਟਿਵ ਲਿਆ, ਮੇਰੇ ਖਿਆਲ 'ਚ ਤਾਂ ਬਹੁਤ ਜ਼ਬਰਦਸਤ ਹੈ। ਅਸੀਂ ਤੇ ਡਿਸਕਸ ਵੀ ਕੀਤਾ ਜਦੋਂ ਇਹ ਲਾਇਲਪੁਰ ਆਏ ਸਨ, ਤੇ ਤੁਸੀਂ ਜਿਹੜੀ ਇਹ ਗੱਲ ਕੀਤੀ ਕਿ ਕੁਐਸਚਨਸ ਦੇ ਹਵਾਲੇ ਨਾਲ, ਤੇ ਡਾਕਟਰ ਅਖਤਰ ਸੰਧੂ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ। ਮੇਰਾ ਖਿਆਲ ਉਹ ਇਸ ਦੇ ਹਵਾਲੇ ਨਾਲ ਕੁਝ
ਅੱਗੇ ਗੱਲ ਕਰ ਸਕਦੇ ਨੇ, ਅਖਤਰ ਹੁਸੈਨ ਸੰਧੂ ਸਾਹਿਬ ਨੇ, ਔਰ ਬਾਕੀ ਸਾਡੇ ਨਾਲ ਵੀ ਹੋਰ ਵੀ ਦੋਸਤ ਜਿਹੜੇ ਮੌਜੂਦ ਨੇ, ਪ੍ਰੋਫੈਸਰ ਹਜ਼ਰਾਤ, ਉਹ ਵੀ ਇਸ ਤੇ ਗੱਲਬਾਤ ਕਰਨਗੇ। ਤੇ ਡਾਕਟਰ ਸਾਹਿਬ, ਅੱਜ ਦੀ ਇਸ ਖੂਬਸੂਰਤ ਗੱਲਬਾਤ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਆਏ, ਔਰ ਮੈਂ ਕਹਾਂਗਾ ਕਿ ਤੁਸੀਂ ਇਸ ਸੰਡੇ ਨੂੰ ਅਗਰ ਤੁਸੀਂ ਇਹਨੂੰ ਕਰ ਸਕੋ ਤੇ ਅਸੀਂ ਸੰਡੇ ਵਾਈਜ਼ ਕੋਈ ਸੀਰੀਜ਼ ਕਰਕੇ ਤੇ ਇਹ ਜਿਹੜੀ ਤੁਹਾਡੀ ਬਾਕੀ ਗੱਲ ਹੈ ਉਹਨੂੰ ਵੀ ਅਸੀਂ ਦੋਸਤਾਂ ਤੱਕ ਪੜਾ ਸਕਨੇ ਔਰ ਇੱਕ ਅੱਛੇ ਤਰੀਕੇ ਨਾਲ ਜਿਹੜਾ ਹੈ ਵੇ ਉਹ ਸਾਰਾ ਗੱਲਬਾਤ ਸਿਮਟ ਸਕਦੀ ਹੈ। ਸੋ ਅਸੀਂ ਤੁਹਾਡੇ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਅੱਜ ਆਪਣੀ ਇੰਨੀ ਮਸਰੂਫੀਅਤ ਦੇ ਵਿੱਚ ਜਿਹੜਾ ਹੈ ਨਾ ਉਹ ਟਾਈਮ ਕੱਢਿਆ, ਔਰ ਤੁਹਾਡੇ ਆਉਣ ਵਾਲੀਆਂ ਕਿਤਾਬਾਂ ਦੇ ਹਵਾਲੇ ਨਾਲ ਵੀ ਮੁੰਤਜ਼ਰ ਹਾਂ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਸੀਂ ਇਹ ਜਿਹੜੀਆਂ ਬੁੱਕਸ ਨੇ ਉਹ ਨਵੀਆਂ ਰਿਸਰਚਰ ਸਾਡੇ ਸਾਹਮਣੇ ਹੋਣਗੀਆਂ। ਬਹੁਤ-ਬਹੁਤ ਜੀ ਬਿਲਕੁਲ ਚੱਟਾ ਸਾਹਿਬ, ਮੈਂ ਜਿਹੜਾ ਆਪਣਾ ਅਗਲਾ ਟੌਪਿਕ ਹੋਏਗਾ ਅਗਲੇ ਸੰਡੇ ਨੂੰ ਬਿਲਕੁਲ ਕਰਾਂਗੇ, ਔਰ ਮੈਂ ਉਹ 'ਚ ਇਹੀ ਰੱਖਾਂਗਾ ਕਿ ਜਿਹੜੀ ਫਰਦਰ ਕਾਨੂੰਨੀ ਕਾਰਵਾਈਆਂ ਕਰਨੀਆਂ ਪਈਆਂ, ਪਰ ਮੈਂ ਪਾਕਿਸਤਾਨ 'ਚ ਜਿਹੜੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਮੁਤਲਕ ਰੱਖਾਂਗਾ। ਜਿਵੇਂ ਪਹਿਲਾਂ ਕਹਿ ਕੇ ਹਟਿਆ, ਮੇਰੀ ਜਿਓਗ੍ਰਾਫੀ ਉਹੀ ਹੈ, ਉਹਨਾਂ ਨੂੰ ਕਿਵੇਂ ਅਗਲੇ 10-15 ਸਾਲ ਸ਼੍ਰੋਮਣੀ ਕਮੇਟੀ ਨੂੰ ਕੀ ਮੁਸ਼ਕਲਾਂ ਆਈਆਂ, ਔਰ ਮੁੜ ਕੇ ਜਦੋਂ ਕਮੇਟੀਆਂ ਬਣੀਆਂ ਉਹਨਾਂ ਨੇ ਕੀ ਕੰਮ ਕੀਤੇ, ਕੀ ਉਹ ਲੋਕਾਂ ਦੀਆਂ ਆਸਾਂ ਤੇ ਪੂਰੀਆਂ ਉਤਰੀਆਂ ਕਿ ਨਹੀਂ ਉਤਰੀਆਂ। ਜਦੋਂ ਇੰਨੀਆਂ ਸ਼ਹਾਦਤਾਂ ਲੈ ਕੇ, ਇੰਨੇ ਖੂਨ ਡੁੱਲ ਕੇ ਜਦੋਂ ਆਪਾਂ ਨੂੰ ਕੋਈ ਚੀਜ਼ ਪ੍ਰਾਪਤ ਹੋਈ, ਲੋਕਾਂ ਦਾ ਉਹਦੇ ਬਾਰੇ ਕੀ ਰਿਸਪੌਂਸ ਸੀ, ਅਖਬਾਰਾਂ ਨੇ ਕੀ ਲਿਖਿਆ, ਔਰ ਅੰਗਰੇਜ਼ਾਂ ਨੇ ਇਸ ਚੀਜ਼ ਨੂੰ ਕਿਵੇਂ ਜਿਹੜਾ ਸੀਗਾ ਉਹਨੂੰ ਆਪਣੇ ਚੀਜ਼ ਲਈ ਵਰਤਣ ਦੀ ਕੋਸ਼ਿਸ਼ ਕੀਤੀ। ਆਪਾਂ ਇਸ ਟੌਪਿਕ ਨੂੰ ਅਗਲੇ ਸੰਡੇ ਨੂੰ ਜਿਹੜਾ ਹੈਗਾ ਉਹ ਕਵਰ ਕਰਾਂਗੇ ਕਿ ਸਾਕਾ ਨਨਕਾਣਾ ਦਾ ਮੁੜ ਕੇ ਲੋਕਾਂ ਦੇ ਉੱਤੇ ਕੀ ਪ੍ਰਭਾਵ ਪਿਆ, ਪੋਲਿਟਿਕਸ ਤੇ ਕੀ ਪ੍ਰਭਾਵ ਪਿਆ, ਔਰ ਕੀ ਅਗਲੇ ਦਿਨ ਜਿਹੜੀ ਚਾਬੀ ਮਿਲ ਗਈਆਂ ਉਹੀ ਉੱਥੇ ਤੱਕ ਸੀਮਤ ਹੈ ਜਿਵੇਂ ਆਪਾਂ ਅਕਸਰ ਵੈਬੀਨਾਰ 'ਚ ਸੁਣਦੇ ਹਾਂ, ਜਾਂ ਉਸ ਤੋਂ ਲੰਬੀ ਜਿਹੜੀ ਅਗਲੀ ਕਾਨੂੰਨੀ ਲੜਾਈ ਹੈ 15 ਸਾਲ ਦੀ, ਉਹਦਾ ਕਿੰਨਾ ਸਿਗਨੀਫੀਕੈਂਸ ਹੈਗਾ। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ। ਅਸੀਂ ਜਿਹੜਾ ਪਿਛਲੇ ਦਿਨਾਂ 'ਚ ਆਪਣਾ ਲੈਲਪੁਰ ਪੰਜਾਬੀ ਸੁਲੇਖ ਮੇਲਾ ਕੀਤਾ, ਅਸੀਂ ਉਹ ਸਾਕਾ ਨਨਕਾਣਾ ਸਾਹਿਬ ਦੇ ਨਾਂ ਹੀ ਕੀਤਾ ਸੀ, ਉਹਦੇ 100 ਸਾਲ ਪੂਰੇ ਹੋਣ ਤੇ ਪ੍ਰੋਫੈਸਰ ਸੁਖਦੇਵ ਸੋਹਲ ਹੋਰਾਂ ਨੇ ਉਹਦੇ ਤੇ ਖੁਤਬਾ ਜਿਹੜਾ ਹੁੰਦਾ ਕਲੀਦੀ ਖੁਤਬਾ ਉਹ ਵੀ ਇਸੇ ਤੇ ਪੜਿਆ ਸੀ। ਅਸੀਂ ਇਸ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਇਸ ਫੋਰਮ ਤੋਂ ਜਿਹੜੀ ਇਹ ਕਲੋਨੀਅਲ ਪੀਰੀਅਡ ਦੇ ਵਿੱਚ ਜੋ ਹੋਇਆ ਉਹਦੀ ਗੱਲਬਾਤ ਵੀ ਕਰਨੇ। ਇੱਕ ਤੇ ਇਹ ਗੱਲ ਹੈ ਨਾ ਕਿ ਅਸੀਂ ਬਹੁਤ ਸਾਰੀਆਂ ਗੱਲਾਂ ਕਰਨੇ ਆ ਕਿ ਜੀ ਇਹ ਮਾੜਾ ਹੋਇਆ, ਉਹ ਤੇ ਹੋਇਆ ਹੀ, ਪਰ ਅਸੀਂ ਕੋਸ਼ਿਸ਼ ਇਹ ਵੀ ਕਰਨੇ ਕਿ ਨਾਲ ਦੀ ਨਾਲ ਕੁਛ ਉਹਦੇ ਵਿੱਚ ਇੰਪਰੂਵਮੈਂਟ ਵੀ ਲਿਆਂਦੀ ਜਾਏ, ਕੁਛ ਆਪ ਵੀ ਕੰਮ ਕੀਤਾ ਜਾਏ। ਜੋ ਕੀਤਾ ਉਹ ਤੇ ਕੀਤਾ, ਪਰ ਅਸੀਂ ਵੀ ਕੁਛ ਕਰ ਸਕਨੇ ਜੋ ਅਸੀਂ ਉਹ ਕਰ ਰਹੇ ਹਾਂ। ਤੇ ਉਸ ਦੇ ਵਿੱਚ ਜਿਹੜੀਆਂ ਗੱਲਾਂ 'ਚ ਇਹ ਗੱਲਾਂ ਆਉਂਦੀਆਂ ਨੇ, ਉਹਦੇ ਵਿੱਚ ਜਿਹੜੀ ਤੁਸੀਂ ਅੱਜ ਇੱਕ ਗੱਲ ਕੀਤੀ, ਜਿਹੜਾ ਬਹੁਤ ਦਫਾ ਸਾਡੀ ਪਿੱਛੇ ਕਰ ਦਿੱਤੀ ਜਾਂਦੀ, ਔਰ ਅੱਜ ਤੁਸੀਂ ਗੱਲ ਕੀਤੀ ਮੈਨੂੰ ਆਖਰ ਤੇ ਯਾਦ ਆਈ, ਤੇ ਮੈਂ ਕਿਹਾ ਮੈਂ ਜ਼ਰੂਰ ਇਹਦੇ ਵਿੱਚ ਐਡ ਕਰਾਂਗਾ। ਉਹ ਇਹ ਸੀ ਕਿ ਜਿੱਥੇ ਪੰਜਾਬੀ ਜ਼ੁਬਾਨ ਨੂੰ ਦੇਸ ਨਿਕਾਲਾ ਮਿਲਿਆ, ਉੱਥੇ ਫਾਰਸੀ ਨੂੰ ਵੀ ਕੱਢਿਆ ਗਿਆ। ਫਾਰਸੀ ਦੇ ਡਿਪਾਰਟਮੈਂਟ ਬੰਦ ਕਰ ਦਿੱਤੇ, ਬਾਲਾਂ ਨੂੰ ਫਾਰਸੀ ਨਹੀਂ ਪੜ੍ਹਾਈ ਜਾਂਦੀ, ਜਿਹਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਮੈਂ ਸਮਝਦਾ ਕਿ ਪੰਜਾਬ ਦੀ ਤਾਰੀਖ ਦੇ ਨਾਲ ਹੋਇਆ। ਪੰਜਾਬ ਦੀ ਤਾਰੀਖ ਜੇ ਪੜ੍ਹਨੀ ਹੈ ਸਹੀ ਅੰਗ ਨਾਲ ਤੇ ਸਾਨੂੰ ਫਾਰਸੀ ਆਉਣੀ ਚਾਹੀਦੀ, ਤੇ ਉਹ ਪਰਸ਼ੀਅਨ ਜਿਹੜੀ ਹੈ, ਪਰਸ਼ੀਅਨ ਨੂੰ ਸਾਡੇ ਕੋਲੋਂ ਬਿਲਕੁਲ ਕਰ ਦਿੱਤਾ ਗਿਆ। ਹੁਣ ਤੇ ਡਿਪਾਰਟਮੈਂਟ ਵੀ ਯੂਨੀਵਰਸਿਟੀ 'ਚ ਹੈ ਨਹੀਂ ਗਏ, ਜਿੱਥੇ ਹੈ ਵੀ ਨਹੀਂ ਉੱਥੇ ਇੱਕ ਉਸਤਾਦ ਹੀ ਹੈ ਬਸ। ਤੋ ਇਸ ਕਰਕੇ ਇਹ ਵੀ ਇੱਕ ਵਾਧਾ ਜਿਹੜਾ ਨਾ ਉਹ ਪਹਿਲੇ ਵੀ ਹੋਇਆ, ਔਰ ਉਸ ਤੋਂ ਬਾਅਦ ਹੁਣ ਤੇ ਬਿਲਕੁਲ ਹੀ ਜਿਹੜਾ ਨਾ ਉਹ ਇਹਦਾ ਖਾਤਾ ਬਿਲਕੁਲ ਹੀ ਗੋਲ ਹੋ ਗਿਆ। ਸੋ ਡਾਕਟਰ ਸਾਹਿਬ ਦੋਸਤ ਮੈਨੂੰ ਟੈਕਸਟ ਕਰ ਰਹੇ ਰੈਫਰੈਂਸਸ, ਜਿਹੜੀ ਮੈਂ ਜ਼ਿਆਦਾ ਜਿਹੜੀ ਸਿੱਖ ਵਰਜਨ ਦੀ ਡਿਟੇਲ ਦਿੱਤੀ ਆ ਉਹ ਮੇਰੇ ਜ਼ਿਆਦਾ ਰੈਫਰੈਂਸ ਨੇ ਸਰਦਾਰ ਨਾਰਾਇਣ ਸਿੰਘ ਜੀ ਦਾ ਕੰਮ ਹੈਗਾ, ਜਿਹੜੇ ਕਿ ਨਨਕਾਣਾ ਸਾਹਿਬ ਗੁਰਦੁਆਰਾ ਦੇ ਮੈਨੇਜਰ ਰਹੇ ਨੇ ਇਸ ਚੀਜ਼ ਤੋਂ ਬਾਅਦ ਅਬਾਊਟ 15 ਸਾਲ ਦੇ ਕਰੀਬ। ਸੋ ਮੈਂ ਉਹਨਾਂ ਨੂੰ ਜ਼ਿਆਦਾ ਕੰਮ ਮੈਂ ਬਹੁਤ ਫੋਲੋ ਕੀਤਾ ਇਸ ਆਪਣੇ ਲੈਕਚਰ ਦੇ ਲਈ। ਔਰ ਮਹੰਤ ਵਾਲੀ ਸਾਈਡ ਤੋਂ ਜਿਹੜਾ ਸੱਖਰ ਸਿੰਧ ਤੋਂ ਲਿਟਰੇਚਰ ਜਿਹੜਾ ਹੈ ਪਬਲਿਸ਼ ਕੀਤਾ ਗਿਆ, ਔਰ ਜਿਹੜੀਆਂ ਲਾਅ ਰਿਪੋਰਟਸ ਹੈਗੀਆਂ ਮੈਂ ਉਹਨਾਂ ਨੂੰ ਜਿਹੜਾ ਹੈਗਾ ਕੰਪੇਅਰ ਕੀਤਾ ਹੈ। ਸੋ ਇਹਦੇ ਵਿੱਚ ਸਾਰੇ ਦੇ ਵਿੱਚ ਹੀ ਆਪਾਂ ਜਿਹੜੀ ਹੈਗੀ ਆ ਸੇਮ ਈਵੈਂਟ ਨੂੰ ਦੋਵੇਂ ਧਿਰਾਂ ਕਿਵੇਂ ਲਿਖਦੀਆਂ ਨੇ ਉਹ ਆਪਾਂ ਕਰ ਸਕਦੇ ਸੀ ਕਿ ਮੈਂ ਇਕੱਲੇ ਇਦਾਂ ਬੋਲ ਸਕਦਾ ਸੀ, ਪਰ ਤੁਹਾਡੇ ਲਈ ਬੜਾ ਬੋਰਿੰਗ ਹੋ ਜਾਣਾ ਸੀਗਾ। ਉਹ ਕੱਲੀ ਲਾਈਨ ਜਿਹੜੀ ਹੈਗੀ ਦੋਹਾਂ ਧਿਰਾਂ ਵੱਲੋਂ ਅਲੱਗ-ਅਲੱਗ ਕਹੀ ਜਾ ਰਹੀ ਹੈ ਕਿ ਉਹ ਕਿੰਨੇ ਵਜੇ ਪਹੁੰਚੇ, ਉਸ ਵੇਲੇ ਕੀ ਹੋਇਆ। ਇਦਾਂ ਕਰਕੇ ਜਿਹੜੀ ਵਕੀਲ ਜਿਹੜੇ ਹੈਗੇ ਦੋਨਾਂ ਧਿਰਾਂ ਦੇ ਬੜੇ ਟੌਪ ਦੇ ਵਕੀਲ ਸੀਗੇ ਦੋਨੋਂ ਸਾਈਡਾਂ ਦੇ, ਉਹ ਜਿਹੜੀ ਜਿਰਾ ਹੋ ਰਹੀ ਹੈ ਉਹ ਵੀ ਮੇਰੇ ਕੋਲ ਜਿਹੜੀ ਹੈਗੀ ਆ ਉਹ ਇਕੱਠੀ ਕੀਤੀ ਪਈ ਹੈ। ਬਟ ਆਈ ਟਰਾਈ ਟੂ ਗਿਵ ਯੂ ਫਸਟ one version from the Sikh tradition and then the opposite version, which I feel ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਜਿਹੜੇ ਸੈਮੀਨਾਰ ਮੈਂ ਇਹ ਇੱਕ ਪਲੇਟਫਾਰਮ ਸਮਝਿਆ ਜਿੱਥੇ ਮੈਂ ਸ਼ਾਇਦ ਮੈਂ ਪਹਿਲੀ ਵਾਰੀ ਇਦਾਂ ਬੋਲ ਸਕਿਆ। ਇਹ ਵੀ ਹਾਲੇ ਮੈਂ ਸਿਰਫ ਜਿਹੜੀਆਂ ਦੂਜੀ ਧਿਰ ਦੀਆਂ ਗੱਲਾਂ ਹੈਗੀਆਂ ਮੈਂ ਸਿਰਫ 5-10% ਹੀ ਕੀਤੀਆਂ। ਮੈਨੂੰ ਇੱਕ ਦੋਸਤ ਨੇ ਟੈਕਸਟ ਕੀਤਾ ਪਈ ਉਹਦੀਆਂ ਗੱਲਾਂ ਕਿਉਂ ਕਰ ਰਹੇ ਆ। ਮੈਂ ਵੀ ਇਹ ਪਹਿਲਾਂ ਆਪਣੇ ਸੁਣਨ ਵਾਲਿਆਂ ਦਾ ਵੀ ਹਾਜ਼ਮਾ ਦੇਖਣਾ ਚਾਹੁੰਦਾ ਵੀ ਆਪਾਂ ਕਿੰਨਾ ਕੁ ਦੂਜੇ ਨੂੰ ਵੀ ਮਹਾਨਤਾ ਵਾਲੀ ਸਾਈਡ ਨੂੰ ਵੀ ਆਪਾਂ ਕਿੰਨਾ ਕੁ ਸੁਣ ਸਕਦੇ ਹਾਂ। ਮੈਂ ਸਿਰਫ 10% ਗੱਲਾਂ ਕਹੀਆਂ, ਉਹਨਾਂ ਕੋਲੋਂ ਜਿਹੜੀਆਂ ਗੱਲਾਂ ਕਹੀਆਂ ਮੈਂ 90% ਹਾਲੇ ਵੀ ਖਾ ਗਿਆ, ਤਾਂ ਕਿ ਮੈਂ ਦੇਖਾਂ ਕਿ ਤੁਹਾਡੇ ਜਿਹੜੇ ਕਮੈਂਟਸ ਜਾਂ ਤੁਹਾਡਾ ਕੁਝ ਲਿਖਿਆ ਹੋਇਆ ਬੜੇ ਸੀਨੀਅਰ ਇਸ ਵੇਲੇ ਮੈਨੂੰ ਮਾਣ ਹੈ, ਮੈਨੂੰ ਚੰਗਾ ਲੱਗਾ ਹੈ। ਪੂਨਮ ਜੀ ਨੇ, ਸੁਖਦੇਵ ਸੋਹਲ ਜੀ ਨੇ, ਡਾਕਟਰ ਅਖਤਰ ਸੰਧੂ ਜੀ ਨੇ, ਜਿਹੜੇ ਮੇਰੇ ਸਾਰੇ ਬਹੁਤ ਬੜੀ ਹੈਲਪ ਕਰਦੇ ਰਹੇ ਨੇ। ਤੁਸੀਂ ਪ੍ਰੋਫੈਸਰ ਤੋਹਿਤ ਚੱਠਾ ਜੀ ਖੁਦ ਨੇ
ਸੋ ਮਤਲਬ ਪਰ ਮੈਨੂੰ ਇਹ ਨਹੀਂ ਪਤਾ, ਕਿਉਂਕਿ ਮੇਰਾ ਇਹਦੇ 'ਚ ਮੇਰੀ ਫਾਰਮਲ ਕੋਈ ਟ੍ਰੇਨਿੰਗ ਨਹੀਂ ਹੈ ਕਿ ਮੈਂ ਸਿਰਫ ਲੋਕਾਂ ਦੇ ਹਾਵ ਭਾਵ ਜਾਣ ਕੇ ਵੀ ਉਹ ਕਿੰਨਾ ਕਿ ਇਸ ਪ੍ਰੋਗਰਾਮ ਨੂੰ ਲਾਈਕ ਕਰਦੇ ਆ, ਉਨੀ ਕੁ ਜਿਹੜੀਆਂ ਗੱਲਾਂ ਹੈਗੀਆਂ ਮੈਂ ਕਰਦਾ, ਤਾਂ ਕਿ ਆਪਾਂ ਆਪਣੇ ਵੈਬੀਨਾਰ ਜਾਂ ਟਾਕਸ ਕਰਦੇ ਵੀ ਰਹੀਏ ਤੇ ਲੋਕੀ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਉਹ ਲੇਬਲਿੰਗ ਨਾ ਕਰਨੀ ਸ਼ੁਰੂ ਕਰ ਦੇਣ, ਜਿਹਦੇ ਨਾਲ ਕੀ ਹੈਗਾ ਜਿਹੜਾ ਆਪਣਾ ਮੇਨ ਕੰਮ ਹੈਗਾ ਪਾਕਿਸਤਾਨ 'ਚ ਰਿਸਰਚ ਕਰਨ ਵਾਲਾ, ਕਈ ਵਾਰੀ ਉਹ ਕੰਮ ਰੋਕ ਕੇ ਉਹ ਬੰਦੇ ਫਿਰ ਹੋਰ ਗੱਲ ਨੂੰ ਜਿਹੜੇ ਹੈਗੇ ਉਹ ਚੱਕ ਕੇ ਹੋਰ ਲਾਈਨ ਤੁਰ ਪੈਂਦੇ। ਜੀ ਚੱਟਾ ਸਾਹਿਬ। ਨਹੀਂ ਜੀ, ਇਹ ਬਾਬੇ ਬੁੱਲੇ ਸ਼ਾਹ ਦੀ ਧਰਤੀ ਆ ਜੀ ਇਹਦੇ ਤੇ ਜੋ ਸੱਚ ਉਹ ਕਹਿ ਦਿਓ, ਲੋਕੀ ਕਹਿੰਦੇ ਨੇ ਨਾ ਕਿ ਤੈਨੂੰ ਕਾਫਰ ਖਬਰ ਆਖਦੇ, ਤੂੰ ਆਹੋ ਆਹੋ ਆ। ਜੀ ਜੀ ਬਿਲਕੁਲ ਸੱਚ ਤੇ ਸੱਚ ਹੀ ਰਹਿੰਦਾ। ਸਰ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਔਰ ਅਸੀਂ ਆਸ ਕਰਦੇ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਇਸ ਸੀਰੀਜ਼ ਨੂੰ ਚਲਾ ਕੇ ਰੱਖੀਏ। ਅਸੀਂ ਦੋਸਤਾਂ ਨੂੰ ਕਹਿੰਦੇ ਕਿ ਡਾਕਟਰ ਸਾਹਿਬ ਨਾਲ ਮੀਟਿੰਗ ਕਰਕੇ ਤੇ ਇਹਨੂੰ ਜਿਹੜਾ ਦੀ ਕੋਈ ਬਿਹਤਰ ਸ਼ਕਲ ਬਣਾ ਸਕੀਏ, ਤਾਂ ਕਿ ਜਿਹੜਾ ਇੱਕ ਇਵੈਂਟ ਹੈ ਉਹਦੀ ਇੰਟਰਪ੍ਰੀਟੇਸ਼ਨ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਕਿ ਉਹਦੇ ਪਹਿਲੇ ਕੀ ਸੀ, ਆਫਟਰ ਕੀ ਸੀ, ਔਰ ਫਿਰ ਉਹਨੇ ਕੀ ਅਸਰ ਪਾਇਆ, ਔਰ ਅਸੀਂ ਸਮਝਦੇ ਹਾਂ ਕਿ ਇਹੀ ਬਿਹਤਰ ਇੱਕ ਚੀਜ਼ ਹੁੰਦੀ ਹੈ ਅੰਡਰਸਟੈਂਡਿੰਗ ਵਾਸਤੇ। ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਔਰ ਮੇਰੇ ਨਾਲ ਜਿਹੜੇ ਸਾਰੇ ਦੋਸਤ ਸਾਡੇ ਵੇਖ ਰਹੇ ਸਨ, ਅੱਜ ਦਿਨ ਦੇ ਟਾਈਮ ਤੇ ਸੀ ਔਰ ਲੈਕਚਰ ਕਿਉਂਕਿ ਬਹੁਤ ਇੰਪੋਰਟੈਂਟ ਸੀ, ਔਰ ਡਾਕਟਰ ਸਾਹਿਬ ਦਾ ਟਾਈਮ ਜ਼ਾਹਿਰ ਉਧਰ ਦਿਨ ਦਾ ਟਾਈਮ, ਰਾਤ ਦਾ ਟਾਈਮ ਮੁਖਤਲਿਫ ਇਸ ਕਰਕੇ ਸਾਨੂੰ ਇਦੋਂ ਕਰਨਾ ਪਿਆ। ਮੈਂ ਬਹੁਤ ਸ਼ੁਕਰਗੁਜ਼ਾਰ ਆਪਣੇ ਵੇਖਣ ਦਾ, ਖਾਸ ਕਰ ਪ੍ਰੋਫੈਸਰ ਸੁਖਦੇਵ ਸੋਲ ਹੋਰਾਂ ਦਾ, ਜੀ ਬਾਵਾ ਜੀ ਦਾ, ਪ੍ਰੋਫੈਸਰ ਹਰਦੀਪ ਕੌਰ ਵੜੈਚ ਹੋਰਾਂ ਦਾ, ਤਾਬਸ਼ ਅਰਸਲਾਨ ਰਾਣਾ ਜੀ ਦਾ, ਪ੍ਰੋਫੈਸਰ ਡਾਕਟਰ ਅਖਤਰ ਹੁਸੈਨ ਸੰਧੂ ਸਾਹਿਬ ਦਾ, ਰਾਵ ਸਿੰਘ ਦਾ, ਸਾਡੇ ਬਹੁਤ ਪਿਆਰੇ ਦੋਸਤ ਵੇਖ ਰਹੇ ਸਨ, ਆਕਾਸ਼ ਜੋਤਸ਼ੀ ਬਹੁਤ ਦਿਨਾਂ ਬਾਅਦ ਆਏ, ਪਰ ਜਿਸ ਤਰ੍ਹਾਂ ਉਹ ਕੁਐਸਚਨ ਕਰਦੇ ਨੇ ਬਿਲਕੁਲ ਉਸ ਤਰ੍ਹਾਂ ਹੀ ਉਹ ਆਏ। ਪ੍ਰੋਫੈਸਰ ਵਕਾਰ ਅਸਗਰ ਫਿਰੋਜ਼ ਸਾਹਿਬ ਸਾਡੇ ਨਾਲ ਮੌਜੂਦ ਸਨ, ਪੂਨਮ ਜੀ ਮੌਜੂਦ ਸਨ, ਪ੍ਰੀਤ ਕੌਰ, ਜ਼ਾਹਿਰ ਹੈ ਤੁਸੀਂ ਵੀ ਇਹ ਗੱਲ ਕੀਤੀ ਤੇ ਅਸੀਂ ਡਾਕਟਰ ਸਾਹਿਬ ਨਾਲ ਆਲਰੇਡੀ ਇਹ ਗੱਲ ਤੁਹਾਡਾ ਵੀ ਉਹਦੇ 'ਚ ਹਿੱਸਾ ਪੈ ਗਿਆ ਕਿ ਅਸੀਂ ਇਸ ਨੂੰ ਚਾਹਾਂਗੇ ਕਿ ਸੀਰੀਜ਼ ਵਾਈਜ਼ ਉਹ ਜ਼ਰੂਰ ਸਾਡੇ ਨਾਲ ਕਰ ਸਕਣ। ਗੁਰਮੇਲ ਸਿੰਘ ਨੇ ਸਾਡੇ ਨਾਲ, ਪ੍ਰੋਫੈਸਰ ਔਰ ਐਡਵੋਕੇਟ ਆਦਲ ਜੀ ਨੇ, ਔਰ ਇਸ ਤਰ੍ਹਾਂ ਸਾਡੇ ਨਾਲ ਬਹੁਤ ਸਾਰੇ ਦੋਸਤ ਜਲੇ ਗੁਰਪ੍ਰੀਤ ਸਿੰਘ ਜੀ, ਗੁਰਬਚਨ ਸਿੰਘ ਗਰੇਵਾਲ ਹੋਰੀ, ਇਹ ਸਭ ਦੋਸਤ ਸਾਡੇ ਨਾਲ ਮੌਜੂਦ ਸਨ। ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਮਿਲਨੇ ਅਗਲੇ ਪ੍ਰੋਗਰਾਮ ਦੇ ਨਾਲ। ਰੱਬ ਰੱਖਾ।